ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਦਾਰਜ਼। ਮੈਂ ਹਾਂ ਤੁਹਾਡੀ ਹੋਸਟ ਅਨੀਲ ਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀ ਐਮਿਸ਼ੋ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 19 ਮਾਰਚ 2020 6 ਚੇਤ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आर्सिन केबल, पेलफल केबल इन कैनेडा, roku, जादू बॉक्स, अशावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੀ ਹਾਂ ਕਿਉਂਕਿ ਜੋ ਨਾਨਕਸ਼ਾਹੀ ਸੰਮਤ 552 ਦਾ ਵਰ੍ਹਾ ਹੈ ਉਹ ਤਾਂ ਖਤਮ ਹੋ ਚੁੱਕਾ ਹੈ। ਸੋ ਸਟਾਰਟਿੰਗ ਹੈ 552 ਸੰਮਤ ਦੀ। ਸੋ ਕਿਉਂਕਿ ਮੇਰੇ ਮੂੰਹ ਤੇ ਸਾਲ ਪੂਰੇ ਸਾਲ ਤੋਂ ਹੀ ਇਹੀ ਚੜਿਆ ਹੋਇਆ ਹੈ ਮੂੰਹ ਦੇ ਉੱਪਰ 551। ਸੋ ਕਦੀ ਕਦਾਂ ਜੇ ਮੇਰੇ ਕੋਲ ਗਲਤੀ ਹੋ ਜਾਏ ਤਾਂ ਮੈਨੂੰ ਮਾਫ ਕਰ ਦੇਣਾ। ਸੋ ਕਰੋਨਾ 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 ਇਸ ਦਾ ਜੋ ਕਹਿਰ ਹੈ ਉਹ ਦਿਨ ਬ ਦਿਨ ਵੱਧ ਰਿਹਾ, ਘੱਟ ਨਹੀਂ ਰਿਹਾ। ਆਏ ਦਿਨ ਹੀ ਕੋਈ ਨਾ ਕੋਈ ਮੌਤਾਂ ਹੋ ਰਹੀਆਂ ਨੇ, ਡਿਟੈਕਟਿਵ ਜੋ ਕੇਸ ਨੇ ਉਹ ਹੋ ਰਹੇ ਨੇ। ਸੋ ਵਾਹਿਗੁਰੂ ਅੱਗੇ ਅਰਦਾਸ ਹੀ ਹੈ ਕਿ ਵਾਹਿਗੁਰੂ ਇਸ ਬਲਾ ਨੂੰ ਟਾਲ ਜਲਦੀ ਤੋਂ ਜਲਦੀ, ਸੋ ਸਾਰਾ ਸੰਸਾਰ ਉਸੇ ਤਰ੍ਹਾਂ ਹੀ ਹੱਸੇ ਖੇਡੇ। ਪਰ ਇਹ ਸਾਡੇ ਲਈ ਇੱਕ ਸਜ਼ਾ ਵੀ ਹੈ ਕਿ ਜਿਹੜੀਆਂ ਸਾਡੀਆਂ ਗਲਤੀਆਂ ਨੇ ਉਸ ਦੀ ਹੀ ਸਾਨੂੰ ਸਜ਼ਾ ਮਿਲ ਰਹੀ ਹੈ। ਪਰ ਫਿਰ ਵੀ ਸਾਡੀ ਸਾਰਿਆਂ ਦੀ ਅਰਦਾਸ ਹੈ, ਸਾਰੇ ਮਿਲ ਕੇ ਅਰਦਾਸ ਕਰੋ ਕਿ ਜੋ ਇਹ ਕਰੋਨਾ ਵਾਇਰਸ ਦੀ ਜੋ ਇਹ ਬਲਾ ਹੈ ਜਲਦੀ ਤੋਂ ਜਲਦੀ ਵਾਹਿਗੁਰੂ ਇਸ ਦਾ ਖਾਤਮਾ ਕਰੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜੋ ਵਿਚਾਰੇ ਜਾਣ ਵਾਲੇ ਜੋ ਵਿਸ਼ੇ ਨੇ, ਟੌਪਿਕ ਨੇ, ਉਹਨਾਂ ਬਾਰੇ ਮੈਂ ਤੁਹਾਨੂੰ ਕੁਝ ਦੱਸ ਦੇਵਾਂ ਕਿ ਪੰਜਾਬ ਵਿੱਚ ਵੀ ਕਰੋਨਾ ਵਾਇਰਸ ਆ ਚੁੱਕਾ ਹੈ ਔਰ ਇਉਂ ਜਾਪਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਇਸ ਸੰਬੰਧੀ ਜੋ ਅਹਤਿਆਤ ਵਰਤਣ ਦੀ ਲੋੜ ਹੈ, ਜਿਸ ਪੱਖੋਂ ਲੱਗਦਾ ਹੈ ਕਿ ਜੋ ਪ੍ਰਬੰਧਕ ਕਮੇਟੀਆਂ ਨੇ ਉਨੀਆਂ ਉਹ ਸੁਚੇਤ ਨਹੀਂ ਹਨ। ਇਸ ਬਾਰੇ ਗੱਲਬਾਤ ਕਰਾਂਗੇ। ਐਂਡ ਦੂਸਰੇ ਪਾਸੇ ਸਾਨੂੰ ਇੱਕ ਬੜੇ ਹੀ ਪਿਆਰੇ ਜੋ ਵੀਰ ਨੇ, ਪਾਕਿਸਤਾਨੀ ਵੀਰ ਨੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਵਿੱਚ ਇੱਕ ਸਾਨੂੰ ਨਜ਼ਮ ਭੇਜੀ ਹੈ ਐਂਡ ਉਹਨਾਂ ਦੀ ਇੱਕ ਲਿਖਤ ਵੀ ਸਾਡੇ ਕੋਲ ਆਈ ਹੈ, ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਐਂਡ ਥਰਡ ਵਿੱਚ ਕਸ਼ਮੀਰ ਇਸ਼ੂ, ਕਸ਼ਮੀਰ ਨੂੰ 226 ਦਿਨ ਹੋ ਚੁੱਕੇ ਨੇ ਬੰਦ ਹੋਇਆ, ਉਸ ਬਾਰੇ ਗੱਲਬਾਤ ਹੋਵੇਗੀ। ਐਂਡ ਦੂਸਰੇ ਪਾਸੇ ਐਕਟਰ ਆਮਿਰ ਖਾਨ ਹਾਈ ਕੋਰਟ ਵੱਲੋਂ ਉਹਨਾਂ ਨੂੰ ਨੋਟਿਸ ਮਿਲਿਆ ਹੈ ਕਿ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਜੋ ਇਨਟੋਲਰੈਂਸ ਜਿਹੜੀ ਵੱਧ ਰਹੀ ਹੈ ਉਸ ਬਾਰੇ ਉਹਨਾਂ ਨੇ ਕਿਹਾ। ਸੋ ਉਹਨਾਂ ਨੂੰ ਜੋ ਕੋਰਟ ਵੱਲੋਂ ਨੋਟਿਸ ਮਿਲਿਆ ਹੈ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਲਿਖਤਾਂ ਵੀ ਤੁਹਾਡੀਆਂ ਸਾਂਝੀਆਂ ਹੋਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਸ਼ੇਅਰ ਕਰਾਂਗੇ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਜਿੱਥੋਂ ਮਰਜ਼ੀ ਸ਼ੁਰੂ ਗੱਲ ਕਰ ਲਈਏ, ਦੁਨੀਆ ਦੀ ਆਰਥਿਕਤਾ ਦੀ ਕਰੀਏ ਕਿ ਸਿਆਸਤ ਦੀ ਕਰੀਏ ਜਾਂ ਸੋਸ਼ਲ ਡਿਸਆਰਡਰ ਦੀ ਕਰੀਏ, ਲੈ ਦੇ ਕੇ ਉਸ ਅਦਿੱਖ ਦੁਸ਼ਮਣ ਜੀ, ਅਨਸੀਨ ਐਨਮੀ, ਜਿਹਦੀ ਕੋਈ ਸ਼ਕਲ ਨਹੀਂ, ਕੋਈ ਸੂਰਤ ਨਹੀਂ, ਜਿਹਦਾ ਕੋਈ ਕੱਦ ਬੁੱਤ ਨਹੀਂ, ਜਿਹਦੇ ਕੋਲ ਕੋਈ ਨਿਊਕਲੀਅਰ ਬੰਬ ਨਹੀਂ, ਕਰੋਨਾ, ਉਸ ਦੇ ਦੁਆਲੇ ਹੀ ਸਭ ਕੁਝ ਘੁੰਮ ਰਿਹਾ। ਔਰ ਅਨਫੋਰਚੂਨੇਟਲੀ ਇਸ ਦਾ ਜਿਹੜਾ ਸਪਰੈਡ ਹੈ ਉਹ ਵੱਧਦਾ ਹੀ ਜਾ ਰਿਹਾ। ਔਰ ਮੈਂ ਅੱਜ ਦੇਖ ਰਿਹਾ ਸੀ ਲੇਟੈਸਟ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਕਿਹਾ ਕਿ ਇਸ ਵੇਲੇ ਦੁਨੀਆ ਦੇ 66 ਦੇਸ਼ਾਂ ਦੇ ਵਿੱਚ ਕਰੋਨਾ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਉਸ ਦੇ ਜਿਹੜੇ ਪੇਸ਼ੈਂਟਸ ਨੇ ਉਹ, ਕਿਉਂਕਿ 2 ਹਫ਼ਤੇ ਦਾ ਤਾਂ ਇਨਕੂਬੇਸ਼ਨ ਪੀਰੀਅਡ ਹੈ, ਪਰ 166 ਦੇਸ਼ ਨੇ ਜਿੱਥੇ ਹੁਣ ਨੋਨ ਕੇਸਿਸ ਨੇ। ਔਰ ਜਿਹੜੇ ਨੋਨ ਕੇਸਿਸ ਨੇ ਇਸ ਦਾ ਮਤਲਬ ਹੈ ਕਿ ਕਿਉਂਕਿ 2 ਹਫ਼ਤੇ ਦਾ ਵਿੱਚ ਪਤਾ ਨਹੀਂ ਹੈ ਕਿ ਨੋਨ ਕੇਸਿਸ ਕਿੰਨਿਆਂ ਨੂੰ ਮਿਲੇ ਔਰ ਕਿੱਥੇ ਕਿੱਥੇ ਗਏ। ਸੋ ਇਸ ਤੋਂ ਜ਼ਾਹਰ ਹੈ ਕਿ ਇਸ ਦੇ ਆਉਣ ਵਾਲੇ ਪੀਰੀਅਡ ਜਦੋਂ ਹੁਣ 4 ਸਟੇਜਿਸ 'ਚ ਇਹਨੂੰ ਡਿਸਕਸ ਕੀਤਾ ਜਾ ਰਿਹਾ ਕਿ ਸੈਕੰਡ ਜਾਂ ਥਰਡ ਸਟੇਜ ਤੱਕ ਪਹੁੰਚਦੇ ਹਾਂ, ਫਿਰ ਇਸ ਦੇ ਸਪਰੈਡ ਦਾ ਅਹਿਸਾਸ ਹੁੰਦਾ ਹੈ
ਕਿ ਕਿਸ ਲੈਵਲ ਦੇ ਉੱਤੇ ਇਹ ਫੈਲ ਚੁੱਕੀ ਹੈ ਜੀ। ਔਰ ਜਿਹੜੇ 6 ਦੇਸ਼ ਸਭ ਤੋਂ ਜ਼ਿਆਦਾ ਇਸ ਦੇ ਨਾਲ ਪ੍ਰਭਾਵਿਤ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੇ ਵਿੱਚ ਡੈਥਸ ਵੀ ਨੇ ਔਰ ਜਿਹੜੀਆਂ ਸੈਕੰਡਰੀ ਇਨਫੈਕਸ਼ਨਸ ਅੱਗੋਂ ਜ਼ਿਆਦਾ ਫੈਲਾਅ ਹੋਇਆ, ਉਹਨਾਂ ਦੇ ਵਿੱਚ ਜ਼ਾਹਰ ਹੈ ਚਾਈਨਾ। ਜੀ। ਔਰ ਇਹ ਰਿਮਾਰਕੇਬਲ ਗੱਲ ਹੈ ਔਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਪ੍ਰੈਜ਼ੀਡੈਂਟ ਟਰੰਪ ਤੋਂ ਲੈ ਕੇ ਉਹਨਾਂ ਦੇ ਈਵਨ ਜਿਹੜੇ ਦੂਸਰੇ ਬਿਊਰੋਕਰੈਟ ਨੇ ਉਹ ਰਿਪੀਟਡਲੀ ਇਹਨੂੰ ਚਾਈਨੀਜ਼ ਵਾਇਰਸ ਔਰ ਚਾਈਨਾ ਦੇ ਨਾਲ ਜੋੜ ਕੇ, ਜਿਸ ਦੇ ਉੱਤੇ ਬਿਲ ਬਲੈਸੀਓ ਨੇ ਆਬਜੈਕਸ਼ਨ ਵੀ ਕੀਤਾ ਕਿ ਇਹਨੂੰ ਨਸਲਵਾਦ ਦੇ ਨਾਲ ਨਾ ਜੋੜਿਆ ਜਾਏ। ਜੀ। ਔਰ ਇਹੀ ਗੱਲ ਅੱਜ ਰਸ਼ੀਆ ਔਰ ਚਾਈਨਾ ਦੇ ਹਕੂਮਤਾਂ ਨੇ ਸਾਂਝੇ ਤੌਰ ਦੇ ਉੱਤੇ ਵੀ ਇਸ ਦੇ ਉੱਤੇ ਕਮੈਂਟ ਕੀਤਾ ਹੈ ਕਿ ਵੀ ਇਸ ਦੀ ਆੜ 'ਚ ਰੇਸਿਜ਼ਮ ਜਾਂ ਨਸਲਵਾਦ ਨੂੰ ਬੜਾਵਾ ਨਾ ਦਿੱਤਾ ਜਾਏ। ਲੇਕਿਨ ਟਰੰਪ ਨੂੰ ਜਦੋਂ ਈਵਨ ਇੱਕ ਚਾਈਨੀਜ਼ ਮੂਲ ਦੀ ਕੋਰਸਪੋਂਡੈਂਟ ਨੇ 2 ਵਾਰ ਰਿਪੀਟਡਲੀ ਪੁੱਛਿਆ ਕਿ ਵੀ ਇਹ ਕਿਉਂ ਇਵੇਂ ਕਿਹਾ ਜਾ ਰਿਹਾ, ਤੇ ਉਹ ਕਹਿ ਰਿਹਾ ਜੀ ਚਾਈਨਾ ਤੋਂ ਆਈ ਹੈ, ਇਹਨੂੰ ਚਾਈਨੀਜ਼ ਹੀ ਕਹਿਣਾ। ਸੋ ਜ਼ਾਹਰ ਹੈ ਕਿ ਵੀ ਕਹਿਣ ਨੂੰ ਤਾਂ ਸਾਰੇ ਕਹਿ ਰਹੇ ਨੇ ਜੀ ਇਸ ਦੇ ਉੱਤੇ ਕੋਈ ਸਿਆਸਤ ਨਾ ਕਰੋ, ਲੇਕਿਨ ਸਿਆਸਤ ਵੀ ਹੋ ਰਹੀ ਹੈ ਬਿਲਕੁਲ। ਔਰ ਨਸਲਵਾਦ ਦਾ ਜਿਹੜਾ ਸਿਰ ਹੈ ਉਹ ਵੀ ਉਸੇ ਤਰ੍ਹਾਂ ਹੀ ਜਿਵੇਂ ਉਹ ਕੋਬਰੇ ਨੇ ਆਪਣਾ ਫਨ ਚੁੱਕਿਆ ਹੁੰਦਾ ਹੈ, ਇਵੇਂ ਹੀ ਅਮਰੀਕਨ ਜਿਹੜਾ ਸਿਸਟਮ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਸੋ ਪਰ ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਭਾਈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਅਜੇ ਕੁਝ ਦਿਨ ਪਹਿਲਾਂ ਤੱਕ ਇਹ ਕਹਿੰਦਾ ਸੀ ਕਿ ਵੀ ਐਵੇਂ ਡਰਨ ਦੀ ਲੋੜ ਨਹੀਂ ਹੈ, ਇਹ ਕੋਈ ਜਿਹੜੀ ਹੈ ਨਹੀਂ ਹੈ, ਅਸੀਂ ਇਹਨੂੰ ਕੰਟਰੋਲ 'ਚ ਕੀਤਾ ਹੈ, ਉਹ ਪਿਛਲੀ ਰਾਤ ਪ੍ਰੈਸ ਕਾਨਫਰੰਸ ਕਹਿੰਦਾ ਹੈ ਕਿ ਆਈ ਐਮ ਏ ਵਾਰ ਟਾਈਮ ਪ੍ਰੈਜ਼ੀਡੈਂਟ ਨਾਓ, ਕਿ ਜਿਵੇਂ ਜੰਗ ਡਿਕਲੇਅਰ ਕਰ ਦਿੱਤੀ ਹੈ ਕਰੋਨਾ ਦੇ ਖਿਲਾਫ। ਔਰ ਜਿਵੇਂ ਅਸੀਂ ਅਮਰੀਕਾ 'ਚ ਦੇਖ ਰਹੇ ਹਾਂ ਵੀ ਇਹਦਾ ਸਪਰੈਡ ਬਹੁਤ ਵੱਡੇ ਪੈਮਾਨੇ ਤੇ ਹੈ। ਵਾਸ਼ਿੰਗਟਨ ਸਟੇਟ ਤੋਂ ਬਾਅਦ ਨਿਊਯਾਰਕ ਜਿਹੜਾ ਪ੍ਰਭਾਵਿਤ ਹੈ ਔਰ ਮੇਰਾ ਖਿਆਲ ਹੈ 1000 ਤੋਂ ਜ਼ਿਆਦਾ ਕੇਸ ਜਿਹੜੇ ਨੇ ਜਿਹੜੇ ਨੇ ਉਹ ਡਾਇਗਨੋਜ਼ ਹੋਏ ਨੇ। ਜਿਹੜੇ 6 ਦੇਸ਼ ਨੇ ਉਹਨਾਂ ਦੇ ਵਿੱਚ ਚੀਨ ਨੇ ਤਾਂ ਕੰਟਰੋਲ ਕਰ ਲਿਆ, ਜਿਹੜੀ ਰਿਮਾਰਕੇਬਲ ਗੱਲ ਹੈ ਵੀ ਕੋਈ ਵੀ ਨਵਾਂ ਕੇਸ ਉੱਥੇ ਡਿਟੈਕਟ ਨਹੀਂ ਹੋਇਆ। ਇਹਦੇ ਤੋਂ ਇੱਕ ਹੋਪ ਤਾਂ ਇਹ ਬਣਦੀ ਹੈ ਕਿ ਵੀ ਇਹ ਕੋਈ ਇਸ ਕਿਸਮ ਦੀ ਵਾਇਰਸ ਨਹੀਂ ਹੈ ਜਿਹਨੇ ਹਿਊਮਨ ਰੇਸ ਨੂੰ ਡਿਸਟਰੋਏ ਕਰਨਾ ਹੈ। ਆਲਰੇਡੀ ਜਿਹੜੇ ਨੇ ਲਗਭਗ 1.5 ਬਿਲੀਅਨ ਲੋਕ ਦੁਨੀਆ ਦੇ ਇਸ ਵੇਲੇ ਸੇਫ ਹੋ ਗਏ ਨੇ। ਇਹਨੂੰ ਤਾਂ ਇਸ ਐਂਗਲ ਤੋਂ ਵੀ ਦੇਖਣਾ ਚਾਹੀਦਾ ਹੈ ਔਰ ਇਹ ਵੀ ਦੱਸਦੀ ਹੈ ਵੀ ਉਮਰ ਇਹਦੀ ਵੱਡੀ ਨਹੀਂ ਹੈ ਜਿਹੜੀ ਹੈ, ਔਰ ਜੇ ਇਹਦਾ ਅਲਟੀਮੇਟ ਇਲਾਜ ਉਹੀ ਹੈ ਜੋ ਚੀਨ ਨੇ ਕੀਤਾ। ਭਾਵੇਂ ਠੀਕ ਹੈ ਜਿੱਥੇ ਮਿਲਟਰੀ ਰੂਲ ਡਿਕਟੇਟਰਸ਼ਿਪਸ ਹੁੰਦੀਆਂ ਨੇ, ਹਾਈ ਹੈਂਡਡਨੈਸ ਹੁੰਦੀ ਹੈ ਉੱਥੇ, ਪਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਵੁਹਾਨ ਨੂੰ ਕੁਆਰੰਟਾਈਨ ਕੀਤਾ, ਕੱਟ ਆਫ ਕੀਤਾ, ਜਿਵੇਂ ਉਹਨਾਂ ਨੇ ਇੱਕਦਮ ਵਿਦਨ ਵੁਹਾਨ ਵੀ ਜਿਹੜੇ ਕੇਸ ਡਿਟੈਕਟ ਹੋਏ ਉਹਨਾਂ ਨੂੰ ਕੁਆਰੰਟਾਈਨ ਕੀਤਾ, ਕਿਵੇਂ ਉਹਨਾਂ ਨੇ ਆਰਜ਼ੀ ਹਸਪੀਟਲ ਬਣਾਏ, ਕਿਵੇਂ ਉਹਨਾਂ ਨੇ ਉਹ ਸਾਰਾ ਪ੍ਰਬੰਧ ਕੀਤਾ। ਤੇ ਇਹ ਰਿਮਾਰਕੇਬਲ ਹੈ ਕਿ ਜਿਸ ਦਾ ਸਪਰੈਡ ਜੇ ਮੇਨਲੈਂਡ ਦੇ ਵਿੱਚ ਹੋ ਜਾਂਦਾ ਬਾਕੀ ਥਾਵਾਂ ਤੇ ਵੀ, ਤੇ ਕਿੱਥੇ ਤੱਕ ਗੱਲ ਜਾਂਦੀ, ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ। ਔਰ ਚਾਈਨਾ ਤੋਂ ਬਾਅਦ ਜਿਹੜਾ ਪ੍ਰਭਾਵਿਤ ਮੁਲਕ ਈਰਾਨ, ਇਟਲੀ ਔਰ ਉਹਦੇ 'ਚ ਹੁਣ ਸਪੇਨ, ਕੋਰੀਆ ਔਰ ਫਰਾਂਸ, ਇਹ 6 ਵੱਡੇ ਮੁਲਕ ਬਣ ਗਏ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਮੈਕਸਿਮਮ ਜਿਹੜੇ ਪੇਸ਼ੈਂਟ ਨੇ ਇਸ ਦੇ। ਲੇਕਿਨ ਭਾਰਤ ਜਿਹੜਾ ਕੁਝ ਦਿਨ ਪਹਿਲਾਂ ਤੱਕ ਉਹ ਇਹ ਸਮਝਦੇ ਸੀ ਕਿ ਵੀ ਅਸੀਂ ਇੱਥੇ ਦੇਸੀ ਗਾਵਾਂ ਦਾ ਦੁੱਧ ਪੀਂਦੇ ਆ ਤੇ ਗਊ ਮੂਤਰ ਦੇ ਵੀ ਟੈਂਕਰਾਂ ਦੇ ਟੈਂਕਰ ਇੱਧਰ ਉੱਧਰ ਘੁੰਮ ਰਹੇ ਨੇ ਡਿਸਟ੍ਰੀਬਿਊਟ ਕਰਦੇ, ਉਹਨਾਂ ਨੇ ਵੀ ਗਊ ਮੂਤਰ ਨੇ ਵੀ ਕੋਈ ਉਹਨਾਂ ਦਾ ਨਹੀਂ ਸਵਾਰਿਆ। ਗੋਆ ਮਲ ਮਲ ਕੇ ਵੀ ਜਿਹੜੇ ਇਸ ਕਿਸਮ ਦੀਆਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ, ਇੱਕ ਦਿਨ ਤਾਂ ਗੋਆ ਸਿਰ ਤੋਂ ਪੈਰਾਂ ਤੱਕ ਕਿਵੇਂ ਮਲ ਕੇ ਵਿੱਚ ਬੈਠਾ ਜਿਵੇਂ ਉਹ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਹੁੰਦਾ ਜੋ ਛੱਤਾ ਤੁਰਿਆ ਫਿਰਦਾ, ਜਿਵੇਂ ਇਸ ਤਰੀਕੇ ਨਾਲ। ਔਰ ਇਸ ਸਾਰੇ ਚੋਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਭਾਰਤ ਦੇ ਵਿੱਚ 4 ਮੌਤਾਂ ਇਸ ਚੋਂ ਹੋਈਆਂ ਨੇ। ਉਹਨਾਂ ਦੇ ਵਿੱਚ ਕੇਰਲ ਹੈ, ਮਹਾਰਾਸ਼ਟਰ ਹੈ, ਕਰਨਾਟਕ ਹੈ ਔਰ ਚੌਥਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਜਿਹਦਾ ਕਦਾ ਨਾਂ ਹੁੰਦਾ ਸੀ, ਉੱਥੇ ਇੱਕ ਬਜ਼ੁਰਗ ਜਿਹੜੇ ਕਿ ਬਾਹਰੋਂ ਹੀ ਗਏ ਸੀ, ਸ਼ਾਇਦ ਇਟਲੀ ਤੋਂ ਕਿ ਜਰਮਨ ਤੋਂ, ਔਰ ਜ਼ਾਹਰ ਹੈ ਕਿ ਉਹ ਕਾਫੀ ਦੇਰ ਰਹੇ ਪੰਜਾਬ ਦੇ ਵਿੱਚ। ਇਸ ਸਾਰੇ ਤੋਂ ਸਫ਼ਰ ਕਰਨ ਤੋਂ ਪਹਿਲਾਂ ਇਵੇਂ ਵੀ ਆਇਆ ਵੀ ਉਹ ਹੋਲੇ ਮਹੱਲੇ ਤੇ ਆਨੰਦਪੁਰ ਵੀ ਗਏ ਔਰ ਹੁਣ ਤਾਂ ਉਹਨਾਂ ਨੇ ਉਹ ਸਾਰਾ ਪਿੰਡ ਹੀ ਕੁਆਰੰਟਾਈਨ ਕਰ ਦਿੱਤਾ ਹੈ, ਟੱਬਰ ਨੂੰ ਵੀ ਕਰ ਦਿੱਤਾ ਹੈ। ਸੋ ਇਹ ਵੀ ਇੱਕ ਰੁਝਾਨ ਜਿੱਥੇ ਕਿ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਕਿ ਵੀ ਕਿਸੇ ਨੂੰ ਕੀ ਹੋਏਗਾ। ਔਰ ਇਹ ਗੱਲ ਕਰ ਲਈ ਇੱਥੋਂ ਨਹੀਂ, ਮੈਂ ਲਾਹੌਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਕੋਈ ਬੀਬੀ
ਇੰਗਲੈਂਡ ਤੋਂ ਗਈ ਹੈ ਔਰ ਕਿਸੇ ਪ੍ਰੋਮੀਨੈਂਟ ਸੈਨੇਟਰ ਦੀ ਡਾਟਰ ਹੈ, ਉਹਨੇ ਵੀ ਜਿਹੜੀ ਉਹ ਪੋਜ਼ਿਟਿਵ ਨਿਕਲੀ ਹੈ ਬਾਅਦ ਦੇ ਵਿੱਚ, ਔਰ ਇਸ ਪੀਰੀਅਡ 'ਚ ਉਹਨੇ ਕਿੰਨਿਆਂ ਨੂੰ ਅੱਗੋਂ ਇਹ ਵੰਡਿਆ, ਇਹ ਦੇਖਣ ਵਾਲੀ ਗੱਲ ਹੈ। ਸੋ ਇਹ ਇੱਕ ਸੀਰੀਅਸ, ਮੈਂ ਸਮਝਦਾ ਵੀ ਇਸ ਨੂੰ ਕ੍ਰਾਈਮ ਮੰਨਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਬਾਕੀਆਂ ਨੂੰ ਐਟ ਰਿਸਕ ਪਾ ਸਕਦੇ ਹੋ। ਔਰ ਇਹ ਜਿਹੜੇ ਨੇ ਇਸ ਵੇਲੇ ਜਿਹੜੇ ਸਭ ਤੋਂ ਜ਼ਿਆਦਾ ਕੇਸ ਨੇ ਭਾਰਤ ਦੇ ਵਿੱਚ, ਉਹ ਮਹਾਰਾਸ਼ਟਰ ਦੇ ਵਿੱਚ ਨੇ। ਔਰ ਬੰਬਈ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਈਵਨ ਡੱਬੇ ਵਾਲੇ, ਜਿਨ੍ਹਾਂ ਨੂੰ ਕਹਿੰਦੇ ਨੇ ਘਰੋਂ ਖਰੀ ਡੱਬੇ ਰੋਟੀ ਦੇ, ਜਿਹੜੇ ਅਰਥਕੁਏਕ ਹੋਏ ਜਾਂ ਕਿਲਿੰਗਸ ਹੋਈਆਂ ਜਾਂ ਮਹਾਰਾਸ਼ਟਰ 'ਚ ਬੰਬ ਬਲਾ, ਉਦੋਂ ਵੀ ਉਹਨਾਂ ਨੇ ਉਹ ਵੀ ਬੰਦ ਕਰ ਦਿੱਤੇ ਨੇ ਉਹਨਾਂ ਨੇ, ਕਿਉਂਕਿ ਇੰਨਾ ਖੌਫ ਹੈ। ਔਰ ਦੂਸਰੀ ਸਟੇਟ ਜਿਹੜੀ ਹੈ ਮਹਾਰਾਸ਼ਟਰ ਤੋਂ ਬਾਅਦ ਕੇਰਲ ਹੈ ਤੇ ਤੀਸਰੀ ਯੂਪੀ ਹੈ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਆਦਿੱਤਿਆਨਾਥ ਯੋਗੀ ਜਿਹੜਾ 2 ਦਿਨ ਪਹਿਲਾਂ ਤੱਕ ਇਹ ਕਹਿ ਰਿਹਾ ਸੀ ਕਿ ਜੀ ਸਾਡੇ ਤੇ ਨਹੀਂ ਇਹਦਾ ਅਸਰ ਹੈ, ਅਸੀਂ ਤਾਂ ਗਊ ਮੂਤਰ ਹੈ ਸਾਡੇ ਕੋਲ। ਹੁਣ ਜੇ ਯੂਪੀ ਦੇ ਵਿੱਚ ਜਿੱਥੇ ਉਹ ਕਹਿ ਰਹੇ ਸੀ ਨਹੀਂ ਨਵਰਾਤਰੇ ਆ ਰਹੇ ਨੇ ਔਰ ਜਿਹੜਾ ਸਾਰੇ ਫੰਕਸ਼ਨ ਉਸ ਤਰ੍ਹਾਂ ਹੀ ਹੋਣਗੇ, ਔਰ ਇੱਕ ਫੰਕਸ਼ਨ ਜਿਹਦੇ 'ਚ ਕਿ ਲੱਖਾਂ ਹਿੰਦੂ ਇਕੱਠੇ ਹੁੰਦੇ ਨੇ ਉਹ ਵੀ ਹੋਏਗਾ, ਲੇਕਿਨ ਹੁਣ ਸਾਹਮਣੇ ਆਇਆ ਕਿ ਵੀ ਇਹ ਜਿਹੜਾ ਯੂਪੀ ਹੈ ਨੰਬਰ 3 ਤੇ ਬਣ ਗਏ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ। ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਸਾਨੂੰ ਅੱਜ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਆਈ ਹੈ ਜਿਹਦੇ 'ਚ ਉਹਨਾਂ ਨੇ ਇਹ ਫੇਰ ਫਿਕਰ ਜ਼ਾਹਰ ਕੀਤਾ ਹੈ ਕਿ ਵੀ ਹਿੰਦੂ ਵੱਡੇ ਮੰਦਰ ਹੋਣ, ਮਸੀਤਾਂ ਹੋਣ, ਦੂਸਰੇ ਬੰਦ ਹੋ ਰਹੇ ਨੇ, ਔਰ ਉਹਨਾਂ ਨੇ ਇhtiyat ਲਈ ਹੈ, ਪਰ ਸਿੱਖ ਆਪਣੇ ਗੁਰਦੁਆਰਿਆਂ ਦੇ ਮਾਮਲੇ 'ਚ ਔਰ ਦੂਸਰਿਆਂ 'ਚ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਨੇ, ਔਰ ਇਹਦਾ ਨੁਕਸਾਨ ਹੋਏਗਾ ਅਲਟੀਮੇਟਲੀ। ਔਰ ਕੱਲ੍ਹ ਨੂੰ ਇਹ ਜਿਹੜਾ ਹੋਰ ਵੀ ਇਸ 'ਚੋਂ ਨਾ ਪੱਖੀ ਪ੍ਰੋਪੇਗੈਂਡਾ ਨਿਕਲੇਗਾ, ਉਹ ਵੀ ਮੈਂ ਡਿਸਕਸ ਕਰਾਂਗਾ। ਪਰ ਇਸ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਵੀ ਜਿਹੜਾ ਪੰਜਾਬ ਦੇ ਹਵਾਲੇ ਨਾਲ ਈਵਨ ਸਟੇਟ ਗਵਰਨਮੈਂਟ ਜਿਹੜੀ ਲੇਟ ਜਾਗੀ ਹੈ, ਪਰ ਹੁਣ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਪੰਜਾਬ ਦੇ ਵਿੱਚ ਵੀ ਬੰਦ ਵਰਗੇ ਹਾਲਾਤ ਨੇ, ਲੋਕ ਬੜੀ ਪੈਨਿਕ ਸ਼ਾਪਿੰਗ ਕਰ ਰਹੇ ਨੇ, ਔਰ ਜਿਹੜਾ ਸਕੂਲ ਕਾਲਜ ਵੀ ਬੰਦ ਹੋ ਰਹੇ ਨੇ। ਲੇਕਿਨ ਫਿਰ ਵੀ ਜਦੋਂ ਤੱਕ ਹੁਣ ਇਹ ਦੇਖ ਰਹੇ ਹਾਂ ਕਿ ਜਿੰਨਾ ਫਿਰ ਜਦੋਂ ਤੁਸੀਂ ਡੈਂਸਲੀ ਪੋਪੂਲੇਟਿਡ ਏਰੀਆ ਦੇਖਦੇ ਹੋ, ਹੁਣ ਪੰਜਾਬ ਦੇ ਵਿੱਚ ਲਗਭਗ 30 ਮਿਲੀਅਨ ਲੋਕ ਰਹਿੰਦੇ ਨੇ, 3 ਕਰੋੜ ਦੇ ਨੇੜੇ ਤੇੜੇ, ਔਰ ਜੇ ਤੁਸੀਂ ਏਰੀਆ ਦੇਖੋ ਤੇ 50,300 ਸਕੁਅਰ ਕਿਲੋਮੀਟਰ 'ਚ, ਔਰ ਜਿੱਥੇ ਵੱਡੇ ਵੱਡੇ ਸ਼ਹਿਰ ਥੋੜੀ ਵਿੱਥ ਤੇ ਹੀ ਨੇ। ਹੁਣ ਸਾਰਾ ਪੰਜਾਬ ਤੁਸੀਂ 5-5.5-6 ਘੰਟੇ 'ਚ ਗਾਹ ਮਾਰਦੇ ਹੋ। ਅੰਮ੍ਰਿਤਸਰ ਵੱਡਾ ਸ਼ਹਿਰ ਹੈ, ਫਿਰ ਜਲੰਧਰ ਵੱਡਾ ਹੈ, ਫਿਰ ਲੁਧਿਆਣਾ ਹੈ, ਔਰ ਜਿਹੜਾ ਵੀ ਕੋਈ ਡਿਟੈਕਟ ਹੋਏ, ਔਰ ਗੁਜਰਾਤ ਤੋਂ ਬਾਅਦ ਸ਼ਾਇਦ ਦੂਸਰਾ ਸਭ ਤੋਂ ਜ਼ਿਆਦਾ ਬਾਹਰ ਜਿਨ੍ਹਾਂ ਦੇ ਲੋਕ ਗਏ ਨੇ ਉਹ ਸੂਬਾ। ਸੋ ਕਿੰਨੇ ਲੋਕ ਇਸ ਪੀਰੀਅਡ 'ਚ ਆਏ ਜਦੋਂ ਤੱਕ ਉਹਨਾਂ ਨੇ ਪਾਬੰਦੀ ਲਾਈ ਕਿ ਵੀ ਔਰ ਕੁਆਰੰਟਾਈਨ ਕਰਨਾ ਸ਼ੁਰੂ ਕੀਤਾ ਏਅਰਪੋਰਟਾਂ ਤੇ, ਹੁਣ ਤੱਕ ਕੀਤਾ। ਸੋ ਇਹ ਇੱਕ ਫਿਕਰ ਵਾਲੀ ਗੱਲ ਵੀ ਹੈ ਕਿ ਹੁਣ ਭਾਵੇਂ ਅਮਰਿੰਦਰ ਨੇ ਕਿਹਾ ਜੀ ਅਸੀਂ ਦੇਖ ਰਹੇ ਹਾਂ ਕਿ ਪ੍ਰਾਈਵੇਟ ਹਸਪੀਟਲਸ ਨੂੰ ਵੀ ਅਸੀਂ ਟੈਸਟਿੰਗ ਦੇ ਲਈ ਕਹੀਏ, ਕਿਉਂਕਿ ਸਰਕਾਰੀ ਹਸਪਤਾਲਾਂ 'ਚ ਤਾਂ ਉੱਥੇ ਉਹ APC ਤੇ 12 ਨੰਬਰ ਤੇ ਦੂਜੇ ਦੀਆਂ ਦਵਾਈਆਂ ਤੋਂ ਬਿਨਾਂ ਲਾਲ ਜਿਹਾ ਪਾਣੀ ਘੋਲ ਕੇ ਰੱਖਿਆ ਹੁੰਦਾ, ਜਾਂ ਉਹ ਜੰਕਸ਼ਨ ਵਾਇਲਟ ਘੋਲੀ ਹੁੰਦੀ ਹੈ ਨੀਲੀ ਦਵਾਈ ਫੋੜਿਆਂ ਤੇ ਲਾਉਣ ਨੂੰ। ਉਹਨਾਂ ਦੇ ਜਿਹੜੀਆਂ ਪੰਜਾਬ ਦੀਆਂ ਡਿਸਪੈਂਸਰੀਆਂ ਨੇ, ਰੂਰਲ ਹੋਏ ਜਾਂ ਈਵਨ ਪ੍ਰਾਇਮਰੀ ਹੈਲਥ ਸੈਂਟਰ ਹੋਣ ਜਾਂ ਹਸਪੀਟਲ ਹੋਣ, ਉਹਨਾਂ 'ਚ ਕੁਝ ਵੀ ਨਹੀਂ ਹੁੰਦਾ। ਤੇ ਇਹ ਜਿਹੜਾ ਇਸ ਟਾਈਪ ਦੀ ਟੈਸਟਿੰਗ ਜਿਹਦੇ 'ਚ ਟੈਸਟ ਵੀ ਪ੍ਰੋਪਰ ਹੋਇਆ ਕਿ ਨਹੀਂ, ਉਹਨਾਂ ਦੀਆਂ ਮਸ਼ੀਨਾਂ ਵੀ ਨਹੀਂ ਉੱਥੇ ਚੱਲਣੀਆਂ, ਪਤਾ ਨਹੀਂ ਉਹ ਦੇਸੀ ਜਾਲੀ 80% ਤਾਂ ਦਵਾਈਆਂ ਉਹਨਾਂ ਦੀਆਂ ਜਾਲੀ ਹੁੰਦੀਆਂ ਨੇ, ਐਂਟੀਬਾਇਓਟਿਕਸ ਤੋਂ ਲੈ ਕੇ ਦੂਸਰੇ ਤੱਕ। ਔਰ ਇਹੀ ਹਾਲ ਇਸ ਲੈਵਲ ਦੇ ਉੱਤੇ ਕਿੰਨੇ ਕੁ ਉਹਨਾਂ ਦੇ ਟੈਸਟ ਕਾਰਗਰ ਹੋਣਗੇ, ਔਰ ਉਹਨਾਂ ਦੀ ਜਿਹੜੀ ਕੁਆਰੰਟਾਈਨ ਹੈ ਉਹਦਾ ਹਾਲ ਤਾਂ ਜਿਸ ਕਿਸਮ ਦਾ ਹੈ। ਇੱਕ ਵਿਚਾਰਾ ਆਸਟ੍ਰੇਲੀਆ ਤੋਂ ਗਿਆ ਸਿੱਖ ਲੜਕਾ ਜਿਹੜਾ 1 ਸਾਲ ਪਹਿਲਾਂ ਹੀ ਆਇਆ ਸੀ, ਉਹਨੇ ਦਿੱਲੀ ਦੇ ਹਸਪੀਟਲ ਦੀ 7ਵੀਂ ਮੰਜ਼ਿਲ ਤੋਂ ਥੱਲੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਸੋ ਕਿਉਂਕਿ ਲੋਕ ਇਸ ਕਦਰ ਉਹ ਤਾਂ ਕਹਿ ਰਹੇ ਨੇ ਕਿ ਜਿਹੜੇ ਬਾਹਰਲੇ ਹੁਣ ਉੱਥੇ ਕੁਆਰੰਟਾਈਨ ਕੀਤੇ, ਉਹ ਕਹਿੰਦੇ ਸਾਨੂੰ ਕੈਦ ਕੀਤਾ ਹੋਇਆ, ਕਿਉਂਕਿ ਤੁਸੀਂ ਜਦੋਂ ਕੋਈ ਸਹੂਲਤ ਹੀ ਨਹੀਂ ਦੇਣੀ। ਤੇ ਇਧਰ ਮੋਦੀ ਨੇ ਨੇਸ਼ਨ ਦੇ ਨਾਂ ਸਾਥੀਓ ਜਿਵੇਂ ਉਸ ਆਪਣਾ ਮੈਸੇਜ ਦਿੰਦਾ, ਔਰ ਉਹ ਕਹਿ ਰਿਹਾ ਜੀ ਸਵੇਰੇ ਜਿਹੜਾ ਉਹ ਆਪਣੇ ਤੁਸੀਂ ਜਨਤਾ ਕਰਫਿਊ, ਔਰ ਉਹਨੇ ਇਸਤੇਮਾਲ ਕੀਤਾ ਕਿ 7 ਵਜੇ ਤੋਂ 9 PM ਤੱਕ, 7 AM to 9 PM ਆਪੇ ਹੀ ਕਰਫਿਊ ਲਾ ਲਓ, ਘਰਾਂ 'ਚ ਬੈਠ ਜਾਓ, ਜਨਤਾ ਕਰਫਿਊ ਲਾ ਲਓ। ਫਿਰ ਉਹਨੇ ਬੜੀਆਂ ਹਦਾਇਤਾਂ ਦਿੱਤੀਆਂ ਨੇ ਇਸ ਕਿਸਮ ਦੀਆਂ, ਜਿਹਨੂੰ ਉਹਨਾਂ ਦੇ ਜਿਹੜੇ ਉਹ ਸਾਰਾ ਚਮਚਾ ਮੀਡੀਆ, ਗੋਦੀ ਮੀਡੀਆ, ਉਹਨਾਂ ਨੇ ਮੋਦੀ ਮੰਤਰਾ ਕਹਿਣਾ ਸ਼ੁਰੂ ਕਰਤਾ। ਤੇ ਮੈਂ ਕਿਹਾ ਜੀ ਮੰਤਰ ਦੇ ਵਿੱਚ ਕਿਤੇ ਗਊ ਮੂਤਰ ਦਾ ਸੇਵਨ ਨਹੀਂ ਦੱਸਿਆ,
ਵੀ ਤੁਸੀਂ ਦੇਸ਼ ਨੂੰ ਤਾਂ ਕਰ ਰਹੇ ਹੋ ਗੁੰਮਰਾਹ, ਬਜਾਏ ਕਿ ਲੋਕਾਂ ਨੂੰ ਤੁਸੀਂ ਠੀਕ। ਹੁਣ ਤੱਕ ਚਾਹੀਦਾ ਇਹ ਸੀ ਕਿ ਜਿੰਨੇ ਫੇਕ ਬਾਬੇ, ਜਿੰਨੇ ਗਊ ਮੂਤਰ ਵਾਲੇ, ਜਿੰਨੇ ਕੋਈ ਜੋਤਿਸ਼ ਦੇ ਨਾਲ ਗੱਲਾਂ ਕਰਨ ਵਾਲੇ ਕਿ ਜੀ ਇਹ ਖਾਓ ਤਾਂ ਠੀਕ, ਸਭ ਚੁੱਕ ਕੇ ਅੰਦਰ ਦਿੱਤੇ ਹੁੰਦੇ ਤੇ ਉਹ ਲੱਗ ਪਤੇ ਜਾਂਦੇ ਕਿ ਭਾਈ ਇਲਾਜ ਕਰਨਾ ਕਿਵੇਂ। ਪਰ ਉਹ ਤਾਂ ਖੁਦ ਸਰਵਾਈਵ ਕਰਦੇ ਨੇ ਸਾਰੀ ਸੁਪਰਸਟੀਸ਼ਨ ਦੇ ਉੱਤੇ ਔਰ ਉਸ ਫੇਕ ਸਾਰੇ ਦੇ ਉੱਤੇ। ਔਰ ਇਸ ਸਾਰੇ ਚੋਂ ਹੀ ਜਿਹੜਾ ਇੱਕ ਪਾਰਟ ਜਿੱਥੇ ਅਸੀਂ, ਮੈਂ ਪਹਿਲਾਂ, ਕਿਉਂਕਿ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਕਾਫੀ ਸਖਤ ਹੈ, ਉਸ ਦੀ ਮੈਂ ਗੱਲ ਕਰਾਂ ਪੋਜ਼ਿਟਿਵ ਨੋਟ ਤੋਂ ਮੈਂ ਸ਼ੁਰੂ ਕਰਨਾ ਚਾਹੁੰਦਾ ਕਿ ਇਸ ਪੀਰੀਅਡ 'ਚ ਜਿੱਥੇ ਜੇ ਉੱਥੇ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਹੈ ਕਿ ਉਹਨਾਂ ਨੇ ਕਿਵੇਂ ਹੈਂਡਲ ਕਰਨਾ ਹੈ। ਹਾਲਾਂ ਜਿਵੇਂ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਮੀਟਿੰਗ ਹੋਈ, ਥੋੜ੍ਹੇ ਬਹੁਤ ਉਹਨਾਂ ਨੇ ਪ੍ਰੀਕਾਸ਼ਨਰੀ ਮੈਸ਼ਰਸ ਤਾਂ ਲਏ ਨੇ, ਲੇਕਿਨ ਮੈਂ ਸਮਝਦਾ ਵੀ ਜਿਸ ਤੇਜ਼ੀ ਦੇ ਨਾਲ ਇਹਦਾ ਸਪਰੈਡ ਆਊਟ ਦੀ ਲਾਈਨ ਆ ਰਹੀ ਹੈ ਔਰ ਪੰਜਾਬ ਡੈਂਸਲੀ ਪੋਪੂਲੇਟਿਡ ਔਰ ਡਾਇਸਪੋਰਾ ਪੋਪੂਲੇਸ਼ਨ ਜਿਹੜੀ ਸਾਰੇ ਪੀਰੀਅਡ ਤੱਕ, ਹੁਣ ਤੱਕ ਜਦੋਂ ਫਲਾਈਟਸ ਕੈਂਸਲ ਨਹੀਂ ਹੋਈਆਂ, ਆਉਂਦੇ ਰਹੇ ਨੇ ਔਰ ਆਲਰੇਡੀ ਉਹਨਾਂ ਦਾ ਐਕਸਪੋਜ਼ਰ ਰਿਹਾ। ਇਟਲੀ 'ਚ ਵੀ ਬਹੁਤ ਵੱਡੀ ਗਿਣਤੀ 'ਚ ਸਿੱਖ ਨੇ, ਜਰਮਨ 'ਚ ਵੀ ਨੇ ਔਰ ਇਹ ਉਹ ਇੱਕ ਵੱਡੇ ਪ੍ਰਭਾਵ ਵਾਲੇ ਨੇ। ਹੁਣ ਜੇ ਈਵਨ ਈਰਾਨ ਤੋਂ ਜੇ ਕੋਈ ਇੰਡੀਅਨ ਉੱਥੇ ਗਏ ਹੋਏ ਸੀ, ਜੇ 70 ਆਏ ਤਾਂ ਉਹਨਾਂ 'ਚੋਂ 60 ਜਿਹੜੇ ਨੇ ਉਹ ਪੋਜ਼ਿਟਿਵ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦਾ ਮਤਲਬ ਹੈ ਕਿ ਵੀ ਜਿੱਥੇ ਇਹਦਾ ਸਪਰੈਡ ਹੈ ਉੱਥੇ ਬੜੀ ਤੇਜ਼ੀ ਨਾਲ ਸਪਰੈਡ ਹੈ। ਔਰ ਇਹ ਵੀ ਗੱਲ ਹੁਣ ਮੁੱਕ ਗਈ, ਪਹਿਲਾਂ ਦੱਸੀ ਜੀ 60 ਸਾਲ ਉਸ ਤੋਂ ਉੱਪਰ ਉਹੀ ਕੇਸ ਇਹ ਉਹ, ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਈਵਨ ਯੰਗਸਟਰਸ ਦੇ ਵਿੱਚ ਵੀ ਉਸ ਦੀ ਡਿਟੈਕਸ਼ਨ ਹੈ, ਭਾਵੇਂ ਰਿਲੇਟਿਵਲੀ ਅਜੇ ਘੱਟ ਹੈ ਉਹ ਜੇ ਤੁਸੀਂ ਏਜ ਵਾਈਜ਼ ਦੇਖੋ। ਸੋ ਕੁੱਲ ਮਿਲਾ ਕੇ ਯੂਰਪ ਦੇ ਵਿੱਚ ਜਿਹੜਾ ਇਸ ਦਾ ਕਹਿ ਰਿਹਾ, ਲੰਡਨ ਵੀ ਅੱਜ ਟੋਟਲੀ ਬੰਦ, ਡਾਕਟਰ ਚੀਮਾ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਲੇਕਿਨ ਮੈਂ ਪਹਿਲਾਂ ਤਾਂ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਜਿੱਥੇ ਇਹ ਝੂਠੇ ਕਿਸਮ ਦੇ ਫੇਕ ਬਾਬੇ, ਨਜੂਮੀ ਔਰ ਸਾਡੀ ਰਿਲੀਜੀਅਸ ਸ਼੍ਰੇਣੀ ਦੇ ਲੋਕ ਵੀ, ਉਹਨਾਂ ਦੇ ਵਿੱਚ ਹਰ ਮਜ਼ਹਬ ਦੇ ਲੋਕ ਜਿਹੜੇ ਕਿ ਉਹਨੂੰ ਕਿਸੇ ਹੋਰ ਚੀਜ਼ ਨਾਲ ਵੀ ਜੋੜ ਕੇ ਅਲਟੀਮੇਟਲੀ ਫੋਕਸ ਇਸ ਗੱਲ ਤੇ ਹੋਣਾ ਚਾਹੀਦਾ ਹੈ ਕਿ ਭਾਈ ਇਹਨੂੰ ਕਿਵੇਂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ, ਪ੍ਰੀਕਾਸ਼ਨਸ ਕੀ ਹੋਣੀਆਂ ਚਾਹੀਦੀਆਂ ਨੇ, ਅਥਾਰਟੀਜ਼ ਦੇ ਜਿਹੜੀ ਹੈ ਉਹਨਾਂ ਦੀਆਂ ਹਦਾਇਤਾਂ ਨੂੰ ਸੁਣਨਾ ਚਾਹੀਦਾ ਹੈ। ਪਰ ਇਸ ਦੇ ਉਲਟ ਜਿਹੜੇ ਇਸ ਕਿਸਮ ਦੇ ਪਖੰਡ ਕਰ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਦਾ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ। ਸੋ ਮੈਂ ਇਹ ਸਮਝਦਾ ਕਿ ਵੀ ਡਾਇਸਪੋਰਾ ਸਿੱਖਾਂ ਨੇ ਬੜੀ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਜੋ ਹੀ ਇੰਸਟਰਕਸ਼ਨਸ ਗਵਰਨਮੈਂਟ ਲੈਵਲ ਤੇ ਵੀ ਆਈਆਂ, ਆਪਣੇ ਤੌਰ ਤੇ ਵੀ, ਜਿੱਥੇ ਉਹਨਾਂ ਨੇ, ਇਹ ਤਾਂ ਠੀਕ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪ੍ਰਕਾਸ਼ ਹੁੰਦਾ ਹੈ, ਕੀਰਤਨ ਹੁੰਦਾ ਹੈ, ਸ਼ਾਮ ਨੂੰ ਸੁਖ ਆਸਨ ਹੁੰਦਾ ਹੈ। ਸੋ ਗੁਰਦੁਆਰੇ ਦੇ ਦਰਵਾਜ਼ੇ ਤਾਂ ਨਹੀਂ ਬੰਦ ਕਿਸੇ ਦੇ ਵੀ, ਉਹ ਹੋਣੇ ਵੀ ਨਹੀਂ ਚਾਹੀਦੇ। ਲੇਕਿਨ ਇਹ ਹੈ ਕਿ ਵੀ ਜਿਨ੍ਹਾਂ ਨੇ ਆਣਾ ਹੈ, ਸੰਗਤ ਦੇ ਨੁਕਤੇ ਨਿਗਾਹ ਤੋਂ ਇਕੱਠ ਬੰਦ ਕਰ ਦਿੱਤੇ ਨੇ। ਲੰਗਰ ਜਿਹੜਾ ਬੈਠ ਕੇ ਪੰਗਤ 'ਚ ਇੱਕ ਲਾਈਨ ਦੇ ਵਿੱਚ ਛਕਾਇਆ ਜਾਂਦਾ ਉਹ ਨਹੀਂ ਹੈ, ਪਰ ਰੈਡੀ ਟੂ ਟੇਕ, ਰੈਡੀ ਟੂ ਗੋ ਨਹੀਂ, ਤਿਆਰ ਕਰਕੇ ਉਹਨਾਂ ਨੇ ਰੱਖਿਆ ਹੋਇਆ। ਉਹ ਵੀ ਉਹਨਾਂ ਦੇ ਲਈ ਜਿਹੜੇ ਲੋੜਵੰਦ ਨੇ, ਬਾਕੀ ਜਿਹੜੇ ਘਰਾਂ 'ਚ ਨੇ ਉਹ ਤਾਂ ਖੁਦ ਹੀ ਘਰ ਬਣਾ ਰਹਿੰਦੇ ਨੇ। ਸੋ ਇਹ ਵੀ ਗੁਰਦੁਆਰਿਆਂ ਨੇ। ਪਰ ਇੱਕ ਜਿਹੜਾ ਬਹੁਤ ਚੰਗਾ ਮੈਨੂੰ ਲੱਗਾ ਜਿਹੜਾ ਪੋਜ਼ਿਟਿਵਲੀ, ਕਿ ਕਿਉਂਕਿ ਜਿਹੜੀ ਐਲਡਰਲੀ ਪੋਪੂਲੇਸ਼ਨ ਹੈ 65 ਐਂਡ ਅਬਵ, ਜਿਹੜੇ ਖਾਸ ਤੌਰ ਤੇ ਯੂਰਪ 'ਚ ਜਾਂ ਦੂਜੇ ਘਰਾਂ 'ਚ ਰਹਿਣ ਵਾਲੇ ਨੇ, ਉਹਨਾਂ ਦੇ ਲਈ ਵੀ, ਔਰ ਇਹ ਇੰਟਰਨੈਸ਼ਨਲ ਨਿਊਜ਼ ਹੈ, Sikhs deliver free food to elderly in self-isolation amid coronavirus care in UK. Multiple nations have undergone a virtual lockdown. और ये UK ਦਾ ਬਰਕਸ਼ਾਇਰ ਦਾ ਟਾਊਨ ਹੈ ਸਲੋ, ਉਸ ਦੇ ਹਵਾਲੇ ਨਾਲ ਖਬਰ ਹੈ ਕਿ ਵੀ amid the novel coronavirus outbreak, people have been compelled to self-isolate and quarantine themselves to contain the spread of the virus. While the infection virus is a major threat to the immunity system of all ages, the elderly are more at risk. So ਉਹਨਾਂ ਨੇ ਅੱਗੋਂ ਇਹ ਦਿੱਤਾ ਵੀ ਕਿੰਨੀਆਂ ਜਾਨਾਂ ਗਈਆਂ। ਔਰ ਇਸ ਵੇਲੇ during this time of emergency and social distancing, a free mobile food support initiative has been taken in Slough, a town in Berkshire, England. The service provides healthy and nutrition food by the Sikh community of the town, mostly to the people above age of 65 and quarantined. ਔਰ ਇਸ ਨੂੰ ਹਰਜਿੰਦਰ ਸਿੰਘ ਕੁਕਰੇਜਾ ਜਿਹੜੇ ਨੇ ਉਹ ਲੀਡ ਕਰ ਰਹੇ ਨੇ, ਮੋਬਾਈਲ ਵੈਨਸ ਘੁੰਮ ਰਹੀਆਂ ਔਰ ਉਹਨਾਂ ਨੇ ਟਵਿੱਟਰ ਦੇ ਉੱਤੇ ਵੀ ਕਿਹਾ ਕਿ ਆਰ ਯੂ 65 ਪਲੱਸ
in coronavirus isolation question mark need support to get food। फिर उन्होंने कहा कि भी 6 in slow UK have come up with mobile food support for elderly and isolated and are providing free healthy and nutritious essentials to help them please share। ਅੱਗੇ ਉਹਨਾਂ ਦੀ ਜੋ ਹੈ ਦਰਸ਼ਕ ਦੇਖ ਸਕਦੇ ਨੇ ਜੇ ਉਹਨਾਂ ਨੇ ਟੈਕਨੀਕਲ ਟੀਮ ਨੇ ਉਹਨਾਂ ਦੀ ਟਵਿੱਟਰ ਪਿਕਚਰ ਵੀ ਕੱਢੀ ਹੋਏ। ਬਿਲਕੁਲ ਸੋ ਜ਼ਾਹਰਾ ਤੌਰ ਤੇ ਇਹ ਇੱਕ ਫਖਰ ਵਾਲੀ ਗੱਲ ਹੈ, ਪਰ ਹੁਣ ਮੈਂ ਜਿਹੜੀ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਜ਼ਰਾ ਥ੍ਰੈਸ਼ਿੰਗ ਕੀਤੀ ਆ ਉਹਨਾਂ ਦੀ ਜਿਹੜੇ ਗੈਰ ਜ਼ਿੰਮੇਵਾਰੀ ਦੇ ਨਾਲ ਕਰ ਰਹੇ ਨੇ, ਮੈਂ ਉਹ ਸਾਂਝਾ ਕਰਨਾ ਚਾਹੁੰਦਾ ਜੀ। ਉਹ 'ਚ ਉਹਨਾਂ ਨੇ ਕਿਹਾ ਕਿ ਤ੍ਰਿਪਤੀ ਟੈਂਪਲ, ਸਿੱਧ ਵਿਨਾਇਕ ਟੈਂਪਲ, ਸੋਮਨਾਥ ਟੈਂਪਲ, ਪੁਰੀ ਜਗन्नाथ ਟੈਂਪਲ, द्वारकाधीश temple, ISKCON temples are closed, all temples in Gujarat and Maharashtra closed, Haji Ali Dargah is closed, Shirdi closed, Makkah closed, Vaishno Devi Yatra suspended, the most visited shrines in India are closed, only Sikhs are most careless and misled by fake bravado and misplaced concern for maryada and fear of state interference and secular interference in Gurdwaras and not closing nor limiting crowds। मेरा ख्याल है भी क्लोज तो नहीं होना शायद उन्होंने करना भी, लेकिन लिमिटिंग दी मैं ਜ਼ਰੂਰ ਦੇਖਿਆ ਹੈ ਕਿ ਜਿਵੇਂ SGPC ਪ੍ਰੈਜ਼ੀਡੈਂਟ ਨੇ ਸਾਰੇ ਜਿਹੜੇ ਫੰਕਸ਼ਨਸ ਨੇ ਆਉਣ ਵਾਲੇ ਪੀਰੀਅਡ ਦੇ ਗੈਦਰਿੰਗਸ ਦੇ ਉਹ ਕੈਂਸਲ ਕੀਤੇ ਨੇ। ਦਰਬਾਰ ਸਾਹਿਬ ਦੇ ਹਵਾਲੇ ਨਾਲ ਵੀ ਡਿਸਟੈਂਸ ਹੈ, ਮੈਡੀਕਲ ਟੀਮਸ ਦੀਆਂ ਪਿਕਚਰਸ ਵੀ ਸਾਹਮਣੇ ਆਈਆਂ, ਉਹ ਬਾਹਰ ਲੱਗੀਆਂ ਹੋਈਆਂ ਨੇ ਔਰ ਨੰਬਰ ਵੈਸੇ ਵੀ ਘਟ ਗਿਆ, ਲੇਕਿਨ ਜਿਵੇਂ ਪੰਗਤ ਦੇ ਵਿੱਚ ਵੀ ਸਮਾਲ ਹੈ ਜਿਹਦੇ 'ਚ ਔਰ ਉਸ ਨੂੰ ਜਿੰਨੀਆਂ ਵੀ ਪ੍ਰੀਕਾਸ਼ਨਸ ਨੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। फिर उन्होंने कहा कि भी while diaspora gurdwaras in Canada especially took boldest decisions to even cancel langar halls for a while। अमरीका च भी इस ਨੂੰ फॉलो ਕੀਤਾ बहुत सारे गुरुद्वारियां ने। Indian and Pakistan ones are useless। Darbar Sahib still has 1 lakh visitors daily। Do you think a mere spray of hand sanitizer can stop the risk? UC report, I am sending you and see live telecast from Gurdwara here daily। Elderly, pregnant women, babies, toddlers are still coming। 1 ਲੱਖ ਦੀ ਫਿਗਰ ਤਾਂ ਹੁਣ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਹੈ, ਹੋ ਸਕਦਾ ਜਦੋਂ ਭੈਣ ਜੀ ਨੇ ਦੇਖਿਆ ਉਦੋਂ ਅਜੇ ਨਾ ਪਾਬੰਦੀ ਹੋਏ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਖੁੱਲ੍ਹੇ ਨੇ ਔਰ ਸੰਗਤ ਦਾ ਆਣਾ ਜਾਣਾ, ਪਰ ਨੰਬਰ ਕਾਫੀ ਘੱਟ ਹੈ। फिर उन्होंने सिरसे की गल की है। MS सिरसा of Delhi Sikh Gurdwara management was careless enough to say if someone falls sick coming to Gurdwara, DSGMC will pay for their treatment। Is this responsible? ये बड़ी मूर्खाना और ज़ाहिराना स्टेटमेंट है, no doubt about it। I am shocked at silence of jathedars who didn't even issue public statement asking people to pray, do part at home, watch live telecast from Gurdwaras on TV or online and use references from Shri Guru Granth Sahib and Guru Nanak Sakhis which are against empty ritualism and futile pilgrimages। ਇਸ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਕੌਸ਼ੀਅਸ ਅਪਰੋਚ ਰਹੀ ਹੈ, ਪਰ ਮੇਰਾ ਖਿਆਲ ਹੈ ਵੀ ਇਹ ਇਹਨਾਂ ਦਿਨਾਂ 'ਚ ਹੁਣ ਜਦੋਂ ਕਿ ਪੰਜਾਬ 'ਚ ਇਹਨਾਂ ਕੇਸਿਸ ਦੀ ਗੱਲ ਆਈ ਹੈ ਮੇਬੀ ਕੋਈ ਫਰਮ ਸਟੇਟਮੈਂਟ ਵੀ ਇਸ ਦੇ ਉੱਤੇ ਆਏ। ਆਰ ਵੀ ਫਾਈਨਲੀ ਬ੍ਰਹਮਨਿਕਲ that ritualism is more important to us। ਦੇਖੋ ਉਹ ਤਾਂ ਜੇ ਸੰਗਤ ਨਾ ਵੀ ਆਏਗੀ, ਪ੍ਰਕਾਸ਼ ਸੁਖਾਸਨ ਦਾ ਗੁਰਦੁਆਰਾ ਸਾਹਿਬਾਂ 'ਚ ਹੋਏਗਾ, ਉਹ ਰਿਚੁਅਲਿਜ਼ਮ ਨਹੀਂ ਹੈ, ਉਹ ਤਾਂ ਹੈ। ਲੇਕਿਨ ਮੈਂ ਸਮਝਦਾ ਵੀ ਜਿੱਥੇ ਸਾਰੇ ਪ੍ਰਭਾਵਿਤ ਹੋ ਰਹੇ ਨੇ ਔਰ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵੀ ਆਉਣਾ ਹੈ ਉਹ ਬਾਹਰ ਵੀ ਇੰਟਰੈਕਸ਼ਨ ਉਹਨਾਂ ਦਾ ਹੁੰਦਾ, ਇਹ ਜ਼ਰੂਰੀ ਹੈ ਕਿ ਵੀ ਇਹ ਫਰਮ ਇਸ ਦੇ ਉੱਤੇ ਲਾਈਨ ਲਈ ਜਾਏ, ਬੇਸ਼ੱਕ ਅਕਾਲ ਤਖਤ ਸਾਹਿਬ ਦੇ ਲੈਵਲ ਤੋਂ ਵੀ ਔਰ ਲੋਕਲ ਲੈਵਲ ਤੇ ਵੀ, ਕਿ ਇਹ ਜਿਹੜਾ ਜਾਣ ਦਾ ਰੁਝਾਨ ਹੈ ਇਸ ਨੂੰ ਕੁਝ ਦਿਨਾਂ ਦੇ ਲਈ ਰੋਕਿਆ ਜਾਏ। ਔਰ ਫਿਰ ਉਹਨਾਂ ਨੇ ਕਿਹਾ what is difference today between ਜਥੇਦਾਰਸ, ਇਮਾਮਸ, ਸ਼ੰਕਰਾਚਾਰੀਅਸ who are silent or saying no one can interfere in आस्था और promising miracle protection from God at religious places। देखो ऐसा तो नहीं है, मैं किसी सिख तो नहीं सुनिया है कि भाई कि जी ये तुसी दूसरा लाइन ना लो और ये मिरेकल होएगी, ऐसा नहीं है। लेकिन ये ज़रूर है कि गुरुद्वारा साहबान
ਦੇ ਦਰਵਾਜ਼ੇ ਤੁਸੀਂ ਬੰਦ ਨਹੀਂ ਕਰਦੇ। ਇਹ ਹਦਾਇਤ ਜ਼ਰੂਰ ਹੁੰਦੀ ਹੈ ਕਿ ਭਾਈ ਇਸ ਦੇ ਉੱਤੇ ਤੁਸੀਂ ਪ੍ਰੀਕਾਸ਼ਨ ਰੱਖੋ। ਵਟ ਇਜ਼ ਡਿਫਰੈਂਸ? ਅੱਛਾ, ਫਿਰ ਉਹਨਾਂ ਨੇ ਕਿਹਾ ਡੂ ਯੂ ਨੋ ਹਾਊ ਮਚ ਕਰੋਨਾ ਹੈਜ਼ ਸਪਰੈਡ ਇਨ ਦੇਹਰਾਦੂਨ ਆਲਸੋ? ਆਲ ਗੁਰਦੁਆਰਾਜ਼ ਆਰ ਓਪਨ। ਮੈਨੂੰ ਨਹੀਂ ਪਤਾ ਹੈ ਦੇਹਰਾਦੂਨ 'ਚ ਕੀ ਹੈ, ਲੇਕਿਨ ਕਿਉਂਕਿ ਯੂਪੀ ਜਿਹੜੀ ਹੈ ਮਹਾਰਾਸ਼ਟਰ ਔਰ ਕੇਰਲਾ ਤੋਂ ਬਾਅਦ ਨੰਬਰ 3 ਤੇ ਹੈ, ਜ਼ਾਹਰ ਹੈ ਦੇਹਰਾਦੂਨ ਤਾਂ ਸ਼ਾਇਦ ਹੁਣ ਉੱਤਰਾਖੰਡ 'ਚ ਹੈ, ਪਰ ਯੂਪੀ ਦਾ ਇਹ ਹਿੱਸਾ ਸੀ, ਜ਼ਰੂਰ ਹੋਏਗਾ। ਔਰ ਫਿਰ ਉਹਨਾਂ ਨੇ ਕਿਹਾ ਵੀ ਆਈ ਐਮ ਮੋਸਟ ਅਸ਼ੇਮਡ ਐਂਡ ਵਰੀਡ ਅਬਾਊਟ ਹਜ਼ੂਰ ਸਾਹਿਬ which is neither controlling crowds nor closing even temporarily despite begging from CM and police due to rising coronavirus in Maharashtra, where even trains are suspended to control crowds, and Siddhi Vinayak Haj Ali have closed. ਮੇਰਾ ਖਿਆਲ ਹੈ ਵੀ ਕਿਉਂਕਿ ਮਹਾਰਾਸ਼ਟਰ ਮੋਸਟ ਇਫੈਕਟਡ ਹੈ ਤੇ ਹਜ਼ੂਰ ਸਾਹਿਬ ਬੋਰਡ ਦੇ ਉੱਤੇ ਵੀ ਉਹਨਾਂ ਦਾ ਹੀ ਕੰਟਰੋਲ ਹੈ, ਸ਼ਿਵ ਸੈਨਾ ਵਾਲਿਆਂ ਦਾ ਔਰ ਉਹਨਾਂ ਦਾ, ਉਹਨਾਂ ਨੂੰ ਇਹ ਇੰਪਲੀਮੈਂਟ ਕਰਨਾ ਚਾਹੀਦਾ ਹੈ ਕਿ ਵੀ ਇਸ ਪਾਰਟ ਦੇ ਉੱਤੇ ਜਿਹੜਾ ਉਹ ਫਰਦਰ ਸਪਰੈਡ ਦਾ ਕਾਰਨ ਨਾ ਬਣ। ਆਈ ਐਮ ਆਲਸੋ ਅਸ਼ੇਮਡ ਆਫ ਕੈਪਟਨ ਗਵਰਨਮੈਂਟ ਲੈਗਸਿਟੀ। Gallot imposed section 144 in Rajasthan. Himachal went a step ahead and closed all shops, spas, markets, schools, religious places, spiritual centers, temples, banned not only international tourists but even closed state borders for domestic tourists to Himachal. ਬਿਲਕੁਲ ਪੰਜਾਬ ਨੂੰ ਵੀ ਇਹ ਮੇਸ਼ਰਸ ਲੈਣੇ ਚਾਹੀਦੇ ਨੇ। ਔਰ ਮੇਰਾ ਖਿਆਲ ਹੈ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਜਿਵੇਂ ਪਹਿਲੀ ਡੈਥ ਦਾ ਖੌਫ ਆਇਆ ਕਿ ਜਿਹੜੇ ਨਵਾਂ ਸ਼ਹਿਰ 'ਚ ਹੋਇਆ, ਔਰ ਜ਼ਾਹਰ ਹੈ ਜਿਹੜੀ ਹੈ ਪੈਨਿਕ ਬਾਇੰਗ ਵੀ ਚੱਲ ਰਹੀ ਹੈ, ਔਰ ਇਹ ਇਵੈਂਚੁਅਲੀ ਦੇ ਵਿਲ ਹੈਵ ਟੂ ਡੂ ਇਟ। See their response. Compare it to stupid Captain government, which is celebrating 3 years of Congress in Punjab, sending its MLAs, MPs to celebrate in crowds across state. Captain failed to shut deras or enforce crowd control in gurdwaras, mosques, churches, or close them. He failed to send staff of UNIS on leave as if staff cannot get diseases. He has held 2 high-profile summits with NDTV and News 18 to boast about his 3rd anniversary as CM and endangered lives of workers at hotels which will host these summits. ਔਰ ਉਹਦੇ 'ਚ ਉਹਨੇ ਕਾਫੀ ਆਪਣੇ 3 ਸਾਲ ਪੂਰੇ ਹੋਣ ਦੇ ਜਸ਼ਨ ਤਾਂ ਐਂ ਮਨਾਏ ਨੇ ਜਿਵੇਂ ਤਾਜ਼ਪੋਸ਼ੀ ਹੋਈ ਹੁੰਦੀ ਹੈ। ਮੈਂ ਵੈਸੇ ਨਿਊਜ਼ ਤਾਂ ਕੱਢ ਕੇ ਰੱਖੀਆਂ, ਪਰ ਦੂਸਰੇ ਟੌਪਿਕ ਡੋਮੀਨੇਟ ਕਰਦੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਸ ਗੱਲ ਦੇ ਉੱਤੇ ਤਾਂ ਲੱਗਾ ਹੋਇਆ ਬਿਆਨਬਾਜ਼ੀ NDTV ਨੂੰ ਵੀ, ਦੂਜਾ ਕਿ ਜੀ ਕੋਈ ਅੱਤਵਾਦ ਪਾਕਿਸਤਾਨ 'ਚੋਂ ਨਹੀਂ ਆਉਣਾ ਚਾਹੀਦਾ, ਔਰ ਕੇਸ ਵੀ ਰਜਿਸਟਰ ਕਰਵਾ ਦਿੱਤੇ ਨੇ ਕਿ ਜੀ ਇਹ ਫਲਾਣੇ ਖਾਲਿਸਤਾਨੀ ਅਸੀਂ ਫੜੇ, ਇੰਨੇ ਅਸੀਂ ਗੈਂਗਸਟਰ ਫੜੇ। ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ, ਜਾਂ ਇਹ ਕਹਿ ਕੇ ਜੀ ਮੈਂ ਦੁਬਾਰਾ ਚੋਣਾਂ ਲੜਾਂਗਾ ਜੇ ਮੈਂ ਜਵਾਨ ਹਾਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜਾ ਇਰਰਿਸਪੋਂਸਿਬਲ ਉਹਦਾ ਬਿਹੇਵੀਅਰ ਹੈ ਐਜ਼ ਫਾਰ ਐਜ਼ ਈਵਨ ਕੰਟਰੋਲਿੰਗ this epidemic is concerned. One person died today. ਫਿਰ ਉਹਨਾਂ ਨੇ ਕਿਹਾ he is busy framing Sikh youth in fake terror cases instead. ਉਹ ਅੱਜ ਹੀ ਖਬਰ ਹੈ ਇਸ ਦੇ ਉੱਤੇ The Wire ਦੀ। One person died today who had returned from Germany and tested positive in coronavirus. His whole village is quarantined only now. ਹੁਣੇ ਹੀ ਮੈਂ ਜ਼ਿਕਰ ਕਰਕੇ ਹਟਿਆ। One student who returned from abroad is also quarantined in Chandigarh as she tested positive for coronavirus. Punjab lacks testing facilities. Punjabis are careless, rude and uncooperative with doctors even when asked to get tested. So ਇਹ ਕਈ ਥਾਂ ਦੇਖਣ 'ਚ ਆ ਰਿਹਾ, ਇਕੱਲਾ ਪੰਜਾਬ 'ਚ ਹੀ ਨਹੀਂ, ਅਸੀਂ ਕਸ਼ਮੀਰ ਵਾਲੇ 'ਚ ਦੇਖਾਂਗੇ ਕਿ 150 ਕਸ਼ਮੀਰੀ ਸਟੂਡੈਂਟ ਜਿਹੜੇ ਬੰਗਲਾਦੇਸ਼ ਤੋਂ ਆਏ ਔਰ ਉਹਨਾਂ ਨੂੰ 에ਅਰਪੋਰਟ ਤੇ ਜਦੋਂ ਰੋਕ ਕੇ ਉਹਨਾਂ ਨੇ ਕੁਆਰੰਟਾਈਨ ਕਰਨ ਦੇ ਲਈ ਕਿਹਾ ਤੇ ਉੱਥੇ ਤਾਂ ਰਾਈਟ ਵਰਗੀ ਹਾਲਤ ਬਣ ਗਈ, ਨਾਅਰੇਬਾਜ਼ੀ ਹੋਈ, ਬਾਹਰੋਂ ਜਿਹੜੇ ਉਹਨਾਂ ਨੂੰ ਲੈਣ ਆਏ ਸੀ ਉਹ ਵੀ ਉਹਨਾਂ ਨਾਲ ਸ਼ਾਮਲ ਹੋ ਗਏ। ਫਾਈਨਲੀ ਜਿਹੜਾ ਉਹਨਾਂ ਨੇ ਕੰਟਰੋਲ ਕੀਤਾ। ਸੋ ਇਹ ਮੇਰਾ ਖਿਆਲ ਹੈ ਕਿ ਵੀ ਇੱਕ ਜਿਹੜੀਆਂ ਇਸ ਕਿਸਮ ਦੀਆਂ ਰਿਊਮਰਸ ਵੀ ਨੇ, ਰਿਊਮਰਸ ਨਹੀਂ ਨੇ, ਜਿਹੜਾ ਕੁਆਰੰਟਾਈਨਡ ਵੀ ਆ ਉਹ ਜਿਸ ਢੰਗ ਨਾਲ ਉਹਨਾਂ ਨਾਲ ਬਿਹੇਵ ਕਰਦੇ ਨੇ, ਸੋ ਕੁਝ ਜਿਹੜੇ ਨੇ ਉਹਨਾਂ ਚੋਂ ਦੌੜ ਵੀ ਗਏ ਨੇ। ਹਾਲਾਂਕਿ ਪੰਜਾਬ 'ਚ ਉਹਨੇ ਡਿਨਾਈ ਕਰ ਰਹੇ ਨੇ ਜੀ ਕੋਈ ਨਹੀਂ ਦੌੜਿਆ, ਪਰ ਇਹ ਵੀ ਸਾਹਮਣੇ ਆਇਆ ਕਿ ਤਰਨਤਾਰਨ ਦੇ ਨੇੜੇ ਇੱਕ ਪਿੰਡ 'ਚ ਕਿਵੇਂ ਜਿਹੜਾ ਉਹਨਾਂ ਨੇ ਜਾ ਕੇ ਜਿਹੜੀ ਇੱਕ ਬੀਬੀ ਬਾਹਰੋਂ ਆਈ ਸੀ ਉਸ ਨੂੰ ਰੋਕਿਆ। ਫਿਰ ਉਹਨਾਂ ਨੇ ਅੱਗੋਂ ਇਹ ਲਿਖਿਆ ਕਿ ਵੀ 167 ਸਸਪੈਕਟਡ ਪੇਸ਼ੈਂਟਸ ਆਰ ਮਿਸਿੰਗ, 3 confirmed coronavirus patients fled quarantine 1 week ago are still missing and Punjab police couldn't trace them. Are we so careless?
ਹਾਲਾਂ ਗਵਰਨਮੈਂਟ ਨੇ ਡਿਨਾਈ ਕੀਤਾ ਹੈ ਕਿ ਵੀ ਕੋਈ ਨਹੀਂ ਜਿਹੜਾ ਕੋਈ ਮਿਸਿੰਗ ਨਹੀਂ ਹੈ। ਜੀ Also, I am concerned about those who want to give langar or help people. Do they just want publicity or are they taking care of own safety also? ਹੋਰ ਨਾ ਦੂਜਿਆਂ ਦੀ ਹੈਲਪ ਕਰਦੇ ਕਰਦੇ ਆਪ ਮਾਰੇ ਜਾਣ ਤੇ ਠੀਕ ਹੈ ਉਹਨਾਂ ਦਾ ਭੈਣ ਜੀ ਦਾ ਕੰਸਰਨ, ਪਰ ਮੈਨੂੰ ਇਹ ਲੱਗਦਾ ਵੀ ਬਾਹਰ ਤਾਂ ਜਿੰਨੇ ਕੁ ਵੀ ਨੇ ਉਹ ਸਾਰੇ ਇਸ ਜਿਹੜੀਆਂ ਵੀ ਪ੍ਰੀਕਾਸ਼ਨਸ ਨੇ ਉਹ ਲੈ ਰਹੇ ਨੇ। No masks, no gloves, no disinfectants, no sanitizers will harm civilians who must be using these stuff at homes and private vehicles, shops, offices, roadside stands also. ਇੱਥੇ ਤਾਂ ਪੂਰੀ ਪ੍ਰੀਕਾਸ਼ਨ ਹੈ। Your channel and other Panthak channels are busy praising community or blaming others instead of holding mirror to our own community. ਇੰਨਾ ਭੈਣ ਜੀ ਤੁਸੀਂ ਧੱਕਾ ਨਾ ਕਰਿਆ ਕਰੋ। ਅਸੀਂ ਜਿਹੜਾ ਹੈ ਕੋਈ ਨਾ ਇਹਨੂੰ ਇਗਨੋਰ ਕਰਦੇ ਆ ਨਾ ਅਸੀਂ ਕੋਈ ਬਰਾਵਾਡੋ ਕਰਦੇ ਆ, ਪਰ ਜਿਹੜੀ ਖਬਰ ਹੈ ਤੁਸੀਂ ਇਹ ਵੀ ਸ਼ਿਕਾਇਤ ਕਰਦੇ ਹੋ ਕਿ ਦਿੱਲੀ 'ਚ ਜਿਹੜੇ ਸਿੱਖਾਂ ਨੇ ਮਦਦ ਕੀਤੀ ਬਾਹਰ ਆ ਕੇ ਮੁਸਲਮਾਨਾਂ ਦੀ, ਉਹਦਾ ਅਸੀਂ ਜ਼ਿਕਰ ਨਹੀਂ ਕੀਤਾ। ਹਾਲਾਂ 2 ਪ੍ਰੋਗਰਾਮ ਉਹਦੇ ਤੇ ਅਸੀਂ ਕੀਤੇ ਹੋਏ ਨੇ ਤੇ ਉਦੋਂ ਵੀ ਤਾਂ ਫਿਰ ਇਹ ਕਈਆਂ ਨੂੰ ਲੱਗਦਾ ਹੋਣਾ ਪਤਾ ਨਹੀਂ ਸੈਲਫ ਪ੍ਰੇਜ਼ ਕਰਦੇ ਨੇ। ਸੋ ਜਿਹੜੀ ਖਬਰ ਹੈ ਉਹ ਖਬਰ ਹੈ, ਪਰ ਇਹ ਤੁਸੀਂ ਘੱਟੋ ਘੱਟ ਸਾਡੇ ਤੇ ਨਾ ਸ਼ਿਕਵਾ ਕਰਿਆ ਕਰੋ ਕਿ ਜੀ ਅਸੀਂ ਜਿਹੜਾ ਸਿਰਫ ਕੋਈ ਪ੍ਰੇਜ਼ਿੰਗ 'ਚ ਯਕੀਨ ਰੱਖਦੇ ਹਾਂ। I am not sure of what Sikh clergy is doing in Pakistan, Afghanistan, Iran, Malaysia, etc. ਉੱਥੇ ਤਾਂ ਹਕੂਮਤੀ ਜਿਹੜੇ ਰੂਲ ਨੇ, ਜਿਵੇਂ ਈਵਨ ਜਿਹੜੇ ਪਾਕਿਸਤਾਨੀ ਸ਼ਹਿਰੀ ਵੀ ਕਰਤਾਰਪੁਰ ਸਾਹਿਬ ਜਾਂਦੇ ਸੀ ਉਹਨਾਂ ਦੇ ਜਾਣ ਤੇ ਪਾਬੰਦੀ ਹੈ। Others are closing or social distancing and self-isolating. Sikh community is not taking lead and promoting same blind belief, empty rituals that Guru Nanak warned against. ਇਹ ਰਿਚੁਅਲ ਨਹੀਂ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ, ਜਿੱਥੇ ਹਾਂ ਲਿਮਟਿਡ ਹਰ ਗੁਰਦੁਆਰੇ ਦਾ ਆਪਣਾ ਸਟਾਫ ਹੈ। ਜਿਵੇਂ ਇੱਥੇ ਨਿਊਯਾਰਕ ਸਭ ਤੋਂ ਵੱਡਾ ਗੁਰਦੁਆਰਾ ਹੈ ਰਿਚਮੰਡ ਹਿਲ, ਸੋ ਕੀਰਤਨ ਚੱਲ ਰਿਹਾ ਹੈ, YouTube ਤੇ ਵੀ ਚੱਲਦਾ ਹੈ, Facebook ਤੇ ਵੀ ਹੈ, ਸਾਡਾ TV 84 ਤੇ ਕੈਮਰੇ ਲੱਗੇ ਹੋਏ ਨੇ, ਸੋ ਬਾਕੀ ਦੂਸਰਿਆਂ 'ਚ ਵੀ ਹੈ। ਪਰ ਜੇ ਫਿਰ ਵੀ ਕੋਈ ਇੰਡੀਵਿਜੂਅਲੀ ਜਾਣਾ ਚਾਹੁੰਦਾ ਹੈ, ਤੁਸੀਂ ਕਿਸੇ ਦੇ ਘਰ ਦੇ ਬਾਹਰ ਜਾ ਕੇ ਤਾਂ ਨਹੀਂ ਉੱਥੇ ਚੈੱਕ ਪੋਸਟ ਬਣਾ ਸਕਦੇ ਕਿ ਤੂੰ ਜਾ ਨਹੀਂ ਸਕਦਾ। ਲੇਕਿਨ ਇਹ ਹੈ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਗੁਰਦੁਆਰਾ ਕਮੇਟੀ ਵੱਲੋਂ ਵੀ। ਉਹਨਾਂ ਨੇ ਫਿਰ ਇਸੇ ਨੂੰ ਹੀ ਅੱਗੋਂ ਫਰਦਰ ਕਿਹਾ ਕਿ ਵੀ ਵੈਸ਼ਨੋ ਦੇਵੀ ਬੋਰਡ ਨੇ ਵੀ ਯਾਤਰਾ ਸਟਾਪ ਕਰ ਦਿੱਤੀ ਹੈ। ਆਲ ਓਵਰ ਇੰਟਰਨੈਸ਼ਨਲ ਇੰਡੀਅਨ ਮੀਡੀਆ ਵੀ ਆਰ ਗੈਟਿੰਗ ਥਰੂ ਫॉर ਸਲੋ ਰਿਸਪੌਂਸ ਆਫ ਪੰਜਾਬ ਗਵਰਨਮੈਂਟ, carelessness of Punjabis and our overcrowded places are seen as a potential public health risk. ਮੇਰਾ ਖਿਆਲ ਹੈ ਵੀ ਹੁਣ ਇਹ ਉਨਾ ਨਹੀਂ ਹੋਏਗਾ ਕਿਉਂਕਿ ਅਵੇਅਰਨੈਸ ਵੀ ਹੈ ਔਰ ਜ਼ਾਹਰ ਹੈ ਕਿ ਪੰਜਾਬ ਦੀ ਆਊਟਬ੍ਰੇਕ ਵੀ ਇੱਕ ਜਿਹੜਾ ਹੈ ਉਹ ਵਾਰਨਿੰਗ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਨੇ ਜਿਵੇਂ ਮੌਸਕਸ ਔਰ ਚਰਚ ਦੇ ਵਿੱਚ ਮਲੇਸ਼ੀਆ, ਸਾਊਦੀ, ਈਰਾਨ ਔਰ ਇਹ ਸਾਰੇ ਨੂੰ ਜਿਹੜਾ ਹੈ ਉਹਨਾਂ ਨੇ ਪ੍ਰੀਕਾਸ਼ਨਸ ਲਈਆਂ ਨੇ, ਇਵੇਂ ਹੀ ਲੈਣੀਆਂ ਚਾਹੀਦੀਆਂ ਇੱਧਰ ਵੀ। ਔਰ ਜਿਵੇਂ ਉਹਨਾਂ ਨੇ ਦਰਬਾਰ ਸਾਹਿਬ, ਹਜ਼ੂਰ ਸਾਹਿਬ, ਬੰਗਲਾ ਸਾਹਿਬ, ਉੱਥੇ ਇਹ ਸਾਰਿਆਂ ਦੇ ਬਾਰੇ ਕਿਹਾ ਕਿ ਵੀ ਜੇ ਉਹਨਾਂ ਦੀ ਕੰਟੈਮੀਨੇਸ਼ਨ ਹੁੰਦੀ ਹੈ ਜਾਂ ਕੁਛ ਐਸਾ ਵਾਪਰਦਾ ਦੈਨ ਸਾਨੂੰ ਜਿਹੜਾ ਗਲੋਬਲੀ ਬਲੇਮ ਕੀਤਾ ਜਾਏਗਾ ਕਿ ਵੀ ਅਸੀਂ ਬਾਕੀਆਂ ਨੂੰ ਕੀਤਾ, ਸੋਚ ਲਓ। ਔਰ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਵੀ ਕਿਵੇਂ ਉਹਨਾਂ ਨੇ ਹਰਿਦੁਆਰ ਦੇ ਵਿੱਚ ਜਾ ਕੇ ਪਾਣੀ ਆਪੋਜ਼ਿਟ ਡਾਇਰੈਕਸ਼ਨ 'ਚ ਸੁੱਟ ਕੇ ਕਿਹਾ ਸੀ ਗੋਡ ਇਜ਼ ਐਵਰੀਵੇਅਰ। ਔਰ ਉਹਨਾਂ ਨੇ ਜਸਟ ਇਹ ਜਿਹੜਾ ਲੈਸਨ ਸੀ ਇਹ ਸਿਰਫ ਬ੍ਰਾਹਮਣਾਂ ਲਈ ਨਹੀਂ ਸੀ, ਸਾਰਿਆਂ ਲਈ ਸੀ। ਬਿਲਕੁਲ ਠੀਕ ਹੈ। ਔਰ ਫਿਰ ਉਹਨਾਂ ਨੇ ਜਥੇਦਾਰਾਂ ਨੂੰ ਰਗੜਾ ਦਿੱਤਾ ਕਿ ਮਾਡਰਨ ਡੇ ਪੰਡਤ ਜਥੇਦਾਰ ਸ਼ੁੱਡ ਰਿਟਰਨ ਟੂ ਰੂਟਸ ਆਫ ਗੁਰੂ ਨਾਨਕ। ਸੋ ਮੇਰਾ ਖਿਆਲ ਹੈ ਕਿ ਵੀ ਸਾਨੂੰ ਇਹਨਾਂ ਦੋਨਾਂ ਦੇ ਵਿੱਚ ਫੇਕ ਬਰਾਵਾਡੋ ਵੀ ਨਹੀਂ ਚਾਹੀਦਾ, ਪਰ ਟੋਟਲ ਪੈਨਿਕ ਵੀ ਜਿਹੜਾ ਹੈ ਇਹ ਵੀ ਕੋਈ ਹੱਲ ਨਹੀਂ ਹੈ। ਈਵਨ ਨਿਊਯਾਰਕ ਦੇ ਵਿੱਚ ਜਿੱਥੇ ਮੇਅਰ ਚਾਹੁੰਦਾ ਸੀ ਕਿ ਬਿਲਕੁਲ ਲਾਕਡਾਊਨ ਕਰ ਦਿਓ ਤੇ ਗਵਰਨਰ ਨੇ ਕਿਹਾ ਕੁਮੋ ਨੇ ਵੀ ਨਹੀਂ, ਇਹ ਵਰਕੇਬਲ ਨਹੀਂ ਹੋਣਾ ਔਰ ਕੁਝ ਚੀਜ਼ਾਂ ਨੇ ਜਿਨ੍ਹਾਂ 'ਚ ਤੁਹਾਨੂੰ ਬੈਲੈਂਸ ਰੱਖਣਾ ਪੈਣਾ। ਔਰ ਇਹੀ ਹਾਲ ਮੈਂ ਸਮਝਦਾ ਵੀ ਸਾਨੂੰ ਵੀ ਜਿਹੜੀ ਸਾਡੀ ਪਹੁੰਚ ਗੁਰਦੁਆਰਿਆਂ ਪ੍ਰਤੀ ਹੈ ਔਰ ਉਸ ਦੇ ਵਿੱਚ ਵੀ ਸਾਨੂੰ ਬੈਲੈਂਸ ਰੱਖਣ ਦੀ ਲੋੜ ਜ਼ਰੂਰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਆਰ ਨਾਨਕ ਪਾਰ ਨਾਨਕ ਸਭ ਦਾ ਇੱਕ ਓਂਕਾਰ ਨਾਨਕ। ਸੋ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਦੇ ਵਿੱਚ ਗੜੁੰਦ ਇੱਕ ਬਹੁਤ ਹੀ ਪਿਆਰੀ ਨਜ਼ਮ ਭੇਜੀ ਹੈ ਇੱਕ ਪਾਕਿਸਤਾਨੀ ਵੀਰ ਵੱਲੋਂ। ਉਹਨਾਂ ਨੇ ਸਾਨੂੰ ਲਿਖੀ ਹੈ ਔਰ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਖੱਤ ਹੈ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਇਜਾਜ਼ਤ ਹੋਵੇ ਤਾਂ ਮੈਂ ਸ਼ੁਰੂ ਕਰਾਂ? ਹਾਂਜੀ ਠੀਕ, ਪਹਿਲਾਂ ਮੈਂ ਖੱਤ ਕਰਦੇ ਹਾਂ ਫਿਰ ਆਪਾਂ ਨਜ਼ਮ ਸ਼ੇਅਰ ਕਰਦੇ ਹਾਂ। ਸੋ ਕਹਿ ਰਹੇ ਨੇ ਸਾਨੂੰ, ਉਹਨਾਂ ਦਾ ਨਾਮ ਹੈਗਾ ਸੈਯਦ ਤਾਹਿਰ ਰਾਜ਼ਾ ਕਾਜ਼ਮੀ। ਸੋ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਅਦਾਬ। ਕਹਿੰਦੇ ਨੇ ਕਿ ਡਾਕਟਰ ਸਾਹਿਬ ਅੱਲਾ ਤੁਹਾਨੂੰ ਤੇ ਮੇਰੀ ਭੈਣ ਨੀਲਮ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ। ਮੈਂ ਉਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮੇਰਾ ਨਾਂ ਸੈਯਦ ਤਾਹਿਰ ਰਾਜ਼ਾ ਕਾਜ਼ਮੀ ਹੈ ਤੇ ਮੈਂ ਇਸਲਾਮਾਬਾਦ ਦੇ ਇੱਕ ਪ੍ਰਾਈਵੇਟ ਫਰਮ ਵਿੱਚ ਪਬਲਿਕ ਰਿਲੇਸ਼ਨ ਆਫਿਸਰ ਹਾਂ। ਮੈਂ ਪਿਛਲੇ ਲਗਭਗ 2.5 ਵਰਿਆਂ ਤੋਂ ਤੁਹਾਡਾ ਇਹ ਪ੍ਰੋਗਰਾਮ ਬੜੇ ਹੀ ਚਾਅ ਨਾਲ ਵੇਖ ਰਿਹਾ ਤੇ ਤੁਹਾਡੀ ਇੰਟੈਲੈਕਚੁਅਲ ਵਰਥ ਦੇ ਵੀ ਹਾਂਜੀ ਉਹਨੇ ਲਿਖਿਆ ਇਖਤਿਆਰ ਵਾਂ ਔਰ ਉਹਨਾਂ ਲਿਖਿਆ ਕਿ ਜੋ ਵਾਹ ਕਰਦਾ। ਸੋ ਅੱਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਇਖਲਾਤ ਦੇ ਸ਼ੁਰੂ ਦੇ ਉਹਨਾਂ ਲਿਖਿਆ ਜੇ ਮੈਂ ਗਲਤ ਪੜ੍ਹਾਂ ਜਾਂ ਥੋੜਾ ਇਦਾਂ ਕਰ ਪੜ੍ਹਾਂ ਸੌਰੀ ਮਾਫ ਕਰ ਦੇਣਾ, ਪਹਿਲੇ ਮੈਂ ਤੁਹਾਨੂੰ ਕਹਿੰਦੀ ਹਾਂ। ਸੋ ਉਹਨਾਂ ਲਿਖਿਆ ਲਿਆਕਤ ਦੇ ਸ਼ੁਰੂ ਦੇ ਅਲਫਾਜ਼ ਮੈਂ ਭੈਣ ਜੀ ਨੀਲਮ ਕੌਰ ਹੋਰਾਂ ਤੋਂ ਉਧਾਰ ਲਏ ਨੇ। ਥੈਂਕ ਯੂ ਸੋ ਮਚ ਐਂਡ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਆਦਾਬ ਅਰਜ਼। ਕਿਉਂਕਿ ਸਮਝ ਨਹੀਂ ਆ ਰਹੀ ਸੀ ਕਿ ਗੱਲ ਸ਼ੁਰੂ ਕਿਸ ਤਰ੍ਹਾਂ ਕਰਾਂ। ਅੱਜ ਤੁਹਾਨੂੰ ਇਹ ਪੱਤਰ ਲਿਖਣ ਦੀ ਵਜ੍ਹਾ ਇਹ ਹੈ ਕਿ ਮੇਰੇ ਇੱਕ ਬੜੇ ਹੀ ਗੂੜੇ ਤੇ ਬੇਲੀ ਯਾਰ ਜਨਾਬ ਅਲੀ ਆਰੀਅਨ ਕਿਆਨੀ ਹੋਰਾਂ ਜਿਹੜੇ ਰਾਵਲਪਿੰਡੀ ਦੇ ਰਹਿਣ ਵਾਲੇ ਨੇ ਤੇ ਇੱਕ
ਮੰਨੇ ਪਰਮੰਨੇ ਅਫਸਾਨਾ ਨਿਗਾਰ ਅਦੀਬ ਤੇ ਡਰਾਮਾ ਨਿਗਾਰ ਨੇ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ, ਯਾਰ ਪਤਾ ਨਹੀਂ ਗੱਲ ਇਹ ਹੈ, ਮੈਨੂੰ ਬਾਬਾ ਜੀ ਗੁਰੂ ਨਾਨਕ ਨਾਲ ਬਹੁਤ ਪਿਆਰ ਕਰਨਾ ਵਾ। ਮੈਂ ਹੱਸ ਪਿਆ ਤੇ ਕਿਹਾ, ਉਹਨਾਂ ਨਾਲ ਕੌਣ ਪਾਕਿਸਤਾਨੀ ਪਿਆਰ ਨਹੀਂ ਕਰਦਾ, ਮਸਲਾ ਕੀ ਹੈ? ਕਹਿਣ ਲੱਗੇ ਕਿ ਨਜ਼ਮ ਲਿਖੀ ਹੈ, ਉਹਨਾਂ ਦੇ ਨਾਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ। ਮੈਂ ਕਿਹਾ ਬਿਸਮਿਲ੍ਲਾ ਸ਼ੁਰੂ ਕਰੋ। ਤੇ ਫਿਰ ਮੈਨੂੰ ਉਹਨਾਂ ਇਹ ਨਜ਼ਮ ਸੁਣਾਈ ਤੇ ਮੈਂ ਇਹ ਨਜ਼ਮ ਉਹਨਾਂ ਕੋਲ ਖੋਹ ਲਈ ਤੇ ਕਿਹਾ, ਇਹ ਹੁਣ ਮੇਰੀ ਹੋਈ। ਮੈਂ ਬੜੇ ਦਿਨਾਂ ਤੋਂ ਤੁਹਾਨੂੰ ਇਹ ਨਜ਼ਮ ਪੋਸਟ ਕਰਨਾ ਚਾਹਨਾ ਸਾਂ, ਪਰ ਦਫ਼ਤਰ ਦੀ ਮਸਰੂਫੀਅਤ ਦੀ ਵਜ੍ਹਾ ਤੋਂ ਨਹੀਂ ਕਰ ਸਕਿਆ। ਅੱਜ ਤੁਹਾਨੂੰ ਇਸ ਖਤ ਇਹ ਭੇਜ ਰਿਹਾ ਹਾਂ, ਇਹ ਤੁਹਾਨੂੰ ਜ਼ਰੂਰ ਪਸੰਦ ਆਏਗੀ। ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹਨਾ। ਅੱਲਾ ਤੁਹਾਨੂੰ ਤੇ ਮੇਰੀ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਆਮੀਨ। ਹਾਂ, ਯਾਦ ਆਇਆ ਭੈਣ ਜੀ ਨੂੰ ਕਿਉਂ ਕਿ ਹੁਣ ਨਾਨਕਸ਼ਾਹੀ ਸੰਮਤ 552 ਚੜ੍ਹ ਆਇਆ ਏ, 551 ਨਹੀਂ। ਉਹਨਾਂ ਨੇ ਹੱਸੇ ਵੀ ਨੇ, ਸੋ ਮੈਂ ਹੁਣ ਇਹ ਕਰੈਕਟ ਕਰਨ ਦੀ ਕੋਸ਼ਿਸ਼ ਕਰਾਂਗੀ। ਥੈਂਕ ਯੂ ਸੋ ਮਚ। ਸੋ ਬਹੁਤ ਬਹੁਤ ਸ਼ੁਕਰੀਆ ਭਾਈ ਜਾਨ। ਔਰ ਮੇਰਾ ਖਿਆਲ ਹੈ ਵੀ ਜਿਹੜੀ ਥੋੜੀ ਪੜ੍ਹਨ 'ਚ ਦਿੱਕਤ ਹੁੰਦੀ ਹੈ, ਇਹਦਾ ਕਾਰਨ ਇਹ ਹੈ ਕਿ ਜਦੋਂ ਅੰਗਰੇਜ਼ੀ ਰੋਮਨ ਦੇ ਵਿੱਚ ਪੰਜਾਬੀ ਲਿਖੀ ਜਾਂਦੀ ਹੈ ਜੀ ਤੇ ਹਰ ਅਲਫਾਜ਼ ਜਿਹੜਾ ਪੰਜਾਬੀ ਦਾ ਹੈ ਉਸ ਦੇ ਲਈ ਅਲਫਾਬੈਟ ਨਹੀਂ ਹੈ ਅੰਗਰੇਜ਼ੀ ਦੇ ਵਿੱਚ। ਬਿਲਕੁਲ ਦੋ ਲਫ਼ਜ਼ ਜੋੜੇ ਜਾਂਦੇ ਨੇ ਤੇ ਕਈ ਵਾਰ ਉਸ ਨੂੰ ਠੀਕ ਵੀ ਨਹੀਂ ਪ੍ਰੋਨਾਂਸ ਕੀਤਾ ਜਾਂਦਾ। ਉਹਨਾਂ ਦੀ ਨਜ਼ਮ ਬੜੀ ਖੂਬਸੂਰਤ ਹੈ। ਖੂਬਸੂਰਤ ਇਸ ਲਈ ਕਿ ਜਿਹੜੀ ਚੀਜ਼ ਦਿਲ ਦੀਆਂ ਗਹਿਰਾਈਆਂ ਤੋਂ ਨਿਕਲਦੀ ਹੈ ਜਾਂ ਇੱਕ ਪਿਆਰ ਚੋਂ ਜਿਹਦਾ ਵਜੂਦ ਬਣਦਾ ਹੈ, ਉਸ ਚੋਂ ਤੁਸੀਂ ਪਿਆਰ ਦੇਖਦੇ ਹੋ, ਉਸ ਚੋਂ ਪਿਆਰ ਦਾ ਹੀ ਇੱਕ ਸਮੁੰਦਰ ਵਗਦਾ ਦੇਖਦੇ ਹੋ, ਹੋਰ ਚੀਜ਼ਾਂ ਸਾਰੀਆਂ ਪਿੱਛੇ ਚਲੀਆਂ ਜਾਂਦੀਆਂ। ਔਰ ਉਹਨਾਂ ਦੀ ਨਜ਼ਮ ਹੈ, ਸੱਜੇ ਪਾਸੇ ਨਨਕਾਣਾ ਤੇ ਖੱਬੇ ਪਾਸੇ ਕਰਤਾਰ, ਵਿੱਚੋਂ ਰਾਵੀ ਇਸ ਤਰ੍ਹਾਂ ਲੰਘੇ ਜਿਉਂ ਗੁਰੂ ਦਾ ਹਾਰ। ਵਾਹ ਜੀ। ਹੁਣ ਅਸੀਂ ਦੇਖਦੇ ਹਾਂ ਕਿ ਰਾਵੀ ਦੇ ਇਧਰ ਨਨਕਾਣਾ ਸਾਹਿਬ ਹੈ, ਉਧਰ ਕਰਤਾਰਪੁਰ ਹੈ। ਸੱਜੇ ਪਾਸੇ ਨਨਕਾਣਾ ਤੇ ਖੱਬੇ ਪਾਸੇ ਕਰਤਾਰ, ਵਿੱਚੋਂ ਰਾਵੀ ਇਸ ਤਰ੍ਹਾਂ ਲੰਘੇ ਜਿਉਂ ਗੁਰੂ ਦਾ ਹਾਰ। ਕੂੜ ਕਬਾੜ ਨੇ ਜਾਣਾ ਹੁੰਦਾ ਹਮੇਸ਼ ਢੱਠੇ ਖੂਹ, ਸੱਚ ਸਚਿਆਰ ਨੇ ਜਿੰਦਾ ਰਹਿਣਾ ਉਹਨੇ ਲੰਘਣਾ ਪਾਰ। ਹੁਣ ਜ਼ਾਹਰ ਹੈ ਕਿ ਵੀ ਠੇਠ ਪੰਜਾਬੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਨਕਾਰਨਾ ਹੁੰਦਾ ਕਹਿੰਦਾ ਢੱਠੇ ਖੂਹ ਪਵੇ। ਔਰ ਵੈਸੇ ਹੁਣ ਤੁਸੀਂ ਅਮਰੀਕਨ ਬੱਚਿਆਂ ਨੂੰ ਸਮਝਾਉਣਾ ਚਾਹੋ ਵੀ ਢੱਠਾ ਖੂਹ ਕੀ ਹੁੰਦਾ, ਇਹਨੇ ਤਾਂ ਖੂਹ ਨਹੀਂ ਦੇਖੇ ਹੋਏ, ਢੱਠਾ ਕੀ ਦੇਖਣਾ ਵੀ ਜਿਹੜਾ ਬਿਲਕੁਲ ਬੇਆਬਾਦ ਹੈ ਔਰ ਉਹਦੇ ਚ ਸਭ ਲੋਕ ਜੋ ਹੈ ਜੁੱਤੀਆਂ ਫਜ਼ੂਲ ਚੀਜ਼ਾਂ ਉਹਦੇ ਚ ਸੁੱਟਦੇ ਹੁੰਦੇ ਨੇ, ਉਹੀ ਢੱਠਾ ਖੂਹ ਹੈ। ਔਰ ਇਹ ਪੰਜਾਬੀ ਦਾ ਤਾਂ ਇੱਕ ਐਕੂਜ਼ੇਸ਼ਨ ਬਣੀ ਹੋਈ ਹੈ ਵੀ ਢੱਠੇ ਖੂਹ ਚ ਪੈ ਜਦੋਂ ਕੋਈ ਇਹ ਵੀ ਕਹੇ। ਸੋ ਕੂੜ ਕਬਾੜ ਨੇ ਜਾਣਾ ਹੁੰਦਾ ਕਿਉਂਕਿ ਢੱਠੇ ਖੂਹ ਦੇ ਵਿੱਚ ਕੂੜਾ ਕਬਾੜ ਹੀ ਸੁੱਟਿਆ। ਔਰ ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੂੜ ਕਬਾੜ ਹੈ, ਸਾਡੇ ਵਿਹਾਰ ਦੇ ਵਿੱਚ, ਸਾਡੇ ਬੋਲਾਂ 'ਚ, ਸਾਡੀ ਸ਼ਖਸੀਅਤ 'ਚ, ਤੇ ਉਹ ਜ਼ਿੰਦਗੀ ਬੇਕਾਰ ਜਾਣੀ ਹੈ। ਢੱਠੇ ਖੂਹ ਵਾਂਗ ਜਿਵੇਂ ਉੱਥੇ ਪਈ ਕਿਸੇ ਚੀਜ਼ ਦਾ ਮੁੱਲ ਨਹੀਂ ਹੈ, ਇਵੇਂ ਕੂੜ ਕਬਾੜ ਨੇ ਜਾਣਾ ਹੁੰਦਾ ਹਮੇਸ਼ ਢੱਠੇ ਖੂਹ, ਸੱਚ ਸਚਿਆਰ ਨੇ ਜਿੰਦਾ ਰਹਿਣਾ। ਹੁਣ ਜਿਹਦੇ ਅੰਦਰ ਸੱਚ ਹੈ ਉਹ ਸਚਿਆਰ ਹੈ। ਇਹ ਵੀ ਜਦੋਂ ਤੁਸੀਂ ਪੰਜਾਬੀ ਲਫ਼ਜ਼ਾਂ ਦੇ ਆਪਸੀ ਮੇਲ ਦੇਖਦੇ ਹੋ ਕਿ ਸੱਚ ਤੇ ਚੱਲਣ ਵਾਲਾ, ਆਮ ਪੰਜਾਬੀ ਚ ਕਹਿਣਗੇ ਜੀ ਸਚਿਆਰਾ ਬੰਦਾ ਹੈ ਜੀ, ਬਿਲਕੁਲ। ਸੋ ਸੱਚ ਤੇ ਤੁਰਨ ਵਾਲਾ ਸਚਿਆਰ ਹੈ। ਸੱਚ ਸਚਿਆਰ ਨੇ ਜਿਉਂਦਾ ਰਹਿਣਾ। ਹਾਲਾਂ ਬੰਦੇ ਦੀ ਤਾਂ ਮੌਤ ਹੁੰਦੀ ਹੈ, ਪਰ ਕਿਉਂਕਿ ਜਿਹੜਾ ਸੱਚ ਨੂੰ ਪਰਨਾਇਆ ਹੋਇਆ ਉਹਦੀ ਜ਼ਿੰਦਗੀ ਚ ਸੱਚ ਹੈ, ਉਹ ਜਿਉਂਦਿਆਂ ਵੀ ਤੁਰਦਾ ਫਿਰਦਾ ਸੱਚ ਹੈ। ਤੇ ਅਲਟੀਮੇਟਲੀ ਜਦੋਂ ਦੁਨੀਆ ਤੋਂ ਉਹਨੇ ਰੁਖਸਤ ਹੋਣਾ ਹੈ ਤੇ ਜਿਹੜੀ ਅਲਟੀਮੇਟ ਟਰੂਥ ਵਾਹਿਗੁਰੂ ਹੈ, ਅੱਲਾ ਮੀ ਹੈ, ਉਸ ਦੇ ਵਿੱਚ ਉਸ ਨੇ ਮਰਜ ਹੋ ਜਾਣਾ ਹੈ, ਉਸ 'ਚ ਇਮਰਸ ਹੋ ਜਾਣਾ ਹੈ, ਉਹਨੇ ਲੰਘਣਾ ਪਾਰ। ਹੁਣ ਇਹ ਲੰਘਣਾ ਪਾਰ ਵੀ ਇਹੀ ਹੈ। ਬੇਸ਼ੱਕ ਜਦੋਂ ਅਸੀਂ ਦਰਿਆਵਾਂ ਦੇ ਪੱਤਣਾਂ ਦੀ ਗੱਲ ਕਰਦੇ ਹਾਂ, ਪੱਤਣ ਕੰਢੇ ਨੂੰ ਕਹਿੰਦੇ ਨੇ। ਸੋ ਜ਼ਾਹਰ ਹੈ ਕਿ ਦੋਵੇਂ ਪਾਸੇ ਜਿਹੜੇ ਨੇ ਉਹ
ਇੱਕ ਤੋਂ ਦੂਜੇ ਜਾਣ ਲਈ ਤੁਸੀਂ ਦਰਿਆ 'ਚੋਂ ਗੁਜ਼ਰਦੇ ਹੋ। ਔਰ ਬਹੁਤ ਵਾਰ ਜਦੋਂ ਜ਼ਿੰਦਗੀ ਔਰ ਮੌਤ ਔਰ ਇਸ ਦੁਨੀਆ ਦੇ ਵਿੱਚ ਤੁਹਾਡਾ ਜਿਉਣਾ, ਇਸ ਨੂੰ ਇਹੀ ਕਿਹਾ ਜਾਂਦਾ ਹੈ ਗੁਰਬਾਣੀ 'ਚ ਕਿੰਨੀਆਂ ਥਾਵਾਂ ਤੇ ਅਸੀਂ ਉਹਨੂੰ ਪੜ੍ਹਦੇ ਹਾਂ ਕਿ ਭਾਈ ਇਹ ਜਿਹੜਾ ਭਵਜਲ ਬਿਖਮ ਅਸਗਾਹ ਜੀ ਗੁਰ ਸ਼ਬਦੀ ਪਾਰ ਪਾਏ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ। ਕਿ ਇਹ ਹੁਣ ਭਵ ਸਾਗਰ ਹੈ, ਇਹ ਸਮੁੰਦਰ ਹੈ ਜਿਵੇਂ, ਜਾਂ ਇੱਕ ਦਰਿਆ ਵਾਂਗ ਹੈ ਜਿਹਦੇ ਇੱਕ ਤੋਂ ਦੂਸਰੇ ਕੰਢੇ ਜਾਣ ਦੇ ਲਈ ਗੁਰੂ ਦੇ ਪਿਆਰ ਦੇ ਵਿੱਚ ਆ ਕੇ, ਗੁਰੂ ਦੀ ਇਬਾਦਤ ਦੇ ਵਿੱਚ ਜੁੜ ਕੇ, ਸੱਚੇ ਸੁੱਚੇ ਹੋ ਕੇ ਤੁਸੀਂ ਉਸ ਤੋਂ ਪਾਰ ਜਾ ਸਕਦੇ ਹੋ। ਸੋ ਉਹਨਾਂ ਨੇ ਵੀ ਇਹੀ ਹੈ ਕਿ ਸੱਚ ਸਚਿਆਰ ਨੇ ਜਿਉਂਦਾ ਰਹਿਣਾ, ਉਹਨੇ ਲੰਘਣਾ ਪਾਰ, ਤੱਕ ਚਾਰ ਚਫੇਰੇ ਖੁਸ਼ਬੂਆਂ ਹੀ ਖੁਸ਼ਬੂਆਂ, ਤੁਰਦਾ ਜਾ ਇਹਨਾਂ ਦੀ, ਤੁਰਦਾ ਜਾ ਇਹਨਾਂ ਹੀ ਖੁਸ਼ਬੂਆਂ ਦੇ ਵਿਚਕਾਰ। ਕਿ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ ਤੇ ਜ਼ਿੰਦਗੀ 'ਚ ਤੁਹਾਡੇ ਇੱਕ ਫ੍ਰੈਗਰੈਂਸ ਹੁੰਦੀ ਹੈ, ਇੱਕ ਖੁਸ਼ਬੂ ਹੁੰਦੀ ਹੈ। ਔਰ ਇਧਰ ਨਨਕਾਣੇ ਦੀ ਖੁਸ਼ਬੂ ਹੈ, ਇਧਰ ਕਰਤਾਰਪੁਰ ਦੀ ਖੁਸ਼ਬੂ ਹੈ। ਔਰ ਇਹਨਾਂ ਖੁਸ਼ਬੂਆਂ ਦੇ ਵਿਚਕਾਰ ਜਿਹੜਾ ਸੱਚ ਦਾ ਰਸਤਾ ਬਾਬੇ ਨਾਨਕ ਨੇ ਦੱਸਿਆ, ਉਸ ਦੇ ਉੱਤੇ ਤੁਰਦਾ ਜਾ। ਦੁਨੀਆ ਘਰ ਠੱਗਣ ਦਾ, ਡਾਕੂ ਬੈਠੇ ਰਾਹ ਮਲ ਕੇ, ਸਦਕਾਰ ਨਿਕਲ ਘਰੋਂ ਕੇ, ਇਹੋ ਤੇਰਾ ਹਥਿਆਰ। ਕਿ ਚਾਰ ਚਫੇਰੇ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਿ ਵੀ ਇਹ ਸਾਡਾ ਜਿਹੜਾ ਵਜੂਦ ਹੈ, ਇਹ ਲਸਟ, ਐਂਗਰ, ਗਰੀਡ ਜਿਨ੍ਹਾਂ ਨੇ ਸਾਨੂੰ ਠੱਗਿਆ ਹੋਇਆ ਹੈ ਔਰ ਅਸੀਂ ਉਹਨਾਂ ਦੇ ਹਵਾਲੇ ਹੋਏ ਹੁੰਦੇ ਹਾਂ। ਔਰ ਇਸ ਸਾਰੇ ਚੋਂ ਜਿਹੜਾ ਭਲੇ ਦਾ ਕੋਈ ਸਾਥ ਮਿਲੇ, ਮਿਲ ਸਾਧੂ ਖੰਡਲ ਖੰਡਾ ਹੈ। ਜੇ ਭਲੇ ਲੋਕ, ਨੋਬਲ ਬੰਦਾ, ਚੰਗੀ ਸੰਗਤ, ਗੁਰੂ ਦੀ ਰਹਿਮਤ ਹੋਏ ਤੇ ਅਸੀਂ ਇਸ ਨੂੰ ਪਾਰ ਕਰ ਸਕਦੇ ਹਾਂ, ਇਸ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸੋ ਇਹੀ ਥਾਟ ਇਹਦੇ 'ਚ, ਦੁਨੀਆ ਘਰ ਠੱਗਣ ਦਾ, ਡਾਕੂ ਬੈਠੇ ਰਾਹ ਮਲ ਕੇ, ਸਦਕਾਰ ਨਿਕਲ ਘਰੋਂ ਕੇ, ਇਹੋ ਤੇਰਾ ਹਥਿਆਰ। ਸਦ ਜੀਵਨ, ਸਦ ਵੀ ਸਦ ਨਾਲ ਰਾਈਟ ਬਿਹੇਵੀਅਰ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਟਰੂਥਫੁਲ ਲਿਵਿੰਗ, ਅਚਾਰ ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ। ਹੁਣ ਇਹ ਹੈ ਸਦ ਵਿਵਹਾਰ, ਸੱਚੇ ਦੇ ਨਾਲ, ਸੱਚ ਦੇ ਜੁੜ ਕੇ ਉਸ ਜੀਵਨ ਨੂੰ ਜੀਣਾ। ਤੱਕ ਲੋਭ ਲਾਭ ਦੇ ਝਾਂਸੇ ਵਿੱਚ ਨਾ ਆਈ, ਨੱਕ ਸ਼ਾਇਦ ਫੇਰੀਆਂ ਪਵੀਂ, ਨਾਰਾਂ ਕਰਨ ਸ਼ਿੰਗਾਰ। ਇਹ ਕਿਉਂਕਿ ਰੋਮਨ 'ਚ ਹੋਣ ਕਰਕੇ ਦੂਸਰੀ ਲਾਈਨ 'ਚ ਮੇਰਾ ਖਿਆਲ ਹੈ ਕੋਈ ਲਫ਼ਜ਼ ਮਿਸਿੰਗ ਹੈ ਜਾਂ ਮੈਂ ਉਹਨੂੰ ਠੀਕ ਨਹੀਂ ਪੜ੍ਹ ਸਕਿਆ, ਪਰ ਮੈਸੇਜ ਇਹੀ ਹੈ ਕਿ ਚਾਰ ਚਫੇਰਾ ਲੱਭ ਦਾ, ਲੋਭ ਦਾ ਔਰ ਕਾਮ ਦਾ, ਲਸਟ ਦਾ ਹੈ। ਚਾਰ ਚਫੇਰੇ ਹੈ, ਇਹਨਾਂ ਦੇ ਵਿਚਕਾਰ ਨਾ ਕਿਤੇ ਫਸ ਕੇ ਬੈਠ ਜਾਏ, ਇਹਨਾਂ ਦੇ ਝਾਂਸੇ ਵਿੱਚ ਨਾ ਆਈ। ਕਦ ਤੀਕਰ ਸੱਪ ਕੱਛਾਂ ਦੇ ਪਾਲੇਗਾ, ਸਾਥ ਛੱਡ ਇਹਨਾਂ ਦਾ, ਜੇ ਜਾਣਾ ਹੀ ਗੁਰਦੁਆਰ। ਆਸਤੀਨ ਕੇ सांप, ਉਰਦੂ ਵਾਲੇ ਕਹਿੰਦੇ ਨੇ ਆਸਤੀਨ ਕੇ, ਅਸੀਂ ਕਹਿੰਦੇ ਕਿ ਭਾਈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਤੇ ਜਿਹੜੇ ਹੁਣ ਸੱਪ ਤੁਹਾਡੀ ਕੱਛ ਦੇ ਵਿੱਚ ਲੁਕੇ ਹੁੰਦੇ ਨੇ, ਅੰਗਰੇਜ਼ੀ 'ਚ ਬਹੁਤ ਵਾਰੀ ਜਾਂ ਪੰਜਾਬੀ 'ਚ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕ ਗ੍ਰਾਸ ਸਨੇਕਸ ਨੇ, ਘਾਹ ਦੇ ਸੱਪ ਨੇ, ਉਹ ਲੁਕੇ ਬੈਠੇ ਹੁੰਦੇ, ਘਾਹ ਵਰਗੇ ਹੁੰਦੇ ਨੇ, ਇੱਕ ਖੜਪੇ ਨੇ। ਸੋ ਸਾਡੇ ਅੰਦਰ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਨਾ, ਹਸਦ, ਈਰਖਾ, ਨਫ਼ਰਤ, ਇਹ ਸਾਰੇ ਆਸਤੀਨ ਦੇ ਸੱਪ ਨੇ, ਜਿਨ੍ਹਾਂ ਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਵੀ ਤੇਰੀ ਬੁੱਕਲ ਦੇ ਵਿੱਚ ਚੋਰ, ਵੀ ਚੋਰ ਤਾਂ ਤੇਰੇ ਅੰਦਰ ਹੈ, ਕਿਹਨੂੰ ਬਾਹਰ ਕਿੱਥੇ ਲੱਭਦਾ ਫਿਰਦਾ, ਕਿਹੜੇ ਉੜਦਿਆਂ ਦੇ ਨਾਲ ਤੂੰ ਲੜਦਾ ਫਿਰਦਾ, ਕਿਹੜੇ ਸ਼ੈਤਾਨ ਨਾਲ ਲੜਦਾ। ਸ਼ੈਤਾਨ ਤਾਂ ਤੇਰੇ ਅੰਦਰ ਹੈ, ਤੇਰੇ ਅੰਦਰ ਫਿਤਨਾ ਬੈਠਾ ਹੈ ਜਿਹੜਾ ਤੈਨੂੰ ਜਿਹੜਾ ਉਹ ਟਿਕ ਕੇ ਨਹੀਂ ਬਹਿਣ ਦਿੰਦਾ। ਕਦ ਤੀਕਰ ਸੱਪ ਕੱਛਾਂ ਦੇ ਪਾਲੇਗਾ, ਸਾਥ ਛੱਡ ਇਹਨਾਂ ਦਾ, ਜੇ ਜਾਣਾ ਹੀ ਗੁਰਦੁਆਰ। ਜੇ ਗੁਰੂ ਦੇ ਦੁਆਰੇ, ਜਿਸ ਗੁਰੂ ਦੇ ਅੱਗੇ ਕਬੂਲ ਹੋਣਾ, ਤੇ ਫਿਰ ਇਹ ਜਿਹੜੇ ਆਸਤੀਨ ਦੇ सांप ਨੇ, ਜਿਹੜੇ ਕੱਛ ਦੇ ਸੱਪ ਨੇ, ਇਹਨਾਂ ਨੂੰ ਮਾਰ, ਇਹਨਾਂ ਨੂੰ ਪਾਲਣਾ। ਅਸੀਂ ਵੈਸੇ ਸਾਰੇ ਹੀ ਇਹਨਾਂ ਕੱਛ ਦੇ ਸੱਪਾਂ ਨੂੰ ਪਾਲਦੇ ਹਾਂ। ਕਦੋਂ ਤੀਕਰ ਭੁੱਲਿਆ ਫਿਰੇਗਾ ਇਧਰ ਉਧਰ, ਅੱਖ ਖੋਲ ਮੂਰਖਾ, ਪੜ ਨਾਨਕ ਜੀ ਦੇ ਵਿਚਾਰ। ਵੀ ਇਧਰ ਉਧਰ ਕਿੱਥੇ ਟੱਕਰਾਂ ਮਾਰਦਾ ਫਿਰਦਾ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਗੁਰਮਤਿ ਦੇ ਸਿਧਾਂਤ, ਪ੍ਰਿੰਸੀਪਲ, ਜੀਵਨ ਜਾਚ ਨੂੰ ਸਿੱਖ। ਤੇ ਅਖੀਰ 'ਚ ਉਹਨਾਂ ਨੇ ਕਿਹਾ, ਨਾਨਕ ਜੀ ਨੂੰ ਵੇਖ ਕੇ
ਕਹਿਣਾ ਪਿਆ ਨਾਨਕ ਜੀ ਨੂੰ ਵੇਖ ਕੇ ਕਹਿਣਾ ਪਿਆ ਅਲੀ ਨੂੰ, ਉਹ ਸੱਚੇ ਲੋਕ ਇਥਾਂ ਦੇ, ਉਹ ਹੀ ਸੱਚਿਆਰ। ਜੀ ਇਹ ਬੜੀ ਖੂਬਸੂਰਤ ਗੱਲ ਹੈ ਬਿਲਕੁਲ। ਕਿ ਹੁਣ ਅਲੀ ਜੀ ਕਹਿ ਰਹੇ ਨੇ ਕਿ ਭਾਈ ਜਦੋਂ ਮੈਂ ਨਾਨਕ ਜੀ ਵੱਲ ਦੇਖਦਾ, ਔਰ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਰਾਵਲਪਿੰਡੀ ਤੋਂ ਆਏ, ਔਰ ਕਿਵੇਂ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਪਿਆਰ ਕਰਦਾ ਬਾਬੇ ਨਾਨਕ ਨੂੰ, ਔਰ ਇਹਨਾਂ ਲਫ਼ਜ਼ਾਂ ਦੇ ਵਿੱਚ ਤੁਸੀਂ ਪਿਆਰ ਦੇ ਵਿੱਚ ਗੁੰਦੇ ਹੋਏ ਲਫ਼ਜ਼ ਨੇ, ਜੀ ਨਾਨਕ ਜੀ ਨੂੰ ਵੇਖ ਕੇ ਕਹਿਣਾ ਪਿਆ ਅਲੀ ਨੂੰ, ਉਹ ਸੱਚੇ ਲੋਕ ਇਥਾਂ ਦੇ, ਉਹ ਹੀ ਸੱਚਿਆਰ। ਔਰ ਜਦੋਂ ਮੈਂ ਇਹ ਨਜ਼ਮ ਪੜ੍ਹੀ ਹੈ ਤਾਂ ਇੱਕ ਲਿਖਤ ਜਿਹੜੀ ਸਾਨੂੰ ਕਾਫੀ ਦਿਨ ਪਹਿਲਾਂ ਆਈ ਪਾਕ ਡਿਫੈਂਡਰਸ ਤੋਂ, ਜਿਹੜੇ ਵੀਰ ਸਾਡੇ ਮੈਸੇਜ ਵੀ ਕਰਦੇ ਨੇ, ਰੋਜ਼ ਆਲਮੋਸਟ ਹੁੰਦੇ ਨੇ, ਇਹਨਾਂ ਦੀ ਜਿਹੜਾ ਨਾਂ ਹੈ ਜ਼ੁਹਾਬੂ ਅਯੂਬ ਜ਼ੋਹਿਬ, ਜੀ ਔਰ ਇਹਨਾਂ ਦੀ ਇੱਕ ਛੋਟੀ ਜਿਹੀ ਲਿਖਤ ਸੀ। ਲਿਖਤ ਦੇ ਵਿੱਚ ਇੱਕ ਉਹ ਨਜ਼ਮਨੁਮਾ ਹੀ ਸੀ ਜਿਹਨੂੰ ਮੈਂ ਕੱਢ ਕੇ ਰੱਖਿਆ ਹੋਇਆ ਸੀ, ਬਟ ਹੁਣ ਜਦੋਂ ਮੈਂ ਅੱਜ ਇਹਨੂੰ ਕਰ ਰਿਹਾ ਸ਼ੇਅਰ ਤੇ ਇਹਦੇ ਨਾਲ ਹੀ ਮੈਂ ਇਹ ਵੀ ਸ਼ੇਅਰ ਕਰ ਦਿੰਨੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜ਼ੋਹਿਬ ਅਯੂਬ ਨੇ, ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਪੰਜਾਬ ਦੀ ਸਿਟੀ ਪਾਕਪਤਨ ਹਜ਼ਰਤ ਬਾਬਾ ਫਰੀਦ ਗੰਜੇ ਸ਼ਕਰ ਨੂੰ ਬਿਲੋਂਗ ਕਰਦਾ, ਅਤੇ ਮੈਂ ਅੱਜ ਸੈਕੰਡ ਟਾਈਮ ਤੁਹਾਨੂੰ ਈਮੇਲ ਕਰ ਰਿਹਾ, ਪਲੀਜ਼ ਇਹਨੂੰ ਐਡ ਕਰ ਲਿਓ। ਔਰ ਉਹਨਾਂ ਨੇ ਜਿਹੜੇ ਫਿਰ ਲਿਖੀ ਹੈ ਇੱਕ ਨਜ਼ਮਨੁਮਾ लिखत है, उन्होंने कहा कि डॉक्टर साहब, अब जिस तरह दोनों पंजाब के लोग मिल रहे हैं आपस में, इनको समझ आने लगा है कि अब पंजाब हाथ से जाने लगा है। ये इंडियन सिस्टम नूं है कि जदों जिवें दोवें पंजाब आपस मिलन लगे ने, अब जिस तरह दोनों पंजाब के लोग मिल रहे हैं आपस में, इनको समझ आने लग गई है कि अब पंजाब हाथ से जाने लगा है, खालिस्तान दुनिया के नक्शे पे आने लगा है, हिंदू बनिया घबराने लगा है, बाबा नानक अपना करिश्मा दिखाने लगा है, हिंदू बनिया घबराने लगा है, अब एक सरदार पुकारने लगा है, रोक सको तो रोक लो, पंजाब अपना जलवा दिखाने लगा है, बाबा नानक पाक धरती पर एक पाक मुल्क खालिस्तान बनाने लगा है, बनिया घबराने लगा है। वाहिगुरू जी का खालसा, वाहिगुरू जी की फतेह, अल्लाह हाफिज़। सो ਅਸੀਂ ਜ਼ੋਹਿਬ ਅਯੂਬ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਔਰ ਜ਼ਾਹਰ ਹੈ ਕਿ ਜਿਨ੍ਹਾਂ ਨੇ ਇਹਨੇ ਪਿਆਰ ਗੁੜਨ ਦੇ ਲਫ਼ਜ਼ ਗੁਰੂ ਨਾਨਕ ਸਾਹਿਬ ਪ੍ਰਤੀ ਲਿਖੇ ਨੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਸਾਡਾ ਸਿਰ ਝੁਕਦਾ ਹੈ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸੱਚਮੁੱਚ ਬਾਬੇ ਨਾਨਕ ਦਾ ਪਿਆਰ, ਔਰ ਜਿਹੜਾ ਕਦੇ ਪੰਜਾਬ ਦੇ ਲੋਕ ਅਖਾਣਾਂ ਦੇ ਵਿੱਚ ਇਹ ਲਫ਼ਜ਼ ਸਨ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਦਾ ਗੁਰੂ, ਮੁਸਲਮਾਨ ਦਾ ਪੀਰ। ਸੋ ਜ਼ਾਹਰ ਹੈ ਕਿ ਇਹ ਪਿਆਰ ਉਸ ਬਾਬੇ ਨਾਨਕ ਪੀਰ ਦੇ ਲਈ ਹੈ, ਬਿਲਕੁਲ, ਜਿਹੜਾ ਸਾਨੂੰ ਵੀ ਸਰਸ਼ਾਰ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। 226 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਐਵਰੀਡੇ ਆਪਾਂ ਉਹਨਾਂ ਕਸ਼ਮੀਰੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ 226 ਦਿਨਾਂ ਤੋਂ ਲਾਕਡਾਊਨ ਕੀਤਾ ਗਿਆ ਹੈ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਐਕਟਰ ਆਮਿਰ ਖਾਨ ਦੀ, ਜਿਨ੍ਹਾਂ ਨੂੰ ਇਹ ਹਾਈ ਕੋਰਟ ਵੱਲੋਂ ਇੱਕ ਨੋਟਿਸ ਮਿਲਿਆ ਹੈ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਇਨਟੋਲਰੈਂਸ ਵੱਧ ਰਹੀ ਹੈ। ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦਾ ਦਰਦ ਹਰ ਪਲ, ਬੇਸ਼ੱਕ ਅੱਜ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਇਹ ਮਹਿਸੂਸ ਕਰਵਾ ਦਿੱਤਾ ਹੈ ਕਿ ਇਹ ਲਾਕਡਾਊਨ ਕੀ ਹੁੰਦਾ ਹੈ, ਬਿਲਕੁਲ ਇਹ ਦਰਦ ਕੀ ਹੈ, ਇਹ ਪੀੜ ਕੀ ਹੈ। ਹਾਲਾਂ ਇਸ ਕੋਈ ਸ਼ੱਕ ਨਹੀਂ ਹੈ ਕਿ ਇਸ ਕਰੋਨਾ ਨੇ ਕਸ਼ਮੀਰ ਵਾਦੀ ਦੇ ਅੰਦਰ, ਜਿੱਥੇ ਆਲਰੇਡੀ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ, ਉਹਨਾਂ ਦੀ ਲਾਈਫ ਹੋਰ ਵੀ ਜਿਹੜੀ ਹੈ ਉਹ ਮੁਸ਼ਕਲ ਬਣਾ ਦਿੱਤੀ ਹੈ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਸੀ ਔਰ ਅੱਜ ਦੀ ਇੱਕ ਖਬਰ ਇਸ ਹਵਾਲੇ ਨਾਲ ਸੀ ਕਿ 160 ਸਟੂਡੈਂਟ ਜਿਹੜੇ ਬੰਗਲਾਦੇਸ਼ ਤੋਂ ਮੁੜੇ ਔਰ ਉਹਨਾਂ ਨੂੰ ਜਦੋਂ ਸ੍ਰੀਨਗਰ ਏਅਰਪੋਰਟ ਦੇ ਉੱਤੇ ਉਹਨਾਂ ਨੇ ਕੁਆਰੰਟਾਈਨ ਕਰਨਾ ਚਾਹਿਆ। ਔਰ ਮੈਨੂੰ ਇਹ ਲੱਗਦਾ ਜਿਵੇਂ ਕੱਲ੍ਹ ਕਿਸੇ ਹੋਰ ਨੇ ਵੀ ਇਹ ਮੈਂਸ਼ਨ ਕੀਤਾ ਸੀ ਕਿ ਇਹ ਹੁਣ ਜਿਹੜੀਆਂ ਡਾਇਸਪੋਰਾ ਕਮਿਊਨਿਟੀਜ਼ ਨੇ, ਜਿਵੇਂ ਸਿੱਖਾਂ ਦੇ ਮਾਮਲੇ 'ਚ ਇੱਕ ਸਿੱਖ ਲੜਕੇ ਨੇ ਛਾਲ ਮਾਰੀ ਹੈ ਕਿ ਵੀ ਇਹਨਾਂ ਨੂੰ ਹੁਣ ਹੋਰ ਤਾਂ ਨਜ਼ਰ ਨਹੀਂ ਆਉਂਦਾ, ਇਸ ਕੁਆਰੰਟਾਈਨ ਦੇ ਬਹਾਨੇ ਵੀ ਇਹ ਆਪਣਾ ਰਿਵੈਂਜ ਕੱਢ ਰਹੇ ਨੇ। ਔਰ ਜ਼ਾਹਰ ਹੈ ਕਿ ਜਿਹੜੇ ਸਟੂਡੈਂਟਸ ਉੱਥੇ ਬੰਗਲਾਦੇਸ਼ ਤੋਂ ਵਾਪਸ ਮੁੜੇ, ਬੰਗਲਾਦੇਸ਼ ਦੀਆਂ ਯੂਨੀਵਰਸਿਟੀਜ਼ ਪੜ੍ਹਦੇ ਨੇ, ਕਸ਼ਮੀਰ ਦੇ ਨੇ, ਇਹ ਇਹਨਾਂ ਨੂੰ ਡੀਲ ਇਵੇਂ ਹੀ ਕਰਦੇ ਹੋਣਗੇ ਕਿ ਇਹ ਸਸਪੈਕਟ ਨੇ, ਜਿਵੇਂ ਕਰੋਨਾ ਸਸਪੈਕਟ ਨਹੀਂ, ਦਹਿਸ਼ਤਗਰਦੀ ਦੇ ਨਾਲ ਜੋੜ ਕੇ ਔਰ ਆਜ਼ਾਦੀ ਪਸੰਦ ਪੜ੍ਹੇ ਲਿਖੇ ਔਰ ਬੰਗਲਾਦੇਸ਼ 'ਚੋਂ ਆਏ ਨੇ। ਸੋ ਉਹਨਾਂ ਨੇ ਉੱਥੇ ਜਿਹੜਾ ਪੂਰਾ ਇੱਕ ਰਕਸ ਕ੍ਰੀਏਟ ਹੋਇਆ ਇੱਕ, ਔਰ ਉਹਨਾਂ ਨੇ ਨਾਅਰੇਬਾਜ਼ੀ ਔਰ ਬਹੁਤ ਸਾਰੇ, ਇਹਨਾਂ ਦੀ ਆਪਣੀ ਖਬਰ ਹੀ ਹੈ ਕਿ ਵੀ ਰਿਫਿਊਜ਼ ਟੂ ਅੰਡਰਗੋ ਆਈਸੋਲੇਸ਼ਨ। over 160 students who were returning from Bangladesh amid coronavirus fear allegedly refused to undergo isolation and created a ruckus at airport before they were brought under control and sent to a quarantine facility on Thursday. ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਬਿਹੇਵੀਅਰ ਮਾੜਾ ਹੋਏਗਾ ਏਅਰਪੋਰਟ ਅਥਾਰਟੀਜ਼ ਦਾ ਜਾਂ ਸਿਕਿਉਰਿਟੀ ਵਾਲਿਆਂ ਦਾ। ਅਦਰਵਾਈਜ਼ ਪੜ੍ਹੇ ਲਿਖੇ ਸਟੂਡੈਂਟ ਆ ਰਹੇ ਨੇ, ਉਹਨਾਂ ਲਈ ਤਾਂ ਉਹ ਤਾਂ ਆਪਣੇ ਘਰਾਂ 'ਚ ਵਾਪਸ ਆ ਰਹੇ ਨੇ, ਰਾਦਰ ਉਹਨਾਂ 'ਚ ਕੋਈ ਐਜੀਟੇਟਡ ਹੋਣ ਜਾਂ ਦੂਜੇ ਦਾ ਨਹੀਂ ਹੈ। ਔਰ ਉਹਦੇ 'ਚ ਇਹਨਾਂ ਦੀਆਂ ਖਬਰਾਂ ਇਹ ਨੇ ਕਿ ਵੀ ਉਹਨਾਂ ਨੇ ਰਜਿਸਟ ਕੀਤਾ ਜੀ ਅਸੀਂ ਕੁਆਰੰਟਾਈਨ ਨਹੀਂ ਕਰਨਾ। ਦੇ ਰਿਫਿਊਜ਼ ਟੂ ਕੋਆਪਰੇਟ and started a protest breaking windows, glass panes of airport ਰਾਏ। ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਮਾਹੌਲ 'ਚ ਕੋਈ ਉੱਥੇ ਸ਼ੀਸ਼ੇ ਤੋੜੇਗਾ। ਸੋ ਇਹ ਉਹਨਾਂ ਨੇ ਉਹਨਾਂ ਨੂੰ ਫੜਨ ਦੇ ਲਈ ਜਾਂ ਉਹਨਾਂ ਦੇ ਉੱਤੇ ਫਰਦਰ ਕਿ ਜੀ ਉਹਨਾਂ ਨੂੰ ਕਰੋਨਾ ਵਾਇਰਸ ਦਾ ਫਿਕਰ ਨਹੀਂ, ਉਹ ਤਾਂ ਸਾਰੇ ਕਸ਼ਮੀਰੀ ਵੀ ਮਰ ਜਾਣ ਤਾਂ ਇਹਨਾਂ ਨੂੰ ਫਰਕ ਨਹੀਂ ਪੈਂਦਾ। ਉਹਨਾਂ ਨੂੰ ਇਹ ਫਿਕਰ ਹੋਣਾ ਹੈ ਕਿ ਵੀ ਇਹ ਜਿਹੜੀ ਆਜ਼ਾਦੀ ਦੇ ਵਾਇਰਸ ਲੈ ਕੇ ਆਏ ਨੇ ਆਲਰੇਡੀ ਜਿਨ੍ਹਾਂ ਦੇ ਅੰਦਰ ਹੈ ਕਿ ਵੀ ਇਹ ਇਹਨਾਂ ਨੂੰ ਅਸੀਂ ਕਿਵੇਂ ਚੈੱਕ ਕਰਨੇ। ਔਰ ਫਿਰ ਜਿਹੜੀ ਹੈ ਉਹ ਮੈਜਿਸਟ੍ਰੇਟ ਵੀ ਉੱਥੇ ਪਹੁੰਚ ਗਿਆ ਔਰ ਈਵਨ ਜਿਹੜੇ ਜਦੋਂ ਉਹਨਾਂ ਨੂੰ ਹਰਾਸ ਕੀਤਾ ਤਾਂ ਉਹਨਾਂ ਦੇ ਘਰ ਵਾਲੇ ਜਿਹੜੇ ਲੋਕ ਆਏ ਹੋਏ ਸੀ ਉਹਨਾਂ ਨੂੰ ਰਿਸੀਵ ਕਰਨ, ਉਹਨਾਂ ਨੇ ਵੀ ਜਿਹੜਾ ਪ੍ਰੋਟੈਸਟ ਸਟਾਰਟ ਕੀਤਾ ਬਾਹਰ। ਔਰ ਇਹ ਸਟੂਡੈਂਟਸ ਆਲਸੋ ਅਲੈਜ ਦੈਟ ਸਮ ਆਫ ਦ ਸਟੂਡੈਂਟਸ ਬਿਲੋਂਗਿੰਗ ਟੂ ਇਨਫਲੂਐਂਸ਼ੀਅਲ ਫੈਮਲੀਜ਼ ਵਰ ਅਲਾਊਡ ਟੂ ਗੋ ਹੋਮ ਇਨਸਟੈਡ ਆਫ ਬੀਇੰਗ ਪੁੱਟ ਇਨ ਮੈਂਡੇਟ। ਉਹਨਾਂ ਨੇ ਕਿਹਾ ਕਿ ਵੀ ਕੁਛ ਜਿਹੜੇ ਨੇ ਉਹੀ ਸਰਕਾਰੀ ਏਜੰਟਾਂ ਨੂੰ ਜਾਂ ਜਿਸ ਕਿਸਮ ਦੇ ਹੁਣ ਉੱਥੇ ਉਹ ਪ੍ਰਮੋਟ ਕਰ ਰਹੇ ਨੇ ਆਪਣੀ ਪਾਰਟੀ ਔਰ ਬੁਖਾਰੀ ਨੂੰ। ਔਰ ਈਵਨ ਮੈਨੂੰ ਹੈਰਾਨੀ ਹੋਈ ਕਿ ਹੁਣ ਫਾਰੂਕ ਅਬਦੁੱਲਾ ਇਸ ਲੈਵਲ ਦਾ ਬੰਦਾ ਰਿਲੀਜ਼ ਹੋਇਆ ਹੈ, ਬਜਾਏ ਕਿ ਉਹ ਆਰਟੀਕਲ 370 ਦੀ ਗੱਲ ਕਰੇ, ਕਸ਼ਮੀਰੀਆਂ ਦੀ ਹੋਲ ਗੱਲ ਕਰੇ। ਬਿਆਨ ਇਹ ਹੈ ਕੋਰੋਨਾ ਵਾਇਰਸ ਪਬਲਿਕ ਟਰਾਂਸਪੋਰਟ ਸ਼ਟ ਡਾਊਨ ਇਨ ਸ੍ਰੀਨਗਰ। ਫਾਰੂਕ ਅਬਦੁੱਲਾ ਆਸks PM ਮੋਦੀ ਟੂ ਰੀਸਟਾਰਟ 4G ਸਰਵਿਸ ਇਨ ਵੈਲੀ। ਔਰ ਇਹ ਉਹਨੇ ਆਪਣੇ ਦਸਤਖਤਾਂ ਦੇ ਨਾਲ ਇਹ ਜਿਹੜਾ ਪਹਿਲੀ ਉਹਦੀ ਸਟੇਟਮੈਂਟ, ਪਹਿਲੀ ਤਾਂ ਉਹਦੀ ਮੀਡੀਆ ਦੇ ਸਾਹਮਣੇ ਸੀ, ਪਰ ਇਹ ਜਿਹੜਾ ਉਹਦੇ ਲੈਟਰ ਹੈਡ ਦੇ ਉੱਤੇ ਹੈ
ਕਿ ਉਹਦੇ ਚੋਂ ਕਹਿ ਰਿਹਾ ਰਿਸਪੈਕਟਡ ਪ੍ਰਧਾਨ ਮੰਤਰੀ ਜੀ, ਜੀ ਇਹ ਉਹਨੂੰ ਐਡਰੈਸ ਕਰ ਰਿਹਾ ਫਾਰੂਕ ਅਬਦੁੱਲਾ। ਐਜ਼ ਯੂ ਆਰ ਅਵੇਅਰ, the first case of coronavirus has been detected in Kashmir yesterday, which has resulted in authority locking down larger parts of valley. Business and students already hit hard by shutdown after 5th of August 2019 are again suffering because of these restrictions. The people are being advised to work study from home, but this is impossible with 2G internet speed and limited fixed line internet penetration. I would therefore request you to restore 4G internet service in Jammu and Kashmir at the earliest to ease the suffering of them. ਇਹ ਹੈ ਕਿ 7 ਮਹੀਨੇ ਤੋਂ ਬਾਅਦ ਇਹ ਲੋਕਾਂ ਦਾ ਲੀਡਰ ਹੈ ਜਿਹੜਾ ਆਇਆ ਤੇ ਮੰਗ ਇਹ ਪਹਿਲੀ, ਕਿਉਂਕਿ ਲੋਕ ਦੇਖ ਰਹੇ ਨੇ ਵੀ ਕੀ ਉਹਨੇ ਕਹਿਣਾ, ਔਰ ਉਹ ਸਾਡਾ ਜਿਹੜਾ ਸੀ ਇਸ ਦੇ ਉੱਤੇ ਗੈਸ ਕਿ ਵੀ ਇਹ ਜਿਹੜਾ ਆਇਆ ES ਡੋਲਟ ਰਾਜ ਚੀਫ ਫॉर ਮੀਟਿੰਗ ਤੋਂ ਬਾਅਦ ਹੈ, ਇਹ ਮੰਗ ਕਰ ਰਿਹਾ ਔਰ ਉਹਨੂੰ ਕਰ ਦੇਗਾ ਮੋਦੀ। 2G ਕਰਤਾ ਜੀ, ਫਿਰ ਹੋਏਗਾ ਦੇਖੋ ਜੀ ਫਾਰੂਕ। ਹੁਣ ਜਿੱਥੇ ਲੋਕ ਜਿਹੜੇ ਨੇ 7 ਮਹੀਨੇ ਤੋਂ ਡੰਗਰਾਂ ਤੋਂ ਬਦਤਰ ਬਣਾਏ ਹੋਏ ਨੇ, ਹਜ਼ਾਰਾਂ ਬਾਹਰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਔਰ ਲੋਕਾਂ ਦਾ ਕੀ ਹਸ਼ਰ ਕੀਤਾ ਹੋਇਆ, ਤੇ ਫਾਰੂਕ ਅਬਦੁੱਲੇ ਦੀ ਡਿਮਾਂਡ ਜਿਹੜੀ ਹੈ ਉਹ 2G 4G ਹਾਂ ਰੀਸਟੋਰ 2G ਤੋਂ 4G ਕਹਿੰਦੇ ਕਰ ਹਾਂ ਉਹਨੂੰ ਰੀਸਟੋਰ ਕਰਨ ਦੀ ਹੈ। ਔਰ ਦੂਜਾ ਪਾਸਾ ਕੀ ਹੈ, ਇੱਕ ਪਾਸੇ ਕਰੋਨਾ ਵਾਇਰਸ ਔਰ ਇੱਕ ਖਬਰ ਯਾਦ ਹੋਣਾ ਤੁਹਾਨੂੰ ਵੀ ਕਿ ਕੁਝ ਸਮਾਂ ਪਹਿਲਾਂ ਆਮਿਰ ਖਾਨ ਨੇ ਇੱਕ ਟਵੀਟ ਕੀਤਾ ਸੀ। ਉਹਨੇ ਕਿਹਾ ਸੀ ਕਿ ਜੀ ਮੈਂ ਜੋ ਹਾਲਾਤ ਭਾਰਤ ਦੇ ਵਿੱਚ ਬਣ ਰਹੇ ਨੇ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਹਾਂ ਕਿ ਵੀ ਇਨਟੋਲਰੈਂਸ ਹੈ, ਔਰ ਮੇਰੀ ਵਾਈਫ ਹਾਲਾਂ ਉਹ ਹਿੰਦੂ ਬ੍ਰਾਹਮਣ ਕੁੜੀ ਹੈ ਕਿਰਨ ਰਾਓ, ਉਹਨੇ ਕਿਹਾ ਕਿ ਹੈਡ ਇਵਨ ਆਸਕਡ ਇਫ ਦੇ ਸ਼ੁਡ ਮੂਵ ਆਊਟ ਆਫ, ਕਿ ਉਹ ਕਹਿ ਰਹੀ ਹੈ ਮੇਰੀ ਵਾਈਫ ਕਿ ਵੀ ਜੋ ਹਾਲਾਤ ਬਣ ਰਹੇ ਨੇ ਕੀ ਅਸੀਂ ਇੱਥੇ ਰਹਿ ਵੀ ਸਕਾਂਗੇ, ਕਿਤੇ ਤਾਂ ਨਹੀਂ ਸਾਨੂੰ ਆਪਣਾ ਮੁਲਕ ਛੱਡਣਾ। ਹਾਲਾਂ ਇਹ ਇੱਕ ਜੈਨੂਇਨ ਫੀਅਰ ਹੈ ਉੱਥੇ। ਈਵਨ ਅੱਜ ਮੈਂ ਕਿਤੇ ਹੋਰ ਰਿਪੋਰਟ ਵੀ ਦੇਖ ਰਿਹਾ ਸੀ ਕਿ ਕਿੰਨੇ ਹਜ਼ਾਰ ਇੰਡੀਅਨਸ ਨੇ ਮੁਲਕ ਛੱਡਿਆ। ਹਿੰਦੂਆਂ ਦਾ ਜ਼ਿਕਰ ਦੇ ਹਵਾਲੇ ਨਾਲ ਸੀ ਕਿ ਵੀ ਇਹ ਇਸ ਇੰਟੋਲਰੈਂਟ ਸੋਸਾਇਟੀ 'ਚ ਅਸੀਂ ਆਪਣੇ ਬੱਚੇ ਨਹੀਂ ਰੇਜ਼ ਕਰਨਾ ਚਾਹੁੰਦੇ ਔਰ ਅਸੀਂ ਇੱਥੇ ਨਹੀਂ ਰਹਿ ਸਕਦੇ। ਹੁਣ ਉਹਨੂੰ ਆਮਿਰ ਖਾਨ ਦੇ ਇਸ ਸਟੇਟਮੈਂਟ ਨੂੰ ਬੇਸ ਬਣਾ ਕੇ ਕਿਸੇ ਨੇ ਜਿਹੜੀ ਹੈ ਉਹ ਪਟੀਸ਼ਨ ਕੀਤੀ ਛੱਤੀਸਗੜ੍ਹ ਹਾਈ ਕੋਰਟ 'ਚ, ਔਰ ਹੁਣ ਇਹ ਖਬਰ ਹੈ ਕਿ ਛੱਤੀਸਗੜ੍ਹ ਹਾਈ ਕੋਰਟ ਹੈਜ਼ ਇਸ਼ੂਡ ਏ ਨੋਟਿਸ to Bollywood actor Aamir Khan over his alleged remark about rising intolerance in the country in 2015. ਇਹ ਬਿਆਨ ਉਹਨੇ 2015 ਦੇ ਵਿੱਚ ਦਿੱਤਾ ਸੀ। ਉਦੋਂ ਤਾਂ ਅਜੇ ਮੌਜੂਦਾ ਤੇ ਲਾਈ CA ਤੇ ਦੂਜੇ ਨਹੀਂ ਸੀ ਆਏ। ਸੋ 5 ਸਾਲ ਪਹਿਲਾਂ ਦਿੱਤੇ ਬਿਆਨ ਦੇ ਆਧਾਰ ਤੇ ਜੇ ਨੋਟਿਸ ਮਿਲ ਜਾਂਦਾ, ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਕਿ ਕਿੰਨਾ ਇਨਟੋਲਰੈਂਟ ਇਹ ਮੁਲਕ ਬਣ ਚੁੱਕਾ ਹੈ। ਔਰ ਇਹ ਜਿਹੜਾ ਉਹਨਾਂ ਨੇ ਇਸ਼ੂ ਕੀਤਾ, ਦੀਪਕ ਦੀਵਾਨ ਪੈਟੀਸ਼ਨਰ ਹੈ, ਔਰ ਉਹ ਅਮਿਆ ਕਾਂਤ ਤਿਵਾੜੀ, ਉਹਨੇ ਮੈਜਿਸਟ੍ਰੇਟ ਦੇ ਸਾਹਮਣੇ ਰਾਏਪੁਰ 'ਚ ਉਹਨੇ ਕਿਹਾ ਕਿ ਆਮਿਰ ਖਾਨ's alleged statement that intolerance was growing and his wife Kiran Rao had even asked if they should move out of India. The court posted the matter for next hearing on April 17. 17 ਅਪ੍ਰੈਲ ਨੂੰ ਤਰੀਕ ਪਾਈ ਹੈ ਕਿ ਕੋਰਟ ਇਹਦੇ ਤੇ ਸੁਣਵਾਈ ਕਰੇਗਾ ਜਿਹੜਾ 2015 ਚ ਉਹਨਾਂ ਨੇ ਕਿਹਾ। ਸੋ ਇਹ ਉਹ ਸੁਸਾਇਟੀ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਅੱਜ ਅਸੀਂ ਮੈਸੇजेस ਲਈ ਵੀ ਇਨਫ ਟਾਈਮ ਛੱਡ ਦਿੰਨੇ, ਅਦਰਵਾਈਜ਼ ਨੇੜੇ ਜੇ ਆ ਕੇ 5 ਮਿੰਟ ਹੀ ਵੱਜਦੇ ਹੁੰਦੇ ਨੇ। ਮੈਂਬਰ ਹਮਸਾਨ ਲਿਖਦੇ ਨੇ ਸਲਾਮ, ਐਂਡ ਆਸਿਮ ਦੁੱਗਲ ਜੀ ਲਿਖ ਕਹਿੰਦੇ ਨੇ ਕਿ ਡਾਕਟਰ ਸਾਹਿਬ ਟੂਡੇ 3 raw terrorists catch in Pakistan Karachi। ਪਾਕਿਸਤਾਨ ਕਰਾਚੀ ਜੀ। ਫਿਰ ਬੈਨ ਜੀ ਬਹੁਤ ਸ਼ੁਕਰੀਆ ਇਸ ਜਾਣਕਾਰੀ ਲਈ। ਰਾਹ ਵਾਲੇ ਤਾਂ ਹੁਣ ਹੋਰ ਵੀ ਐਕਟਿਵ ਹੋਣਗੇ ਇਸ ਸਾਰੇ 'ਚ, ਕਿਉਂਕਿ ਇਹ ਜਾਣਦੇ ਨੇ ਕਿ ਹਾਊ ਟੂ ਫਿਸ਼ ਇਨ ਦਾ ਟਰਬਲਡ ਵਾਟਰਸ। ਜੀ। ਬੈਂਜੀ ਟੈਬਰੋਇਟ ਲਿਖਦੇ ਨੇ ਯੂਅਰ ਸ਼ੋ ਵੈਰੀ ਨਾਈਸ ਬਾਸ। ਫਿਰ ਕ੍ਰਿਕਟਨ ਲਿਖਦੇ ਨੇ ਇੰਡੀਆ ਨੇ ਕਸ਼ਮੀਰ ਤੇ ਕਰਫਿਊ ਲਗਾਇਆ ਸੀ, ਰੱਬ ਨੇ ਪੂਰੀ ਦੁਨੀਆ ਤੇ ਕਰਫਿਊ ਲਗਾ ਦਿੱਤਾ ਸੀ, ਤੇ ਪਹਿਲਾਂ ਹੀ ਕਹਿ ਦਿੱਤਾ ਸੀ। ਹਾਂ ਬਿਲਕੁਲ, ਲੋਕਾਂ ਨੂੰ ਵੀ ਜਿਹਨੂੰ ਵੈਸੇ ਤਾਂ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਟੂ ਹੈਵ ਦਾ ਟੇਸਟ ਆਫ ਓਨ ਮੈਡੀਸਨ। ਹੁਣ ਭਾਰਤ ਵਾਲੇ ਤਾਂ ਉਹ ਟੇਸਟ ਲੈਣਗੇ ਜਿਹੜੀਆਂ ਸਾਰਾ ਕੁਝ ਬੰਦ ਹੈ, ਲੇਕਿਨ ਦੁਨੀਆ ਨੂੰ ਵੀ ਇਹ ਟੇਸਟ ਮਿਲਿਆ ਕਿ ਭਾਈ ਜਦੋਂ ਤੁਸੀਂ ਆਵਾਜ਼ ਨਹੀਂ ਚੁੱਕਦੇ ਤੇ ਕੀ ਹੁੰਦਾ। ਕਿਉਂਕਿ ਜਦੋਂ ਲਾਕਡਾਊਨ ਲਫ਼ਜ਼ ਕਸ਼ਮੀਰ ਲਈ ਸੀ ਤੇ ਲੱਗਦਾ ਸੀ ਇਹ ਕਿਤੇ ਦੂਰ ਹੋ ਰਿਹਾ, ਪਤਾ ਨਹੀਂ ਕੀ ਲਾਕਡਾਊਨ ਜੰਦਾ ਲਾਤਾ ਹੋਣਾ ਘਰ ਦੇ ਬਾਹਰ।
ਹੁਣ ਇਹ ਸਮਝ ਆ ਰਿਹਾ ਵੀ ਲਾਕਡਾਊਨ ਕਹਿੰਦੇ ਕਿ ਨਹੀਂ ਕਿੰਨੇ ਗੁਰੂ ਮਹਾਰਾਜ ਨੇ ਦੱਸਿਆ। ਸੋ ਫਿਰ ਉਹਨਾਂ ਨੇ ਇਹ ਸਾਨੂੰ ਪਾਕਿਸਤਾਨ ਸਿਆਲਕੋਟ ਤੋਂ ਲਿਖਦੇ ਪਏ ਨੇ। ਸੋ ਮੈਗਾ ਮਾਈਂਡ ਜੀ ਲਿਖਦੇ ਨੇ ਆਜ਼ਾਦ ਕਸ਼ਮੀਰ ਇਨ ਯੂਕੇ ਲੈਟਸ ਫਾਈਟ ਦਾ ਗਲੋਬਲ बुलीज कलेक्टिवली जी। सो आगे को फिर उन्होंने मैसेज है क्रिकेट इन कोरोना के खिलाफ जंग नहीं बल्कि रब से प्रे करो क्योंकि उसने दुनिया को इशारा दस ही क्या तुम सब के ऊपर भी एक सुपर पावर है और वो है गॉड। हाँ बिल्कुल तुसी ठीक फरमाया कि बहुत वार ਜਿਹੜੀ ਮੁਸ਼ਕਲ ਜਾਂ ਆਫਤ ਹੁੰਦੀ ਹੈ ਇਹ ਰਿਮਾਈਂਡਰ ਵੀ ਹੁੰਦਾ ਹੈ ਕਿ ਅਸੀਂ ਬਹੁਤ ਮਹਦੂਦ ਸੋਚ ਰੱਖਦੇ ਹਾਂ, ਮਹਦੂਦ ਸਾਡੇ ਅਖਤਿਆਰਾਤ ਨੇ। ਰੱਬ ਹੀ ਅਲਟੀਮੇਟਲੀ ਇਸ ਸਾਰੀ ਕਾਇਨਾਤ ਨੂੰ ਚਲਾਉਂਦਾ ਹੈ। ਬਿਲਕੁਲ ਸੁਰਿੰਦਰ ਸਿੰਘ ਜੀ ਸਾਨੂੰ ਹਮੇਸ਼ਾ ਤਰ੍ਹਾਂ ਵਾਹਿਗੁਰੂ ਮਿਹਰ ਕਰਨਾ ਜੀ। ਵਾਹਿਗੁਰੂ ਜੀ ਕਹਿੰਦੇ ਨੇ ਅਰਸ਼ਦ ਰਾਜਾ ਜੀ ਹਮੇਸ਼ਾ ਤਰ੍ਹਾਂ ਸਾਨੂੰ ਕਹਿੰਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ। ਥੈਂਕ ਯੂ ਸੋ ਮਚ ਸੇਮ ਹੇਅਰ ਐਂਡ ਇਨਕਲਾਬ ਜ਼ਿੰਦਾਬਾਦ ਡਾਕਟਰ ਸਾਹਿਬ ਕਹਿੰਦੇ ਨੇ ਸਾਨੂੰ ਡਾਕਟਰ ਸਾਹਿਬ ਪਲੀਜ਼ ਜੁਆਇਨ ਟਵਿੱਟਰ ਐਂਡ ਸ਼ੇਅਰ ਯੂਰ ਵੀਡੀਓਜ਼ ਯੂ ਨੀਡ ਏ ਲਾਰਜਰ ਆਡੀਅנס। ਤੁਸੀਂ ਠੀਕ ਕਹਿ ਰਹੇ ਹੋ। ਸਾਡੇ ਜਿੰਨੇ ਵੀ ਸਪੈਸ਼ਲਿਸਟ ਆਉਂਦੇ ਨੇ ਉੱਥੇ ਕੀ ਰੁਕ ਜਾਂਦੇ ਨੇ ਤੇ ਸਾਡੇ ਕੋਲ ਇੰਨਾ ਕੁ ਨਾ ਵਕਤ ਹੈ ਨਾ ਹੀ ਸਾਡਾ ਨੌਲੇਜ ਹੈ ਟੈਕਨੀਕਲ ਪਾਰਟ ਦਾ। ਬਟ ਤੁਸੀਂ ਠੀਕ ਕਹਿੰਦੇ ਹੋ ਵੀ ਇਹ ਹੋਰ ਵੀ ਵੱਧ ਲੋਕਾਂ ਤੱਕ ਸੁਨੇਹਾ ਪਹੁੰਚਣਾ ਚਾਹੀਦਾ। ਬਿਲਕੁਲ ਕ੍ਰਿਕਟ ਨੇ ਲਿਖਦੇ ਨੇ ਕਿ ਵੈਸੇ ਹੈਰਤ ਹੈ ਡਾਕਟਰ ਸਾਹਿਬ ਕਰੋਨਾ ਨੇ ਟਰੰਪ ਨੂੰ ਵੀ ਰੱਬ ਯਾਦ ਕਰਵਾ ਦਿੱਤਾ ਕਹਿੰਦਾ ਦੁਆ ਕਰੋ ਸਾਰੀ ਦੁਨੀਆ। ਇਹ ਫਰੋਡੀਆ ਹੈਗਾ। ਇਹਦੀ ਦੁਆ ਕਹਿਣਾ ਵੀ ਜਿਹੜਾ ਉਹ ਵੀ ਇੱਕ ਸਿਰਫ ਕਹਿਣ ਦੀ ਖਾਤਰ ਹੀ ਹੈ। ਅਦਰਵਾਈਜ਼ ਕੋਈ ਇਸ ਕਿਸਮ ਦੇ ਲੋਕ ਇਹਨਾਂ ਦਾ ਕੋਈ ਵੀ ਫੇਥ ਨਹੀਂ ਹੁੰਦਾ। मोहम्मद कासिम ਤੁਹਾਨੂੰ अपना प्यार भेजते ने। इकराम जान लिखते ने हाउ यू डॉक्टर साहब एंड सिस्टर जी अल्लाह आपको सदा सलामत रखे पाकिस्तान जिंदाबाद खालसा इकराम जान जी बहुत शुक्रिया। रब ਤੁਹਾਨੂੰ ਵੀ ਚੜ੍ਹਦੀ ਕਲਾ ਔਰ ਆਪਣੇ ਫਿਰ ਉਹਨਾਂ ਨੇ ਸਾਨੂੰ ਵੀ ਲਿਖਿਆ ਕਿ ਤੁਸੀਂ ਦੋਨੋਂ ਜ਼ਿੰਦਾਬਾਦ। ਥੈਂਕ ਯੂ ਸੋ ਮਚ। ਸੋ ਮਨਿੰਦਰ ਸਿੰਘ ਬੁੱਟਰ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਹਾਲੇ ਕੱਲ ਇੱਕ ਹੀ 72 ਸਾਲਾ ਹੀ ਮਰਿਆ। ਹਾਂਜੀ ਹੈ ਤਾਂ ਐਲਡਰਲੀ ਨੇ ਪਰ ਇਸ ਸਾਰੇ ਪੀਰੀਅਡ 'ਚ ਉਹਨਾਂ ਦਾ ਕਿੰਨਿਆਂ ਨਾਲ ਇੰਟਰੈਕਸ਼ਨ ਹੋਇਆ ਹੁਣ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਵੀ ਕਿੰਨੇ ਹੋਰ ਕੇਸ ਸਾਹਮਣੇ ਆਉਂਦੇ ਨੇ ਜੀ। ਫਿਰ ਉਹਨਾਂ ਦਾ ਮੈਸੇਜ ਹੈ ਗੁਰੂ ਸਾਹਿਬ ਜੀ ਦੀ ਸੋਚ ਤੇ ਚੱਲਣ ਬਾਰੇ ਨਹੀਂ ਸੋਚ ਰਹੇ ਪੰਜਾਬ ਸਰਕਾਰ ਜੀ। ਫਿਰ ਐਚਵਾਈ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਵਨ ਸਿਲੀ ਕੁਐਸਚਨ ਮੈਂ ਲੈ ਲੈਣਾ ਕਿਉਂਕਿ ਟੈਕਨੀਕਲ ਆਈ ਨੋ ਯੂ ਰਿਸਪੈਕਟ ਅਲਾਮਾ ਇਕਬਾਲ ਇਟ ਇਜ਼ ਵਨ ਆਫ ਹਿਜ਼ ਕੋਟਸ ਟੋਟਲ ਐਕਸੈਪਟੈਂਸ ਇਜ਼ ਰੋਂਗ and total rejection is also wrong। फिर उन्हें थले जाके पूछा one silly question why you regard Allama Iqbal very highly because he was a Punjabi। do you give high regards to black people same as Allama Iqbal। HY जी गल ये है कि Allama Iqbal एक बहुत वड्डे साडे उस खिते दे शख्स ने जेड़े फकीर भी ने ਰੱਬ ਦੇ ਨਾਲ ਇਕਮਿਕ ਵੀ ਨੇ ਜੁੜੇ ਹੋਏ ਨੇ ਔਰ ਜਿਨ੍ਹਾਂ ਨੇ ਉਸ ਖਿੱਤੇ ਦੀ ਜਾਂ ਸਬ ਕੰਟੀਨੈਂਟ ਦੇ ਮੁਸਲਮਾਨਾਂ ਦਾ ਮੁਸਤਕਬਲ ਕਿਵੇਂ ਹਿੰਦੂ ਡੋਮੀਨੈਂਸ ਦੇ ਥੱਲੇ ਜਿਹੜਾ ਹੈ ਉਹ ਬਰਬਾਦੀ ਵਾਲਾ ਹੋਏਗਾ ਇਸ ਨੂੰ ਫੋਰਸੀ ਕੀਤਾ ਔਰ ਉਹਨਾਂ ਨੇ ਪਾਕਿਸਤਾਨ ਦਾ ਤਸੱਵੁਰ ਦਿੱਤਾ। ਫਿਰ ਉਹਨਾਂ ਨੇ ਕਾਇਦੇ ਆਜ਼ਮ ਨੂੰ ਤਿਆਰ ਕੀਤਾ ਜਿਹੜੇ ਕਿ ਇੱਕ ਸਟੇਜ ਤੇ ਛੱਡ ਕੇ ਲੰਡਨ ਚਲੇ ਗਏ ਸੀ ਕਿ ਉਹ ਵਾਪਸ ਆ ਕੇ ਲੀਡ ਕਰਨ। ਬੇਸ਼ੱਕ ਪਾਕਿਸਤਾਨ ਦੀ ਆਜ਼ਾਦੀ ਤੱਕ ਉਹਨਾਂ ਨੂੰ ਜ਼ਿੰਦਗੀ ਰੱਬ ਨੇ ਨਹੀਂ ਦਿੱਤੀ ਉਹ ਪਹਿਲਾਂ ਹੀ ਚਲੇ ਗਏ ਲੇਕਿਨ ਜੇ ਅਲਾਮਾ ਇਕਬਾਲ ਨਾ ਹੁੰਦੇ ਤੇ ਪਾਕਿਸਤਾਨ ਨਾ ਹੁੰਦਾ। ਔਰ ਦੂਸਰੀ ਗੱਲ ਕਿਉਂਕਿ ਉਹ ਇੱਕ ਪਹੁੰਚੇ ਹੋਏ ਫਕੀਰ ਸਨ ਉਹਨਾਂ ਨੇ ਜਿਸ ਅੰਦਾਜ਼ 'ਚ ਬਾਬੇ ਨਾਨਕ ਨੂੰ ਟ੍ਰਿਬਿਊਟ ਦਿੱਤੀ ਖਾਸ ਤੌਰ 'ਤੇ ਜਦੋਂ ਉਹ ਮਰਦੇ ਕਾਮਿਲ ਕਹਿ ਕੇ ਐਡਰੈਸ ਕਰਦੇ ਨੇ। ਸੋ ਜਿਹੜੀਆਂ ਸਾਂਝਾਂ ਦੋਨਾਂ ਮਜ਼ਹਬਾਂ ਦੀਆਂ ਸਿੱਖੀ ਔਰ ਇਸਲਾਮ ਦੀਆਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਵਹਾਦਤ ਔਰ ਇੱਕ ਰੱਬ ਦੀ ਗੱਲ ਉਸ ਨੂੰ ਅਲਾਮਾ ਇਕਬਾਲ ਨੇ ਫੋਰਐਵਰ ਆਪਣੀ ਲਿਖਤ ਦੇ ਰਾਹੀਂ ਆਪਣੀ ਪੋਇਟਰੀ ਦੇ ਵਿੱਚ ਅਮਰ ਕੀਤਾ। ਸੋ ਜ਼ਾਹਿਰ ਹੈ ਕਿ ਅਲਾਮਾ ਇਕਬਾਲ ਹਾਲਾਂਕਿ ਉਹਨਾਂ ਨੇ ਉਹ ਪੰਜਾਬੀ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਠੇਠ ਪੰਜਾਬੀ ਸੀ ਸਿਆਲਕੋਟ ਦੇ ਨਾਲ ਜੁੜੇ ਹੋਏ ਹਾਲਾਂ ਉਹਨਾਂ ਨੇ ਕੋਈ ਪੰਜਾਬੀ ਦੇ ਵਿੱਚ ਨਹੀਂ ਲਿਖਿਆ। ਚੰਗਾ ਹੁੰਦਾ ਹੈ ਅਲਾਮਾ ਫੈਜ਼ ਅਹਿਮਦ ਫੈਜ਼ ਜਿਹੜੇ ਬਾਅਦ 'ਚ ਹੋਏ ਨੇ ਭਾਵੇਂ ਉਹਨਾਂ ਨੇ ਕਿਸੇ ਦਾ ਤਾਨਾ ਖਾ ਕੇ ਹੀ
ਪੰਜਾਬੀ ਦੇ ਵਿੱਚ ਲਿਖਿਆ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਕਿਉਂ ਨਹੀਂ ਲਿਖਿਆ ਜ਼ਿਆਦਾ, ਉਹਨਾਂ ਕਿਹਾ ਜੀ ਮੈਨੂੰ ਪਤਾ ਸੀ ਮੈਂ ਵਾਰਿਸ ਸ਼ਾਹ ਨੂੰ ਬੀਟ ਨਹੀਂ ਕਰ ਸਕਦਾ, ਮੈਂ ਗਾਲਬ ਨੂੰ ਬੀਟ ਕਰ ਸਕਦਾ। ਸੋ ਲੇਖਨ ਅਲਾਮਾ ਇਕਬਾਲ ਦਾ ਤਾਂ ਕੁਝ ਵੀ ਪੰਜਾਬੀ 'ਚ ਨਹੀਂ ਹੈ, ਲੇਕਿਨ ਉਹਨਾਂ ਦਾ ਰਿਸਪੈਕਟ ਇਸ ਲਈ ਨਹੀਂ ਹੈ ਕਿ ਉਹ ਪੰਜਾਬੀ ਸਨ, ਫਖਰ ਹੈ ਕਿ ਉਹ ਪੰਜਾਬੀ ਸਨ, ਪਰ ਇਸ ਲਈ ਜਿਹੜੇ ਮੈਂ ਕਾਰਨ ਦਿੱਤੇ ਨੇ। ਬਾਕੀ ਕਾਲਿਆਂ ਬਾਰੇ ਜੇ ਤੁਸੀਂ ਸਾਡੇ ਪ੍ਰੋਗਰਾਮ ਰੈਗੂਲਰਲੀ ਸੁਣਦੇ ਹੋ ਤੇ ਕਾਲਿਆਂ 'ਚ ਮਾਰਟਨ ਲੂਥਰ ਕਿੰਗ ਨਾਲੋਂ ਵੀ ਜ਼ਿਆਦਾ ਮੈਲਕਮ ਐਕਸ, ਜਿਨ੍ਹਾਂ ਦੀ ਈਵਨ ਬਰਕਲੀ ਦੀ ਸਪੀਚ ਨੂੰ ਵੀ ਮੈਂ ਕੋਟ ਕਰਦਾ ਹਾਂ, ਔਰ ਬਾਈ ਆਲ ਮੀਨਸ ਪੋਸੀਬਲ ਉਹਨਾਂ ਦੀ ਕੋਟ ਵੀ ਹੈ। ਸੋ ਉਹਨਾਂ ਦੇ ਲਈ ਜਿਹੜਾ ਵੀ ਦੁਨੀਆ ਦੇ ਵਿੱਚ ਇਕੱਲਾ ਇਹੀ ਨਹੀਂ ਵੀ ਕਾਲਿਆਂ ਦੇ, ਜੇ ਈਵਨ ਜਿਹਨਾਂ ਲੋਕਾਂ ਨੇ ਦੁਨੀਆ ਦੇ ਵਿੱਚ ਇੰਸਪਾਇਰ ਕੀਤਾ ਉਹ ਬੇਸ਼ੱਕ ਚੀ ਗੁਵੇਰਾ ਵਰਗੇ ਲੋਕ ਹੋਣ ਜਾਂ ਜਿਨ੍ਹਾਂ ਦੀ ਲਿਖਤਾਂ ਨੇ ਦੁਨੀਆ ਦੇ ਵਿੱਚ ਇੱਕ ਤਬਦੀਲੀ ਲਿਆਂਦੀ, ਅਸੀਂ ਉਹਨਾਂ ਸਾਰਿਆਂ ਨੂੰ ਹੀ ਆਨਰ ਵੀ ਕਰਦੇ ਹਾਂ, ਉਸ ਤੋਂ ਮੋਟੀਵੇਟ ਵੀ ਹੁੰਦੇ ਹਾਂ। ਸੋ ਪਰ ਫਿਰ ਵੀ ਤੁਸੀਂ ਅਲਾਮਾ ਇਕਬਾਲ ਬਾਰੇ ਸਪੈਸੀਫਿਕ ਪੁੱਛਿਆ तो मैं इसका जवाब दूँ। जी, फजल रुस्तम भी लिखते हैं, सलाम सत श्री अकाल डॉक्टर साहब, आपको लास्ट 4 ईयर से सुन रहा हूँ, आप एक अजीम इंसान हो, वाहिगुरु तुहानू चढ़दी कला च रखन। डॉक्टर साहब का फेमस वर्ल्ड कुल मिला के लव यू डॉक्टर साहब, खालिस्तान जिंदाबाद। तुसी नोमैड्स वर्ल्ड जी दा मैसेज मिस कीता है। Even kings and emperors with mountains of property and oceans of wealth, these are not even equal to an ant who doesn't forget। ਇਹ ਬਿਲਕੁਲ ਬਾਬਾ ਗੁਰੂ ਨਾਨਕ ਉਹਨਾਂ ਦੀ ਬਾਣੀ ਨੂੰ ਹੀ ਉਹਨਾਂ ਨੇ ਟਰਾਂਸਲੇਟ ਕੀਤਾ ਕਿ ਭਾਈ ਅਲਟੀਮੇਟਲੀ ਜਿਹੜੇ ਬਾਦਸ਼ਾਹ ਹੋਣ ਔਰ ਉਹਨਾਂ ਦੇ ਕੋਲ ਪਹਾੜ ਹੋਣ ਦੌਲਤ ਦੇ, ਔਰ ਲੇਕਿਨ ਉਸ ਇੱਕ ਕੀੜੀ ਦੇ ਬਰਾਬਰ ਵੀ ਨਹੀਂ ਨੇ ਜਿਹੜੀ ਕੀੜੀ ਰੱਬ ਦੇ ਨਾਲ ਜੁੜੀ ਹੋਈ ਹੈ। ਸੋ ਜ਼ਾਹਰ ਹੈ ਕਿ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਹਾਲਾਤ ਇਸ ਗੱਲ ਵੱਲ ਹੋਰ ਵੀ ਇਸ਼ਾਰਾ ਕਰਦੇ ਨੇ ਕਿ ਅਲਟੀਮੇਟਲੀ ਕੀੜੀ ਦੀ ਤਾਂ ਇੱਕ ਫੋਟੋ ਹੈ, ਫਿਰ ਵੀ ਸ਼ਕਲ ਹੈ, ਉਹਦੀ ਮੂਵਮੈਂਟ ਹੈ। ਜਿਹੜੀ ਵਾਇਰਸ ਹੈ ਕਰੋਨਾ ਮਾਈ ਉਹ ਤਾਂ ਨਜ਼ਰ ਹੀ ਨਹੀਂ ਆਉਂਦੀ, ਔਰ ਜੇ ਉਹਦੇ ਸਾਹਮਣੇ ਦੁਨੀਆ ਜਿਹੜੀ ਹੈ ਉਹ ਇਸ ਵੇਲੇ ਉਹ ਕਹਿ ਰਿਹਾ ਜੀ ਕਿ ਮੈਂ ਵਾਰ ਟਾਈਮ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ, ਉਹ ਜੋ ਵਾਰ ਹੈ ਕਿਹਦੇ ਨਾਲ ਹੈਗੀ। ਸੋ ਬਿਲਕੁਲ ਤੁਸੀਂ ਠੀਕ ਫਰਮਾਇਆ, ਔਰ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ। ਜੀ, ਫਜ਼ਲ ਰੁस्तम ਫਿਰ ਦੁਬਾਰਾ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਸੈਫ ਸੁਨਾਨੀ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ। ਫਾਰੂਕ ਇਕਬਾਲ ਲਿਖਦੇ ਨੇ, ਡਾਕਟਰ ਸਾਹਿਬ ਇਜ਼ ਗ੍ਰੇਟ। ਐਂਡ ਸਿਕੰਦਰ ਸਿੰਘ ਕੁਲਾਰ ਲਿਖਦੇ ਨੇ, ਵਾਹਿਗੁਰੂ ਭਲਾ ਕਰੇ। And फिर मोहम्मद इकबाल लिखते हैं, इन पाकिस्तान एंड इंडिया इज़ टू डिफिकल्ट लॉकडाउन। फिर सारे को मोहम्मद चौधरी जी कहते हैं, डॉक्टर साहब एंड सिस्टर नीलम सलाम ऑल ऑफ यू, खालिस्तान जिंदाबाद। थैंक यू सो मच। हाँ जी, फिर उन्होंने लिखा कि वधिया नज़म हैगी है। फिर अगे सारे को मैसेज सिकंदर सिंह कुलार जी का, थैंक यू मोहम्मद इकबाल। एंड फिर सारे को मैसेज है सिराज खान चौधरी, कहते हैं गुड मॉर्निंग सर, गॉड ब्लैस ऑलवेज सर, यू आर ग्रेट मैन फ्रॉम हांगकॉन्ग, सो नाइस। एंड जाहिद मोहम्मद लिखते हैं, महमूद लिखते हैं, अस्सलाम वालेकुम डॉक्टर साहब एंड नीलम भैन जी, थैंक यू सो मच। एंड फिर सैफ सुनानी प्यार भेजते हैं, हकीम अमीन जी खालिस्तान जिंदाबाद कहते हैं, सिकंदर सिंह कुलार जी कहते हैं जिंदाबाद जिंदाबाद। एंड सुहेल भट्ट जी लिखते हैं, डॉक्टर साहब ज्ञानी साहब दी नज़म बड़ी गहरी सी, मैं बहुत फख्र करना वा कि पाकिस्तानी धरती दे उत्ते गुरु नानक देव जी ने जन्म लिया, अज हुंदे ते मेरे हम वतन हुंदे। सो नाइस। वो हमेशा ही ने और ਜ਼ਾਹਰ ਹੈ ਕਿ ਸੱਚਮੁੱਚ ਹੀ ਪਾਕ ਧਰਤੀ ਤੇ ਨੇ, ਪਵਿੱਤਰ ਧਰਤੀ ਤੇ ਨੇ। ਫਿਰ ਉਹਨਾਂ ਦਾ ਮੈਸੇਜ ਹੈ, ਕਹਿੰਦੇ ਨੇ ਕਿ ਡਾਕਟਰ ਸਾਹਿਬ ਗਿਆਨੀ ਸਾਹਿਬ ਦੀ ਨਜ਼ਮ ਵਿੱਚ ਜਿਹੜਾ ਕੋਰ ਖਬਰ ਵੇ, ਜਿਹੜਾ ਕੂੜ ਕਬਾੜ ਵੇ RSS ਪਲੱਸ BJP ਨੇ ਉਹਨਾਂ ਤੇ ਤੱਥੇ ਖੂਚ ਜਾਣਾ। ਬਿਲਕੁਲ ਠੀਕ ਹੈ ਜੀ। ਪਾਕ ਡਿਫੈਂਡਰ ਜੀ ਸਾਨੂੰ ਲੱਗਦੇ ਨੇ, ਥੈਂਕ ਯੂ ਡਾਕਟਰ ਸਾਹਿਬ, ਥੈਂਕਸ ਡਾਕਟਰ ਸਾਹਿਬ ਫॉर ਰੀਡਿੰਗ ਮਾਈ ਪੋਮ ਐਂਡ ਸਲਾਮ ਐਂਡ ਸਤਿ ਸ਼੍ਰੀ ਅਕਾਲ, ਖਾਲਿਸਤਾਨ ਜ਼ਿੰਦਾਬਾਦ। ਪਾਕ ਡਿਫੈਂਡਰ ਜੀ ਮਹੀਨੇ ਤਾਂ ਅਸੀਂ 2 ਲਾ ਦਿੱਤੇ ਪੜ੍ਹਦੇ ਆ, ਪਰ ਲੈ ਅੰਦਰ ਸੰਭਾਲ ਕੇ ਰੱਖੀ ਹੋਈ। ਯੂਸਫ ਬਿਨ ਯੂਸਫ, ਹਾਂਜੀ ਯੂਸਫ ਬੋਲਿਆ ਮੈਂ, ਬਿਨ ਤਸ਼ਫੀਨ ਲਿਖਦੇ ਨੇ, ਸਲਾਮ ਡਾਕਟਰ ਸਾਹਿਬ, ਤੁਹਾਡੇ ਤਜ਼ੀਏ ਬਹੁਤ ਵਧੀਆ ਹੁੰਦੇ ਆ, ਸਹੀ ਹੁੰਦਾ। ਮੈਂ ਪਹਿਲੇ ਲਾਈਕ ਕਰਦਾ, ਫਿਰ ਮੈਨੂੰ ਕਹਿੰਦੇ ਮੈਂ
ਸੁਣਦਾ। ਵੈਰੀ ਬਹੁਤ ਨਾਈਸ। ਬਹੁਤ ਸ਼ੁਕਰੀਆ ਯੂਸਫ ਜੀ, ਤੁਹਾਡੀ ਲਿਖਤ ਵੀ ਸੋਹਣੀ ਤੇ ਤੁਸੀਂ ਵੀ ਸੋਹਣੇ। ਇਨਕਲਾਬ ਜ਼ਿੰਦਾਬਾਦ ਫਿਰ ਲਿਖਦੇ ਨੇ ਬੰਨੀਆਂ ਕਿਉਂਕਿ ਜਦੋਂ ਸੁਹੱਪਣ ਦੀ ਗੱਲ ਹੁੰਦੀ ਸੀ ਨਾ, ਸਾਡੇ ਵੀ ਯੰਗ ਡੇਜ਼ ਵੇਲੇ ਹੁੰਦਾ ਸੀ ਕਿ ਤੂੰ ਕਿਹੜਾ ਯੂਸਫ ਹੈ। ਫਿਰ ਲਿਖਿਆ ਇਹਨਾਂ ਨੇ ਸਾਨੂੰ ਇਨਕਲਾਬ ਜ਼ਿੰਦਾਬਾਦ ਬੰਨੀਆਂ ਘਬਰਾ ਨਹੀਂ ਲਗਾ ਹੈ, ਹਾਂ ਜਿਹੜੀ ਤੁਸੀਂ ਨਜ਼ਮ ਸਾਂਝੀ ਕੀਤੀ ਹੈ, ਸੋ ਨਾਈਸ। ਫਿਰ ਉਹਨਾਂ ਦਾ ਮੈਸੇਜ ਹੈ ਯੂਸਫ ਬਿਨ ਤਸ਼ਫੀਨ ਜੀ ਦਾ, ਇਹ ਲਿਖਦੇ ਨੇ ਸਾਦੇ ਦਿਲ ਸਾਡੇ ਦਿਲ ਨੂੰ ਉਡੀਕ ਚਰੋਕਣੀ ਕਦੋਂ ਹੋਸੀ ਹਮਸਾਇਆ ਖਾਲਿਸਤਾਨ। ਸੋ ਨਾਈਸ। ਫਿਰ ਉਹਨਾਂ ਦਾ ਫਿਰ ਲਿਖਿਆ ਉਹਨਾਂ ਨੇ। ਚਲੋ ਸੋ ਹੁਣ ਆਪਾਂ ਬ੍ਰੇਕ ਤੇ ਚਲੇ ਜਾਂਦੇ ਆ। ਤੁਹਾਡੇ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਦੋਂ ਦੀ ਇਹ ਕਰੋਨਾ ਮਾਈ ਆਈ ਹੈ, ਸਾਨੂੰ ਸਾਰਿਆਂ ਨੂੰ ਚਿਮੜੀ ਪਈ ਹੈ, ਚਿੰਤਾ ਦਾ ਵਿਸ਼ਾ ਬਣਿਆ ਪਿਆ ਹੈ। ਸੋ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਸ ਦੇ ਲਈ, ਇਹਨੂੰ ਭਜਾਉਣ ਦੇ ਲਈ ਕਾਫੀ ਨੁਕਤੇ ਵੀ ਦੱਸ ਰਹੇ ਨੇ। ਸੋ ਮੈਂ ਵੀ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ ਸੋਸ਼ਲ ਮੀਡੀਆ ਤੋਂ ਮੈਨੂੰ ਮਿਲਿਆ। ਸੋ ਇਸ ਤਰ੍ਹਾਂ ਹੈ ਕਿ ਬੰਦ ਕਰੋ ਕਰੋਨਾ ਦਾ ਰੋਣਾ, ਬਣੋ ਖਾਲਸਾ ਕੁਝ ਨਹੀਂ ਹੋਣਾ। ਬੰਦ ਕਰੋ ਕਰੋਨਾ ਦਾ ਰੋਣਾ, ਬਣੋ ਖਾਲਸਾ ਕੁਝ ਨਹੀਂ ਹੋਣਾ। ਤਨ ਮਨ ਜੇ ਅਰਪਣ ਗੁਰੂ ਨੂੰ ਹੋਵੇ, ਸਦਾ ਨਿਰੋਗ ਕੋਈ ਰੋਗ ਨਹੀਂ ਹੋਣਾ। ਹੱਥ ਜੋੜ ਕੇ ਫਤਿਹ ਬੁਲਾਓ, ਹੱਥ ਜੋੜ ਕੇ ਫਤਿਹ ਬੁਲਾਓ। ਹੱਥ ਮਿਲਾਉਣਾ ਬੰਦ ਕਰੋ ਨਾ। ਸ਼ਾਕਾਹਾਰੀ ਭੋਜਨ ਖਾਓ, ਮੀਟ ਮੂਟ ਸਭ ਬੰਦ ਕਰੋ ਨਾ। ਸਿਮਰਨ ਕਰ ਲੋ ਵਾਹਿਗੁਰੂ ਜੀ ਦਾ, ਸਿਮਰਨ ਕਰ ਲੋ ਵਾਹਿਗੁਰੂ ਜੀ ਦਾ। ਮੁਰਗੇ ਖਾਣੇ ਬੰਦ ਕਰੋ ਨਾ। ਪੇਟ ਭਰ ਕੇ ਦੁੱਧ ਦਹੀਂ ਖਾਓ, ਪੇਟ ਭਰ ਕੇ ਦੁੱਧ ਦਹੀਂ ਖਾਓ। दारू ਪੀਣੀ ਬੰਦ ਕਰੋ ਨਾ। ਸਾਦਾ ਭੋਜਨ ਛਕ ਲੋ ਸਾਰੇ, ਸਾਦਾ ਭੋਜਨ ਛਕ ਲੋ ਸਾਰੇ। ਫਾਸਟ ਫੂਡ ਵੀ ਬੰਦ ਕਰੋ ਨਾ। ਬਾਰ-ਬਾਰ ਹੱਥ ਸਾਫ਼ ਵੀ ਕਰ ਲੋ, ਬਾਰ-ਬਾਰ ਹੱਥ ਸਾਫ਼ ਵੀ ਕਰ ਲੋ। ਰਹੇ ਨਾ ਕਿਧਰੇ ਗੰਦ ਕਰੋ ਨਾ। ਅੰਮ੍ਰਿਤ ਵੇਲਾ ਰੋਜ਼ ਸੰਭਾਲੋ, ਅੰਮ੍ਰਿਤ ਵੇਲਾ ਰੋਜ਼ ਸੰਭਾਲੋ। ਕਰੋ ਸੁਬਾ ਇਸ਼ਨਾਨ ਕਰੋ ਨਾ। ਜੇ ਇਹ ਸਾਰੇ ਕਾਰਜ ਕਰਦਾ, ਨੇੜ ਨਾ ਆਵੇ ਉਹਦੇ ਕਰੋਨਾ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਅੱਜ ਦਾ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਰੋਨਾ ਤਾਂ ਆ ਗਈ, ਹਾਲਾਂਕਿ ਚਲੋ ਜਿਨ੍ਹਾਂ ਨੇ ਵੀ ਇਹ ਲਿਖਿਆ ਉਹਨਾਂ ਨੇ ਇੱਕ ਆਈਡੀਅਲ ਲਾਈਫ ਦਾ ਜ਼ਿਕਰ ਕੀਤਾ ਹੈ। ਬਿਲਕੁਲ। ਲੇਕਿਨ ਫਿਰ ਵੀ ਜਦੋਂ ਕੋਈ ਚੀਜ਼ ਆ ਜਾਂਦੀ ਹੈ ਬਿਮਾਰੀ, ਤੇ ਉਹ ਬਹੁਤ ਵਾਰ ਸੰਤ ਤੇ ਚੋਰ ਨਹੀਂ ਦੇਖਦੀ ਜੀ। ਔਰ ਇਸ ਵੇਲੇ ਸਾਡਾ ਫਰਜ਼ ਇਹ ਹੈ ਕਿ ਅਸੀਂ ਇਸ ਨੂੰ ਹਿਊਮਨ ਰੇਸ ਦਾ ਇੱਕ ਚੈਲੰਜ ਸਮਝੀਏ ਔਰ ਜ਼ਾਹਿਰ ਤੌਰ 'ਤੇ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਰਹਿਣ ਸਹਿਣ ਸਾਡਾ ਜਿਹੜਾ ਇਮਾਨਦਾਰੀ ਨਾਲ ਹੋਏ, ਹੱਕ ਹਲਾਲ ਦੀ ਕਮਾਈ ਹੋਏ,
ਲੋੜੀਂਦਾ ਜਿਹੜਾ ਪ੍ਰੀਕਾਸ਼ਨ ਵੀ ਹੋਏ ਜੋ ਵੀ ਆਲੇ ਦੁਆਲੇ ਹੁੰਦਾ ਹੈ, ਜੀ ਪਰ ਇਮਾਨਦਾਰੀ, ਇੱਕ ਦੂਸਰੇ ਦੀ ਮਦਦ ਔਰ ਰੱਬ ਦਾ ਖੌਫ, ਖੌਫੇ ਖੁਦਾ ਜਿਸ ਨੂੰ ਕਹਿੰਦੇ ਨੇ, ਜਿਹੜਾ ਬਹੁਤ ਵਾਰ ਜਦੋਂ ਸਾਡੇ ਕੋਲ ਜ਼ਿੰਦਗੀ ਦੀਆਂ ਸਹੂਲਤਾਂ ਆ ਜਾਂਦੀਆਂ ਨੇ ਅਸੀਂ ਰੱਬ ਨਾਲੋਂ ਟੁੱਟ ਜਾਂਦੇ ਹਾਂ ਔਰ ਉਹਨਾਂ ਦੇ ਵਿੱਚ ਹੀ ਗਲਤਾਨ ਹੋ ਜਾਂਦੇ। ਬਿਲਕੁਲ ਅੱਜ ਦਾ ਜਿਹੜਾ ਸ਼ਬਦ ਹੈ, ਕਿਉਂਕਿ ਅਸੀਂ ਵੀਰਵਾਰ ਦੇ ਪ੍ਰੋਗਰਾਮ 'ਚ ਜੇ ਜੁਮੇਰਾਤ ਦੇ ਪ੍ਰੋਗਰਾਮ 'ਚ ਭਗਤ ਬਾਣੀ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬਾਨ ਦੇ ਕਲਾਮ ਤੋਂ ਇਲਾਵਾ 15 ਇਸ ਕਿਸਮ ਦੇ ਹੋਰ ਫਕੀਰ ਭਗਤ ਨੇ ਜਿਨ੍ਹਾਂ ਦਾ ਕਲਾਮ ਹੈ, ਜਿਨ੍ਹਾਂ 'ਚ ਬਾਬਾ ਫਰੀਦ ਗੰਜ ਸ਼ੱਕਰ ਵੀ ਨੇ ਔਰ ਭਗਤ ਕਬੀਰ ਜੀ ਵੀ ਨੇ, ਕਬੀਰ ਸਾਹਿਬ ਅਸੀਂ ਕਹਿੰਦੇ। ਬਿਲਕੁਲ ਔਰ ਅੱਜ ਕਿਉਂਕਿ ਅਸੀਂ ਬਾਕੀ 14 ਭਗਤਾਂ ਦੀ ਬਾਣੀ ਵਿਚਾਰ ਚੁੱਕੇ ਹਾਂ, ਹੁਣ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਸਾਡੀ ਵਿਚਾਰ ਚੱਲ ਰਹੀ ਹੈ ਔਰ ਅੱਜ ਦਾ ਸ਼ਬਦ ਕਬੀਰ ਸਾਹਿਬ ਦਾ ਗੌੜੀ ਰਾਗ ਦੇ ਵਿੱਚ, ਰਾਗ ਗੌੜੀ ਭਗਤਾਂ ਕੀ ਬਾਣੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਗੌੜੀ ਗਵਾਰੇਰੀ ਸ਼੍ਰੀ ਕਬੀਰ ਜੀ ਕੇ ਚੌਪਦੇ। ਚੌਪਦੇ ਦਾ ਹੁੰਦਾ ਹੈ ਪਦ, ਫਾਰਮ ਆਫ ਪੋਇਟਰੀ ਹੈ। ਚੌ ਦਾ ਮਤਲਬ ਹੈ ਚਾਰ, ਚੌਪਦੇ ਦਾ ਮਤਲਬ ਹੈ ਕਿ 4 ਪਦ ਨੇ ਔਰ ਇਸ ਦੇ ਵਿੱਚ ਵੀ ਇਹੀ ਮੈਸੇਜ ਹੈ ਕਿ ਇੱਕ ਪਾਸੇ ਰੱਬ ਦੇ ਨਾਂ ਦੀ ਠੰਡਕ ਹੈ ਬਿਲਕੁਲ ਔਰ ਦੂਸਰੇ ਪਾਸੇ ਵਕਾਰਾਂ ਦੀ ਵਾਇਸਿਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਸਦ ਨਫ਼ਰਤ ਅਨਾ, ਇਹ ਸਾਰੀਆਂ ਉਹ ਵਾਇਸਿਸ ਨੇ ਜਿਹੜੇ ਸਾਡੇ ਹਿਊਮਨ ਮਾਈਂਡ ਨੂੰ ਚੰਬੜੀਆਂ ਹੋਈਆਂ ਨੇ। ਔਰ ਕਬੀਰ ਸਾਹਿਬ ਫਰਮਾਉਂਦੇ ਨੇ, ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਜ਼ਾਹਰ ਹੈ ਕਿ ਜਦੋਂ ਬਾਹਰ ਅੱਗ ਲੱਗਦੀ ਹੈ ਤੇ ਉਸ ਨੂੰ ਬੁਝਾਉਣ ਦੇ ਲਈ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੀ ਔਰ ਪਾਣੀ ਨੂੰ ਜਿਹੜਾ ਸੰਸਕ੍ਰਿਤ ਦੇ ਵਿੱਚ ਵੀ ਔਰ ਜਿਹੜੀ ਬਨਾਰਸੀ ਬ੍ਰਜ ਭਾਸ਼ਾ ਉਦਕ ਕਿਹਾ ਜਾਂਦਾ ਹੈ। ਹੁਣ ਅੱਗ ਕਿਹੜੀ ਲੱਗੀ ਹੋਈ ਹੈ ਅੰਦਰ ਸਾਡੇ, ਜਿਸ ਨੂੰ ਬਾਬਾ ਫਰੀਦ ਨੇ ਫਰਮਾਇਆ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਦੁੱਖ ਹੈ, ਪਰ ਜਦੋਂ ਮੈਂ ਆਪਣੀ ਸੁਰਤ ਦੇ ਸਹਾਰੇ ਉੱਪਰ ਚੜ ਕੇ ਦੇਖਿਆ, ਉੱਪਰ ਇਹ ਨਹੀਂ ਵੀ ਕੋਠੇ ਤੇ ਚੜੇ ਘਰ ਦੇ, ਕਿ ਆਪਣੇ ਅੰਦਰੋਂ ਮੈਂ ਇਹ ਮਹਿਸੂਸ ਕੀਤਾ, ਚਾਰ ਚੁਫੇਰੇ ਨਜ਼ਰ ਮਾਰੀ ਕਿ ਹਰ ਘਰ ਦੇ ਵਿੱਚ ਇਹ ਅੱਗ ਲੱਗੀ ਹੋਈ ਹੈ ਵਿਕਾਰਾਂ ਦੀ, ਨੈਗੇਟਿਵਿਟੀਜ਼ ਦੀ। ਔਰ ਕਬੀਰ ਸਾਹਿਬ ਫਰਮਾਉਂਦੇ ਨੇ, ਅਬ ਮੋਹੇ ਜਲਤ ਰਾਮ ਜਲ ਪਾਇਆ। ਇਹ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ ਰਾਮ ਲਫ਼ਜ਼ ਆਇਆ ਉਸ ਦਾ ਮਤਲਬ ਹੈ ਰਮਿਆ ਹੋਇਆ, ਜਿਹੜਾ ਜ਼ਰਰੇ ਜ਼ਰਰੇ ਦੇ ਵਿੱਚ ਵਸਦਾ ਹੈ। ਰਮਣਾ ਵਸਨ ਨੂੰ ਕਹਿੰਦੇ ਨੇ, ਓਮਨੀ ਪ੍ਰੈਜ਼ੈਂਟ ਅੰਗਰੇਜ਼ੀ 'ਚ ਅਸੀਂ ਕਹਿੰਦੇ ਹਾਂ ਕਿ ਹੁਣ ਮੈਨੂੰ ਜਿਹੜਾ ਕਿ ਮੇਰਾ ਅੰਦਰ ਸੜ ਰਿਹਾ ਸੀ ਵਿਕਾਰਾਂ ਦੀ ਅੱਗ ਦੇ ਵਿੱਚ, ਅਬ ਮੋਹੇ ਜਲਤ ਜਿਹੜਾ ਸੜ ਰਿਹਾ ਮੇਰਾ ਅੰਦਰ ਸੀ, ਰਾਮ ਜਲ ਪਾਇਆ। ਮੈਨੂੰ ਮੇਰੀ ਅੱਗ ਨੂੰ ਉਸ ਵਾਹਿਗੁਰੂ ਦੀ ਹੋਂਦ ਦੇ ਪਾਣੀ ਨੇ ਬੁਝਾ ਦਿੱਤਾ ਹੈ। ਰਾਮ ਉਦਕ ਤਨ ਜਲਤ ਬੁਝਾਇਆ, ਕਿ ਮੇਰਾ ਸੜ ਰਹੇ ਤਨ ਨੂੰ ਰਾਮ ਦਾ ਪਾਣੀ, ਉਸ ਰਮੇ ਹੋਏ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ, ਉਸ ਦੇ ਨਾਲ ਮੇਰਾ ਮਿਲਾਪ, ਉਸ ਨੇ ਇਸ ਅੱਗ ਨੂੰ ਬੁਝਾ ਦਿੱਤਾ ਹੈ। ਮਨ ਮਾਰਨ ਕਾਰਨ ਬਨ ਜਾਈਏ, ਸੋ ਜਲ ਬਿਨ ਭਗਵੰਤ ਨ ਪਾਈਏ। ਕਿ ਇਹ ਮਨ ਜਿਹੜਾ ਬੇਕਾਬੂ ਸੀ, ਇਹਨੂੰ ਜਿੱਤਣ ਦੇ ਲਈ ਘਰ-ਬਾਰ ਛੱਡ ਕੇ ਲੋਕ ਜੰਗਲਾਂ 'ਚ ਜਾਂਦੇ ਨੇ, ਬਨਾਂ 'ਚ ਜਾਂਦੇ ਨੇ, ਵੁੱਡਸ 'ਚ ਜਾਂਦੇ ਨੇ। ਮਨ ਮਾਰਨ ਕਾਰਨ ਬਨ ਜਾਈਏ, ਕਿ ਬਨ ਦੇ ਵਿੱਚ ਜਾਣ ਦਾ ਕਾਰਨ ਹੈ ਕਿ ਮਨ ਨੂੰ ਕਿਵੇਂ ਮਾਰਨਾ ਹੈ। ਸੋ ਜਲ ਬਿਨ ਭਗਵੰਤ ਨਾ ਪਾਈਏ, ਕਿ ਵੀ ਅਲਟੀਮੇਟਲੀ ਜਿਹੜਾ ਰੱਬ ਮਿਲਣਾ ਹੈ ਉਹ ਜੰਗਲ 'ਚ ਜਾਣ ਨਾਲ ਨਹੀਂ, ਉਸ ਰੱਬ ਦੇ ਮਿਲਾਪ ਨਾਲ ਹੈ ਜਿਹੜਾ ਘਰ ਬੈਠਿਆਂ ਵੀ ਮਿਲ ਜਾਂਦਾ ਹੈ। ਜਿਹੇ ਪਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਜਨ ਜਲਤ ਉਬਾਰੇ। ਕਿ ਇਹ ਜਿਹੜੀ ਵਕਾਰਾਂ ਦੀ ਅੱਗ ਹੈ, ਪਾਵਕ ਜੇ ਉਦਕ ਪਾਣੀ ਹੈ ਤੇ ਪਾਵਕ ਅੱਗ ਨੂੰ ਕਹਿੰਦੇ ਨੇ, ਕਿ ਇਹ ਉਹ ਅੱਗ ਹੈ ਜਿਹੜੇ ਆਪਣੇ ਆਪ ਨੂੰ ਦੇਵਤੇ ਕਹਿੰਦੇ ਨੇ, ਐਂਜਲ ਸੁਰ, ਵੱਡੇ ਉੱਚੇ ਇਨਸਾਨ, ਉਹ ਵੀ ਇਹਨਾਂ ਵਕਾਰਾਂ ਦੀ ਅੱਗ ਦੇ ਵਿੱਚ ਸੜੇ ਹੋਏ ਨੇ। ਜੇ ਪਾਵਕ ਸੁਰ ਨਰ ਹੈ ਜਾਰੇ, ਉਹਨਾਂ ਨੂੰ ਸਾੜਿਆ ਹੋਇਆ। ਰਾਮ ਉਦਕ ਜਨ ਜਲਤ ਉਬਾਰੇ, ਕਿ ਜੇ ਇਹ ਰੱਬ ਦੀ ਰਹਿਮਤ ਦੇ ਨਾਲ ਉਸ ਰਮੇ ਹੋਏ ਵਾਹਿਗੁਰੂ ਦਾ ਪਿਆਰ ਮਿਲ ਜਾਏ ਤੇ ਫਿਰ ਉਹ ਉਸ ਅੱਗ ਚੋਂ ਉਭਰ ਜਾਂਦੇ ਨੇ, ਬਚ ਜਾਂਦੇ ਨੇ।
ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁੱਟਤ ਨਾਹੀ। ਕਿ ਭਾਈ ਇਹ ਐਸਾ ਰੱਬ ਦੇ ਪਿਆਰ ਦਾ ਨੀਰ ਹੈ ਕਿ ਇਹਨੂੰ ਤੁਸੀਂ ਜਿੰਨਾ ਵੀ ਪੀਓ, ਜਿੰਨਾ ਵੀ ਤੁਸੀਂ ਰੱਬ ਦੀ ਪ੍ਰੀਤ ਦੇ ਵਿੱਚ ਆਓ, ਪੀਵ ਰਹੇ ਜਲ, ਇਹ ਕਦੇ ਮੁੱਕਦਾ ਨਹੀਂ ਹੈ। ਇਹ ਤੁਹਾਡੇ ਅੰਦਰ ਨੂੰ ਠੰਡ ਪਾਉਂਦਾ ਹੈ। ਔਰ ਇਹ ਭਵ ਸਾਗਰ, ਇਹ ਜਿਹੜਾ ਦੁਨੀਆ ਇੱਕ ਮਾਇਆ ਦਾ ਸਮੁੰਦਰ ਹੈ, ਉਸ ਦੇ ਵਿੱਚ ਰੱਬ ਦਾ ਨਾਂ ਸੁਖ ਸਾਗਰ ਹੈ ਔਰ ਇਹ ਤੁਹਾਨੂੰ ਉਭਾਰਦਾ ਹੈ। ਤੇ ਅਖੀਰ 'ਚ ਚੌਥੇ ਪਦ 'ਚ ਕਬੀਰ ਸਾਹਿਬ ਨੇ ਫਰਮਾਇਆ, ਕਹਿ ਕਬੀਰ ਭਜ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ। ਹੁਣ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਵੀ ਔਰ 10ਵੇਂ ਪਾਤਸ਼ਾਹ ਦੀ ਬਾਣੀ 'ਚ ਵੀ ਰੱਬ ਦਾ ਰੂਪ ਦੇਖਦੇ, ਕਿਉਂਕਿ ਰੱਬ ਦੀ ਤਾਂ ਕੋਈ ਸ਼ਕਲ ਨਹੀਂ ਹੈ, ਉਹਦੀ ਕੋਈ ਸੂਰਤ ਨਹੀਂ ਹੈ। ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਪੇਖ ਕਛੁ ਕਹਿ ਨ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਇਹ ਜਾਪ ਸਾਹਿਬ ਦੀ ਸ਼ੁਰੂਆਤ ਹੈ ਕਿ ਚੱਕਰ ਚਹਿਨ ਅਰ ਬਰਨ ਜਾਤ ਅਰ, ਨਾ ਉਸ ਰੱਬ ਦੀ ਕੋਈ ਚੱਕਰ ਹੈ, ਨਾ ਉਹਦੀ ਸ਼ਕਲ ਹੈ, ਨਾ ਉਹਦਾ ਰੰਗ ਹੈ, ਨਾ ਚਿਹਨ ਹੈ, ਨਾ ਵਰਣ ਹੈ, ਕੁਛ ਨਹੀਂ ਹੈ। ਉਹ ਅਨੁਭਵ ਪ੍ਰਕਾਸ਼ ਅਮਿਤੋਜ, ਉਹ ਪਿਆਰ ਦਾ ਸਮੁੰਦਰ ਤੁਸੀਂ ਅਨੁਭਵ ਕਰਦੇ ਹੋ, ਐਕਸਪੀਰੀਅੰਸ ਕਰਦੇ ਹੋ ਉਸ ਨੂੰ। ਔਰ ਕਬੀਰ ਸਾਹਿਬ ਨੇ ਜਦੋਂ ਇਸ ਵਾਹਿਗੁਰੂ ਦੀ ਹੋਂਦ ਨੂੰ ਫਰਮਾਇਆ, ਜਿਵੇਂ 10ਵੇਂ ਪਾਤਸ਼ਾਹ ਨੇ ਜਦੋਂ ਰੱਬ ਦਾ ਜ਼ਿਕਰ ਕੀਤਾ ਤੇ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਪਾਨ ਕਹਿੰਦੇ ਨੇ ਹੱਥ ਨੂੰ, ਅਸ ਕਹਿੰਦੇ ਨੇ ਤਲਵਾਰ ਨੂੰ, ਕਿ ਕਿਉਂਕਿ ਰੱਬ ਅਦਲ ਦੇਣ ਵਾਲਾ ਹੈ। ਔਰ ਦੁਨੀਆ ਦੇ ਵਿੱਚ ਜਦੋਂ ਅਨਿਆਂ ਹੁੰਦਾ ਹੈ, ਇਨਜਸਟਿਸ ਹੁੰਦਾ ਹੈ, ਧੱਕਾ ਹੁੰਦਾ ਹੈ, ਜ਼ੁਲਮ ਹੁੰਦਾ ਹੈ, ਤੇ ਫਿਰ ਫਾਈਨਲ ਹਥਿਆਰ ਤਲਵਾਰ ਹੁੰਦਾ ਹੈ ਜਿਹਦੇ ਨਾਲ ਤੁਸੀਂ ਲੜਦੇ ਹੋ। ਤੇ ਇਹ ਦੱਸਣ ਲਈ ਕਿ ਰੱਬ ਸਾਨੂੰ ਹਿੰਮਤ ਦਿੰਦਾ ਹੈ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨੇ। ਅਸਪਾਨ, ਉਹਦੇ ਹੱਥ ਤਲਵਾਰ। ਔਰ ਕਬੀਰ ਸਾਹਿਬ ਨੇ ਵੀ ਇਹਦੇ 'ਚ ਸਾਰੰਗ ਕਹਿੰਦੇ ਨੇ ਧਨੁੱਖ ਨੂੰ, ਜਦੋਂ ਅਸੀਂ ਬੋ ਐਂਡ ਐਰੋ ਕਹਿੰਦੇ, ਇਹ ਬੋ ਹੈ, ਧਨੁੱਖ ਸਾਰੰਗ, ਕਿ ਉਹ ਵਾਹਿਗੁਰੂ ਜਿਹਦੇ ਹੱਥ 'ਚ ਧਨੁਸ਼ ਫੜਿਆ ਹੋਇਆ, ਜਿਸ ਨੇ ਅਲਟੀਮੇਟਲੀ ਜਸਟਿਸ ਲਈ ਖਲੋਣਾ ਸਿਖਾਣਾ। ਕਹਿ ਕਬੀਰ ਭਜ ਸਾਰੰਗ ਪਾਣੀ। ਕਬੀਰ ਸਾਹਿਬ ਕਹਿੰਦੇ ਨੇ ਉਸ ਰੱਬ ਨੂੰ ਯਾਦ ਕਰ ਜਿਹਦੇ ਹੱਥ 'ਚ ਧਨੁਸ਼ ਹੈ, ਜਿਹੜਾ ਸ਼ਸਤਰਧਾਰੀ ਹੈ, ਉਹ ਜਿਹੜਾ ਵਿਚਾਰਾ ਬਣ ਕੇ ਨਹੀਂ ਬੈਠਾ ਹੋਇਆ। ਰਾਮ ਉਦਕ ਮੇਰੀ ਤਿਖਾ ਬੁਝਾਨੀ, ਕਿ ਉਸ ਰੱਬ ਨੇ ਰਹਿਮਤ ਕੀਤੀ, ਮੈਨੂੰ ਆਪਣੇ ਪਿਆਰ ਦੇ ਵਿੱਚ ਲਿਆਂਦਾ, ਉਹ ਪਾਣੀ ਦਿੱਤਾ ਜਿਹਨੇ ਮੇਰੀ ਪਿਆਸ ਬੁਝਾ ਦਿੱਤੀ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਪਾਣੀ ਦੇ ਨਾਲ ਤਿਖਾ ਬੁਝਦੀ ਹੈ, ਔਰ ਇਹੀ ਹੈ ਕਿ ਰਾਮ ਉਦਕ ਮੇਰੀ ਤਿਖਾ ਬੁਝਾਨੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਉਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕਦੋਂ ਤੱਕ? ਹਾਂ,